ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्स मैं ਤੁਹਾਡੀ ਹੋਸਟ ਅਨੀਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੇ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਦੀਪ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਸਪੋਰਟ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ, ਅੱਜ 10 ਜੂਨ 2026 27 ਜੇਠ ਨਾਨਕ ਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਨ ਕੇਬਲ, ਪਲੇਟਫਾਰਮ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸੈਨ ਹੋਜ਼ੇ ਕੈਲੀਫੋਰਨੀਆ ਤੋਂ ਸਰਦਾਰ ਹਰਪ੍ਰੀਤ ਸਿੰਘ ਤੇ ਬੀਬੀ ਮਨਦੀਪ ਕੌਰ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਤੇ ਐਸੇ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਆਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਕਿ ਜੂਨ 84 ਘੱਲੂਘਾਰੇ ਨਾਲ ਸੰਬੰਧਿਤ ਸਮਾਗਮਾਂ ਦੀ ਲੜੀ ਦੁਨੀਆ ਭਰ ਵਿੱਚ ਜਿਹੜੀ ਹੈ ਉਹ ਜਾਰੀ ਹੈ ਔਰ 42 ਵਰੇ ਪਹਿਲਾਂ ਦੇ ਜ਼ਖਮ ਭਾਵੇਂ ਅੱਜ ਵੀ ਤਾਜ਼ਾ ਹਨ, ਪਰ ਇਹਨਾਂ 42 ਵਰਿਆਂ ਵਿੱਚ ਸਿੱਖ ਕੌਮ ਨੇ ਖਾਲਿਸਤਾਨ ਦੇ ਸੰਘਰਸ਼ ਨੂੰ ਦਮਦਾਰ ਤਰੀਕੇ ਨਾਲ ਅੱਗੇ ਤੋਰਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਸਮੂਹ ਦਰਸ਼ਕਾਂ ਤੋਂ ਮਾਫੀ ਚਾਹੁੰਦੇ ਹਾਂ ਕਿ ਲਗਭਗ ਇੱਕ ਹਫ਼ਤੇ ਦੇ ਵਕਫੇ ਤੋਂ ਬਾਅਦ ਹੀ ਅਸੀਂ ਇਸ ਸਟੂਡੀਓ ਫਾਰਮੈਟ ਦੇ ਵਿੱਚ ਉਹਨਾਂ ਦੇ ਰੂਬਰੂ ਹੋ ਰਹੇ ਹਾਂ। ਜੀ, ਅਸੀਂ ਪਿਛਲੇ ਬੁੱਧਵਾਰ ਇਹ ਦੱਸਿਆ ਸੀ ਕਿ US ਕਾਂਗਰਸ ਦੇ ਵਿੱਚ US ਕਾਂਗਰੈਸ਼ਨਲ ਸਿੱਖ ਕਾਕਸ ਦੇ ਐਫਰਟ ਨਾਲ 4 ਜੂਨ ਦਾ ਦਿਨ ਘੱਲੂਘਾਰਾ ਦਿਵਸ ਦੀ ਅਰਦਾਸ ਸੈਨੇਟ ਦੇ ਵਿੱਚ ਔਰ ਫਿਰ ਪ੍ਰੋਮੀਨੈਂਟ ਕਾਂਗਰਸਮੈਨਾਂ ਵੱਲੋਂ ਸਿੱਖ ਗੈਦਰਿੰਗ ਦੇ ਵਿੱਚ ਆ ਕੇ ਜੂਨ 84 ਔਰ ਸਾਡੀ ਸਟਰਗਲ ਨੂੰ ਕੀਤੀ ਗਈ ਐਂਡੋਰਸਮੈਂਟ ਉਹ ਪ੍ਰੋਗਰਾਮ ਸੀ ਥਰਸਡੇ। ਸੋ ਉਸ ਨੂੰ ਅਸੀਂ ਜਿਹੜਾ ਹੈ ਉੱਥੇ ਕਵਰ ਵੀ ਕੀਤਾ। ਸੈਨੇਟ ਦੇ ਅੰਦਰ ਤਾਂ ਬਾਹਰਲੇ ਕੈਮਰੇ ਅਲਾਉ ਨਹੀਂ ਕਰਦੇ, ਲੇਕਿਨ ਜਿਹੜਾ ਦੂਸਰਾ ਪ੍ਰੋਗਰਾਮ ਸੀ ਉਸ ਨੂੰ ਅਸੀਂ ਅਗਲੇ ਦਿਨ ਦੇ ਫਾਰਮੈਟ 'ਚ ਫਰਾਈਡੇ ਚਲਾਇਆ। ਫਰਾਈਡੇ ਅਸੀਂ ਫਲਾਈ ਕਰਨਾ ਸੀ, ਜਿਵੇਂ ਲਗਾਤਾਰਤਾ ਨਾਲ ਸਾਡੇ ਐਡ ਵੀ ਚੱਲ ਰਹੀ ਸੀ ਕਿ 14ਵਾਂ ਫਰੀडम ਮਾਰਚ ਸੈਨ ਫਰਾਂਸਿਸਕੋ ਦੇ ਵਿੱਚ, ਜਿਹੜੀ ਸੈਨ ਫਰਾਂਸਿਸਕੋ ਸਿਟੀ ਕਮਰਸ਼ੀਅਲ ਕੈਪੀਟਲ ਹੈ ਕੈਲੀਫੋਰਨੀਆ ਦੀ, ਔਰ ख़ास ਤੌਰ ਤੇ ਸਿਵਿਕ ਸੈਂਟਰ ਦੇ ਸਾਹਮਣੇ ਆ ਕੇ ਇਹ ਪੈਰੇਡ ਐਂਡ ਹੁੰਦੀ ਹੈ। ਫਰੀडम ਮਾਰਚ, ਸੋਵਰਨਟੀ ਮਾਰਚ, ਲਿਬਰਟੀ ਐਂਡ ਜਸਟਿਸ ਮਾਰਚ, ਇਹ ਸਾਰੇ ਇਹਦੇ ਨਾਂ ਨੇ ਔਰ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਮਾਰਚ ਹੁੰਦਾ ਹੈ। ਨਾਲ ਦੀ ਨਾਲ ਘੱਲੂਘਾਰਾ 84 ਨੂੰ ਸਮਰਪਿਤ ਹੁੰਦਾ ਹੈ। ਇਸ ਵਰੇ ਖਾਲਿਸਤਾਨ ਐਲਾਨ ਦਿਵਸ ਦੀ ਜਿਹੜੀ 40ਵੀਂ ਵਰ੍ਹੇਗੰਢ ਹੈ ਉਸ ਨੂੰ ਵੀ ਇਹ ਸਮਰਪਿਤ ਸੀ। ਸੋ ਜ਼ਾਹਰ ਹੈ ਕਿ ਉੱਥੇ ਸਾਡੀ ਟੀਮ ਨੇ ਇਸ ਦੇ ਬਾਵਜੂਦ ਕਿ ਕਾਫੀ ਜਦੋਂ ਤੁਸੀਂ ਭੱਜ ਰਹੇ ਹੁੰਦੇ ਹੋ ਉਹਨਾਂ ਦੇ ਉਹ ਸਾਰੇ ਦੇ ਨਾਲ ਉਹਦੀ ਕਵਰੇਜ ਲਈ ਔਰ ਅਸੀਂ ਦੋਨੋਂ ਹੀ ਜਿਹੜੀਆਂ ਇਵੈਂਟਸ ਵਾਸ਼ਿੰਗਟਨ DC ਦੇ ਵਿੱਚ ਵੀ ਔਰ ਸੈਨ ਫਰਾਂਸਿਸਕੋ ਵੀ, ਉੱਥੇ ਪੰਜਾਬੀ ਰੇਡੀਓ USA ਦੀ ਟੀਮ ਨੇ ਔਰ ਟੀਵੀ 84 ਦੀ ਟੀਮ ਨੇ ਸਾਂਝੀ ਕੋਲੈਬੋਰੇਸ਼ਨ ਕੀਤੀ। ਐਂਕਰਿੰਗ ਰਾਜ ਕਰਨਵੀਰ ਸਿੰਘ ਨੇ ਕੀਤੀ ਔਰ ਸਾਡੀ ਟੈਕਨੀਕਲ ਟੀਮ ਨੇ ਬੜੇ ਸੁਚੱਜੇ ਤਰੀਕੇ ਦੇ ਨਾਲ ਲਗਭਗ 7 ਘੰਟੇ ਲਾਈਵ ਉਸ ਪ੍ਰੋਗਰਾਮ ਨੂੰ
ਸੈਨ ਫਰਾਂਸਿਸਕੋ ਤੋਂ ਚਲਾਇਆ, ਜਿਹਦੇ 'ਚ ਸਾਊਂਡ ਬਾਈਟ ਵੀ ਸਨ, ਮਾਰਚਿੰਗ ਵੀ ਸੀ, ਔਰ ਫਾਈਨਲੀ ਜਿਹੜੀ ਰੈਲੀ ਜਿਹੜੀ ਸਿਵਿਕ ਸੈਂਟਰ ਦੇ ਸਾਹਮਣੇ ਹੋਈ, ਇਹ ਉਹੀ ਮੁਕਾਮ ਹੈ ਜਿੱਥੇ 10 ਦਸੰਬਰ 1948 ਨੂੰ 50 ਮੁਲਕਾਂ ਦੇ ਨੁਮਾਇੰਦਿਆਂ ਨੇ, ਉਦੋਂ ਜੋ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਕਹਿੰਦੇ ਸੀ UN ਨੂੰ, ਉਹਨਾਂ ਦੇ 50 ਦੇਸ਼ੀ ਮੈਂਬਰ ਸੀ। ਸੈਕੰਡ ਵਰਲਡ ਵਾਰ ਤੋਂ ਬਾਅਦ ਇਹ ਸੰਸਥਾ ਬਣੀ। ਉਹਨਾਂ ਨੇ ਚਾਰਟਰ ਆਫ ਹਿਊਮਨ ਰਾਈਟਸ ਐਲਾਨਿਆ ਸੀ, ਜਿਸ ਦੇ ਮੁੱਢਲੇ ਲਫ਼ਜ਼ ਇਹ ਸਨ ਕਿ ਆਲ ਪਰਸਨਸ ਆਰ ਕ੍ਰੀਏਟਡ ਇਕੁਅਲ ਐਂਡ ਫ੍ਰੀ, ਔਰ ਇਸੇ ਚਾਰਟਰ ਦੇ ਵਿੱਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਸਵੈ ਨਿਰਣੇ ਦਾ ਹੱਕ, ਇਹ ਮੁੱਢਲੇ ਹੱਕ ਦੇ ਤੌਰ ਤੇ ਕਬੂਲਿਆ ਗਿਆ ਸੀ। ਸੋ ਬੜੀ ਸਫਲ ਇਹ ਪੈਰੇਡ ਸੀ, ਦਰਸ਼ਕਾਂ ਨੇ ਉਸ ਨੂੰ ਇੰਜੋਏ ਕੀਤਾ। ਅਸੀਂ ਫਿਰ ਇਸ ਗੱਲ ਨੂੰ ਯਕੀਨੀ ਬਣਾਉਂਦੇ ਹਾਂ ਕਿ ਇਸ ਦਾ ਇੰਪੈਕਟ ਰਹੇ। ਮੰਡੇ ਦਾ ਪ੍ਰੋਗਰਾਮ ਜਿਹੜਾ ਸੀ ਉਹ ਖਾਸ ਤੌਰ ਤੇ ਜਿਹੜੀ ਰੈਲੀ ਕਨਕਲੂਡ ਹੋਈ ਉਹਨਾਂ ਸਪੀਚਸ ਤੇ ਆਧਾਰਿਤ ਸੀ, ਕਿਉਂਕਿ 7 ਜੂਨ ਨੂੰ ਈਸਟ ਕੋਸਟ ਦੀਆਂ ਸਮੂਹ ਸਿੱਖ ਜਥੇਬੰਦੀਆਂ ਵੱਲੋਂ, ਖਾਸ ਤੌਰ ਤੇ ਦੁਆਬਾ ਸਿੱਖ ਐਸੋਸੀਏਸ਼ਨ ਹਰ ਸਾਲ ਜਿਹੜਾ ਇਸ ਦੇ ਉੱਤੇ ਐਫਰਟ ਕਰਦਾ ਹੈ, ਗੁਰਦੁਆਰਾ ਰਿਚਮੰਡ ਹਿੱਲ ਦੇ ਵਿੱਚ ਸਮਾਗਮ ਰੱਖਿਆ ਗਿਆ ਸੀ। ਘੱਲੂਘਾਰਾ 84 ਦੀ ਯਾਦ ਨੂੰ ਸਮਰਪਿਤ ਅਸੀਂ ਅਟੈਂਡ ਨਹੀਂ ਕਰ ਸਕੇ, ਪਰ ਸਾਡੀ ਟੀਮ ਨੇ ਇਸ ਨੂੰ ਕਵਰ ਕੀਤਾ, ਔਰ ਅਸੀਂ ਕਿਉਂਕਿ ਜਿਹੜਾ ਵਾਕਿਆ ਹੁੰਦਾ ਉਹ ਤਾਜ਼ਾ ਤੁਹਾਨੂੰ ਰਿਲੇ ਕਰਨਾ ਹੀ ਬਣਦਾ ਹੈ। ਕੱਲ ਦਾ ਪ੍ਰੋਗਰਾਮ ਬੇਸ਼ੱਕ ਅਸੀਂ ਰੈਡ ਆਈ ਫਲਾਈਟ ਲੈ ਕੇ ਪਹੁੰਚ ਗਏ ਸੀ ਨਿਊਯਾਰਕ, ਲੇਟਰ ਪਹੁੰਚੇ, ਲੇਕਿਨ ਕੱਲ ਅਸੀਂ ਉਸ ਪ੍ਰੋਗਰਾਮ ਨੂੰ ਚਲਾਇਆ। ਤੇ ਅਸੀਂ ਇਹ ਵੀ ਦੱਸਦੇ ਹੀ ਹੈ ਕਿ ਵੀ ਇਸ ਵੇਲੇ ਹਿੰਦੂ ਧਵੀ ਜਿਹੜੇ ਕਿ ਸਾਰੇ ਹੀ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਬੈਠੇ ਨੇ, ਕਿਸ ਲੈਵਲ ਦੇ ਉੱਤੇ ਜਿਹੜੀ ਹੈ ਉਹ ਸਾਡੀ ਆਵਾਜ਼ ਜਿਹੜੀ ਕਿ ਇਹਨਾਂ ਪਲੇਟਫਾਰਮਸ ਰਾਹੀਂ ਜਾ ਰਹੀ ਹੈ ਉਹਨੂੰ ਬੰਦ ਕਰਨ ਤੇ ਤੁਲੇ ਹੋਏ ਨੇ। ਪਹਿਲਾਂ ਤਾਂ ਉਹਨਾਂ ਨੇ ਜਿਹੜਾ ਸਾਡੇ ਤੇ ਕਿਉਂਕਿ 6 ਜੂਨ ਦਾ ਪ੍ਰੋਗਰਾਮ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜਾ ਚੱਲਿਆ, ਉਸ ਨੂੰ ਵੀ TV 84 ਨੇ ਕਵਰ ਕੀਤਾ ਲਾਈਵ, ਔਰ ਸਾਡਾ ਜਿਹੜਾ ਮੇਨ ਚੈਨਲ ਹੈ TV 84 ਆਫੀਸ਼ੀਅਲ, ਜਿਹਦੇ 2,97,000 ਸਬਸਕ੍ਰਾਈਬਰ ਨੇ ਔਰ 22,000 ਤੋਂ ਜ਼ਿਆਦਾ ਵੀਡੀਓਜ਼ ਉਹਦੇ ਉੱਤੇ ਪਈਆਂ ਨੇ, ਉਹਦੇ ਤੇ YouTube ਨੇ ਸਟ੍ਰਾਈਕ ਮਾਰੀ ਇਹ ਕਹਿ ਕੇ ਕਿ ਜਿਹੜੀ ਜਥੇਦਾਰ ਅਕਾਲ ਤਖਤ ਨੇ ਉੱਥੇ ਸਪੀਚ ਕੀਤੀ ਉਹ ਵਾਇਲੇਸ਼ਨ ਹੈ ਕਮਿਊਨਿਟੀ ਗਾਈਡਲਾਈਨਸ ਦੀ, ਔਰ ਤੁਸੀਂ ਵਾਇਲੈਂਸ ਪ੍ਰਮੋਟ ਕੀਤੀ ਹੈ। ਹੁਣ ਜੇ ਅੱਜ ਇਸ ਹੱਦ ਤੱਕ ਸਾਡੀ ਆਵਾਜ਼ ਕ੍ਰਸ਼, ਉੱਥੇ ਤਾਂ ਜੋ ਚੱਲ ਹੀ ਰਿਹਾ ਹੈ, ਜਿਸ ਤਰੀਕੇ ਦੇ ਉਹਨਾਂ ਨੇ ਲਾਅ ਬਣਾ ਕੇ ਜਾਂ ਆਵਾਜ਼ ਦੱਬੀ ਹੋਈ ਹੈ, ਸਾਡੀ ਟੀਮ ਨੇ YouTube ਨੂੰ ਜਿਹੜਾ ਹੈ ਉਹ ਇਸ ਦੇ ਉੱਤੇ ਕਿਉਂਕਿ ਸਟ੍ਰਾਈਕ ਵੀ ਵੱਜ ਗਈ ਔਰ ਉਹਨਾਂ ਨੇ ਸਾਨੂੰ ਜਿਹੜਾ ਉਹ ਬਲੌਕ ਵੀ 1 ਹਫ਼ਤੇ ਲਈ ਕਰਤਾ, ਲੇਕਿਨ ਅਪੀਲ ਹੋਈ ਔਰ ਸ਼ਾਮ ਤੱਕ ਜਿਹੜੀ ਹੈ ਉਹ ਸਾਡੀ ਅਪੀਲ ਉਹਨਾਂ ਨੇ ਮਨਜ਼ੂਰ ਕਰ ਲਈ। ਸਾਡਾ ਮੇਨ ਚੈਨਲ ਤਾਂ ਜਾਰੀ ਹੋਇਆ, ਪਰ ਕੱਲ ਜਦੋਂ ਕਿ ਅਸੀਂ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਦਾ ਪ੍ਰੋਗਰਾਮ ਲਗਭਗ 3.5 ਘੰਟੇ ਚਲਾਇਆ, YouTube ਨੇ ਸਾਡੇ ਦੋਨੋਂ ਹੀ ਚੈਨਲ ਜਿਹੜੇ TV 84 ਆਫੀਸ਼ੀਅਲ ਔਰ TV 84 USA ਉਹਦੇ ਤੇ ਜਿਹੜੀ ਹੈ ਉਹਨਾਂ ਨੇ ਸਟ੍ਰਾਈਕ ਮਾਰੀ। TV 84 ਆਫੀਸ਼ੀਅਲ ਤਾਂ ਚੱਲ ਰਿਹਾ ਜਿਹਦੇ ਤੇ ਜਿੰਨੇ ਵੀ ਸਾਡੇ ਵੀਰ ਭੈਣਾਂ ਦੇਖ ਰਹੇ ਨੇ, ਲੇਕਿਨ TV 84 USA ਦੇ ਉੱਤੇ 1 ਹਫ਼ਤੇ ਦੀ ਪਾਬੰਦੀ ਲਾਈ ਗਈ ਹੈ, ਕਹਿ ਕੇ ਕਿ ਤੁਸੀਂ ਵਾਇਲੈਂਸ ਨੂੰ ਪ੍ਰਮੋਟ ਕਰ ਰਹੇ ਹੋ, ਔਰ ਇਸ ਲਈ ਅਸੀਂ ਇਹ ਦੱਸਦੇ ਹਾਂ 1 ਹਫ਼ਤੇ ਦੀ ਸਟ੍ਰਾਈਕ ਹੈ, ਉਹਦੀ ਅਪੀਲ ਵੀ ਕੀਤੀ ਗਈ ਲੇਕਿਨ ਉਹਨਾਂ ਨੇ ਰਿਜੈਕਟ ਕਰ ਦਿੱਤਾ। ਸੋ ਕਿਸੇ ਵੇਲੇ ਵੀ ਇਸੇ ਲਈ ਅਸੀਂ ਜਦੋਂ TV 84 ਦੀਆਂ ਐਂਡਰੋਇਡ ਔਰ ਐਪਲ ਦੀਆਂ ਐਪਸ ਲਾਂਚ ਕੀਤੀਆਂ, ਸੋ ਅਸੀਂ ਅਪੀਲ ਵੀ ਕਰਾਂਗੇ ਕਿ ਅਸੀਂ ਨਹੀਂ ਚਾਹੁੰਦੇ, ਬੇਸ਼ੱਕ ਸਾਡੇ ਲਈ ਇਹ ਬੜੀ ਦੁੱਖ ਦੀ ਗੱਲ ਹੈ ਕਿ ਸਾਡੀ ਆਲਮੋਸਟ 14 ਸਾਲ ਦੀ ਮਿਹਨਤ ਹੈ ਜਿਸ ਦੇ ਥੱਲੇ ਇੱਕ ਇੰਨਾ ਵੱਡਾ ਸਾਡਾ ਵਿਊਅਰ ਬੇਸ ਬਣਿਆ। ਉਸ ਤੋਂ ਪਹਿਲਾਂ ਵੀ ਹੋਇਆ, ਸਾਡੇ 3 ਲੱਖ ਤੋਂ ਜ਼ਿਆਦਾ ਫੋਲੋਅਰ ਫੇਸਬੁੱਕ ਦੇ ਉੱਤੇ ਸੀ, ਉਹ ਬਿਲਕੁਲ ਹੀ ਉਹਨਾਂ ਨੇ ਸਾਡਾ ਪੇਜ ਖਤਮ ਕਰ ਦਿੱਤਾ ਸੀ। ਸੋ ਮੋਨੀਟਾਈਜ਼ ਤਾਂ ਸਾਨੂੰ ਉਹਨਾਂ ਨੇ ਕੀ ਹੋਣ ਦੇਣਾ। ਹੁਣ ਜਿੰਨਾ ਸਾਡਾ 2,97,000 ਸਬਸਕ੍ਰਾਈਬਰ ਹੈ, ਸਾਡੀ ਮੋਨੀਟਾਈਜ਼ ਬੈਨ ਇੰਡੀਆ 'ਚ ਵੀ ਹੈ। ਮੋਨੀਟਾਈਜ਼ ਦਾ ਮਤਲਬ ਹੈ ਕਿ ਉਹਦੇ 'ਚੋਂ ਜਿਹੜੀ ਮਨੀ ਜਨਰੇਟ ਹੋ ਸਕਦੀ ਹੈ, ਉਹ ਜੇ ਸਾਨੂੰ ਮੋਨੀਟਾਈਜ਼ ਹੋਏ ਤਾਂ ਲਗਭਗ $18,000 ਮੰਥਲੀ ਸਾਡਾ ਬਣਦਾ ਹੈ। ਇਸ ਲਈ ਉਹ ਉਹਨਾਂ ਨੇ ਬਿਲਕੁਲ ਖ਼ਤਮ ਕੀਤੀ ਹੋਈ ਹੈ। ਇਸ ਲਈ ਅਸੀਂ ਬਾਰ-ਬਾਰ ਜਿਹੜੀ ਹੈ ਉਹ ਅਪੀਲ ਵੀ ਕਰਦੇ ਹਾਂ ਕਿ ਭਾਈ ਘੱਟੋ ਘੱਟ $1,000 ਜੇ ਤੁਸੀਂ ਦਿੰਦੇ ਹੋ, ਇੱਕ ਪ੍ਰੋਗਰਾਮ ਸਪਾਂਸਰ ਹੁੰਦਾ ਹੈ, ਉਹਦੇ ਥੱਲੇ 5 ਪ੍ਰੋਗਰਾਮ ਅਸੀਂ ਹਫ਼ਤੇ 'ਚ ਕਰਨੇ ਹੁੰਦੇ ਨੇ। ਸੋ ਆਲਮੋਸਟ 20-22 ਪ੍ਰੋਗਰਾਮਾਂ ਦੇ ਥੱਲੇ ਜਿੰਨਾ ਸਾਡਾ ਐਕਸਪੈਂਡੀਚਰ ਹੈ ਉਹਦੇ ਨੇੜੇ ਤੇੜੇ ਅਸੀਂ ਪਹੁੰਚ ਜਾਂਦੇ ਹਾਂ। ਥੋੜ੍ਹਾ ਬਹੁਤ ਜਿਹੜਾ ਫਿਰ ਸਾਡੇ ਲਈ ਜਿਹੜਾ ਜਨਰੇਟ ਅਸੀਂ ਕਰ ਲੈਂਦੇ ਹਾਂ। ਲੇਕਿਨ ਜੇ ਇਹ ਸਪੋਰਟ ਨਹੀਂ ਹੋਏਗੀ ਔਰ ਆਉਣ ਵਾਲੇ ਪੀਰੀਅਡ 'ਚ ਅਸੀਂ
ਨਹੀਂ ਐਕਸਪੈਕਟ ਕਰਦੇ ਹਾਂ ਕਿ ਸਾਨੂੰ ਟੋਟਲੀ ਬਲੌਕ ਵੀ ਕਰ ਸਕਦੇ ਨੇ, ਜਿਵੇਂ ਈਵਨ ਪੋਲਿਟਿਕਸ ਪੰਜਾਬ ਦਾ ਚੈਨਲ ਪਿਛਲੇ ਦਿਨਾਂ 'ਚ 2-3 ਹਫ਼ਤੇ ਹੋਏ ਨੇ ਉਹਨਾਂ ਨੇ ਬਿਲਕੁਲ ਹੀ ਉਡਾ ਦਿੱਤਾ ਜੀ। ਸੋ ਇਹ ਸਾਡੇ ਲਈ ਅਸੀਂ ਕੀ ਕਰ ਸਕਦੇ ਹਾਂ, ਇਹ ਵੱਖਰੀ ਕਹਾਣੀ ਹੈ ਕਿ ਭਾਈ ਸਾਡੇ ਲੋਕ ਜਿਹੜੇ IT ਸੈਕਟਰ 'ਚ ਜਾਂ ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ ਵੀ ਬੈਠੇ ਜਿਹੜੇ ਨੇ ਉਹ ਫੇਕ ਚਿਹਰੇ ਤੇ ਦੂਜੇ ਬਣਾਉਣ ਤੇ ਲੱਗੇ ਹੋਏ ਨੇ। ਅਸੀਂ ਕੋਈ ਆਪਣੇ ਲੈਵਲ ਦਾ ਇਸ ਕਿਸਮ ਦਾ ਪਲੇਟਫਾਰਮ ਜਿਹਦੇ 'ਚ ਕਿ ਘੱਟੋ ਘੱਟ ਆਪਣੀ ਕਮਿਊਨਿਟੀ ਦਾ ਸਾਡਾ ਡਾਟਾਬੇਸ ਇੱਕ ਥਾਂ ਤੇ ਹੋਏ ਉਹ ਕ੍ਰੀਏਟ ਨਹੀਂ ਕਰ ਸਕੇ। ਲੇਕਿਨ ਅਸੀਂ ਜੋ ਵੀ ਸਾਡੇ ਕੋਲ ਚੈਨਲ ਨੇ ਉਹਨਾਂ ਰਾਹੀਂ ਅਸੀਂ ਆਪਣੀ ਗੱਲ ਜਾਰੀ ਰੱਖਾਂਗੇ। ਔਰ ਇਸ ਤੋਂ ਪਹਿਲਾਂ ਕਿ ਮੈਂ ਇਸ ਜਿਹੜੀ ਇਹਨਾਂ 42 ਵਰਿਆਂ ਬਾਅਦ ਜਿਹੜੀ ਇਸ ਵਰੇ ਦੇ ਵਿੱਚ ਘੱਲੂਘਾਰਾ 84 ਨਾਲ ਸੰਬੰਧਿਤ ਐਕਟੀਵਿਟੀਜ਼ ਅਕਾਲ ਤਖਤ ਤੋਂ ਲੈ ਕੇ ਫਰੀडम ਮਾਰਚ ਸੈਨ ਫਰਾਂਸਿਸਕੋ ਜਾਂ ਸਿੱਖ ਪ੍ਰੋਟੈਸਟ ਰੈਲੀ ਸ਼ਿਕਾਗੋ ਦੇ ਵਿੱਚ ਔਰ ਸਾਡੇ ਵਾਸ਼ਿੰਗਟਨ DC 6 ਜੂਨ ਦੇ ਉਸ ਹਵਾਲੇ ਦੇ ਨਾਲ ਜਿਨ੍ਹਾਂ ਜਿਹੜੀ ਇੱਕ ਜ਼ੋਰਦਾਰ ਖਾਲਿਸਤਾਨ ਰੈਲੀ ਹੋਈ ਉਹਦਾ ਜ਼ਿਕਰ ਕਰੀਏ। ਅੱਛਾ। ਸਟੂਡੀਓ 'ਚ ਆਉਂਦਿਆਂ ਹੀ ਮੈਂ ਸੋਸ਼ਲ ਮੀਡੀਆ ਤੇ ਜਦੋਂ ਦੇਖਿਆ ਤੇ ਦੁਖਦਾਈ ਖਬਰ ਹੈ ਕਿ ਸਾਡੇ ਭਾਈ ਜਗਦੀਪ ਸਿੰਘ ਜਿਨ੍ਹਾਂ ਨੂੰ ਬਾਬਾ ਜੱਗਾ ਕਰਕੇ ਪਿਆਰ ਨਾਲ ਸਾਰੇ ਸੰਬੋਧਨ ਕਰਦੇ ਨੇ, ਸਿਕਸ ਫਾਰ ਜਸਟਿਸ ਦੀ ਕੋਰ ਟੀਮ ਦੇ ਮੈਂਬਰ ਨੇ, ਡੈਡੀਕੇਸ਼ਨ ਦੇ ਨਾਲ ਖਾਲਿਸਤਾਨ ਰੈਫਰੈਂਡਮ ਦੇ ਮੁੱਦੇ ਦੇ ਉੱਤੇ ਡੇ ਐਂਡ ਨਾਈਟ ਕਦੇ ਦੁਨੀਆ ਦੇ ਇਸ ਕੋਨੇ 'ਚ ਕਦੇ ਉਸ ਕੋਨੇ 'ਚ ਉਹਨਾਂ ਦੀ ਐਕਟੀਵਿਟੀ ਹੁੰਦੀ ਹੈ। ਜੀ। ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਸਰਦਾਰ ਸੋਹਣ ਸਿੰਘ ਸ਼ਾਹੀ ਉਹ ਚੜ੍ਹਾਈ ਕਰ ਗਏ ਨੇ। ਮੈਂ ਜਦੋਂ ਉਹ ਪਿਕਚਰ ਵੀ ਦੇਖ ਰਿਹਾ ਸੀ ਕਿ ਲਾਸਟ ਮੋਮੈਂਟਸ ਦੇ ਵਿੱਚ ਜਗਦੀਪ ਸਿੰਘ ਖੜੇ ਨੇ ਆਪਣੇ ਪਿਤਾ ਦੇ ਉਸ ਬੈੱਡ ਦੇ ਨਾਲ ਹੱਥ ਫੜਿਆ ਹੋਇਆ ਔਰ ਮੈਂ ਉਹਨਾਂ ਅਹਿਸਾਸਾਂ ਨੂੰ ਦੇਖ ਸਕਦਾ। ਹਾਲਾਂ ਦਰਸ਼ਨੀ ਸਿੰਘ ਨੇ ਸਰ ਸੋਹਣ ਸਿੰਘ ਸ਼ਾਹੀ ਲਗਭਗ 74 ਸਾਲ ਦੀ ਉਮਰ 'ਚ ਉਹਨਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਿਹਾ ਤੇ ਮੇਰਾ ਖਿਆਲ ਹੈ ਵੀ ਜਿਹੜੇ ਗੁਰਸਿੱਖ ਪਰਿਵਾਰ ਜਿਨ੍ਹਾਂ ਦੀ ਇਹ ਗੁੜਤੀ ਹੁੰਦੀ ਹੈ, ਜਿਨ੍ਹਾਂ ਦੀ ਅਪਬ੍ਰਿੰਗਿੰਗ ਹੁੰਦੀ ਹੈ, ਉਹਨਾਂ ਦੇ ਲਈ ਇਹ ਜਿਹੜੀ ਹੈ ਤਸੱਲੀ ਵੀ ਹੋਏਗੀ ਕਿ ਭਾਈ ਜਿਹੜੀਆਂ ਸਿੱਖੀ ਵੈਲਿਊਜ਼ ਉਹਨਾਂ ਨੇ ਜ਼ਿੰਦਗੀ 'ਚ ਕਮਾਈਆਂ ਆਪਣੇ ਬੱਚਿਆਂ ਨੂੰ ਦਿੱਤੀਆਂ, ਉਹਨਾਂ ਦਾ ਬੇਟਾ ਜਿਹੜਾ ਇਸ ਰਸਤੇ ਦੇ ਉੱਤੇ ਜਿਹੜਾ ਹੈ ਉਹ ਮਜ਼ਬੂਤੀ ਦੇ ਨਾਲ ਤੁਰਿਆ। ਉਹਨਾਂ ਦੀਆਂ ਫਿਊਨਰਲ ਡਿਟੇਲਸ ਅਜੇ ਨਹੀਂ ਨੇ ਕਿਉਂਕਿ ਤਾਜ਼ਾ ਹੀ ਇਹ ਵਾਕਿਆ ਹੋਇਆ। ਸੋ ਅਸੀਂ ਗੁਰੂ ਚਰਨਾਂ 'ਚ ਅਪੀਲ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਬਾਪੂ ਜੀ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਔਰ ਜਿਹੜੀਆਂ ਵੈਲਿਊਜ਼ ਪਰਿਵਾਰ ਦੇ ਵਿੱਚ ਔਰ ਸਿੱਖੀ ਵੈਲਿਊਜ਼ ਕੌਮੀ ਕਰ ਖਾਲਿਸਤਾਨ ਦੀ ਗੱਲ ਜਿਹਨਾਂ ਪਰਿਵਾਰਾਂ ਦੇ ਵਿੱਚ ਹੁੰਦੀ ਹੈ ਉਹਨਾਂ ਦੇ ਹੀ ਅੱਗੋਂ ਬੱਚੇ ਬੱਚੀਆਂ ਝੰਡਾ ਬਰਦਾਰ ਬਣਦੇ ਨੇ। ਔਰ ਮੈਂ ਸਮਝਦਾ ਵੀ ਅਸੀਂ ਭਾਵੇਂ ਜਿੰਨੇ ਮਰਜ਼ੀ ਮਜ਼ਬੂਤ ਹੋਈਏ ਪਰ ਇਹ ਐਮੋਸ਼ਨਲ ਪਲ ਹੁੰਦੇ ਨੇ, ਜਜ਼ਬਾਤੀ ਪਲ ਹੁੰਦੇ ਨੇ। ਮਾਂ ਬਾਪ ਦਾ ਵਿਛੋੜਾ ਕਿਸੇ ਵੀ ਹਾਲਤ ਦੇ ਵਿੱਚ ਕਿਤੇ ਵੀ ਤੁਸੀਂ ਇਸ ਨੂੰ ਹਿਊਮਨ ਨਸਲ ਨਾਲ ਹੀ ਜੋੜ ਕੇ ਦੇਖ ਸਕਦੇ ਹੋ। ਹਾਲਾਂ ਸਾਡੇ ਸਿੱਖੀ ਦੇ ਵਿੱਚ ਅਸੀਂ ਭਾਣਾ ਮੰਨਣਾ ਇਹ ਸਭ ਤੋਂ ਉੱਤਮ ਜਿਹੜਾ ਸਾਡੇ ਲਈ ਇਹ ਫਰਜ਼ ਇਹ ਹੁੰਦਾ ਵੀ ਭਾਣੇ ਦੇ ਵਿੱਚ ਜਿਉਣਾ। ਪਰ ਫਿਰ ਵੀ ਤੁਹਾਡੀਆਂ ਸਾਰੀਆਂ ਜੀਵਨ ਦੀਆਂ ਯਾਦਾਂ ਜਾਂ ਜੋ ਕੁਝ ਅਸੀਂ ਹੁੰਦੇ ਹਾਂ ਇਸ ਦੇ ਪਿੱਛੇ ਮਾਂ ਬਾਪ ਦੀ ਬਹੁਤ ਸਾਰੀ ਕਮਾਈ ਜੁੜੀ ਹੁੰਦੀ ਹੈ। ਕਮਾਈ ਕੋਈ ਫਾਈਨੈਂਸ਼ੀਅਲ ਤੱਕ ਮਹਿਦੂਦ ਨਹੀਂ ਹੈ, ਉਹ ਤਾਂ ਅਪਬ੍ਰਿੰਗਿੰਗ ਹੈ, ਲੇਕਿਨ ਜਿਹੜਾ ਵੈਲਿਊ ਸਿਸਟਮ ਹੈ ਔਰ ਅਸੀਂ ਜਿਹੜਾ ਜਿੱਥੇ ਵੀਰ ਜਗਦੀਪ ਸਿੰਘ ਨੂੰ ਮਹਾਰਾਜ ਹਿੰਮਤ ਦੇਣ, ਹੌਸਲਾ ਦੇਣ, ਇਵੇਂ ਹੀ ਜਿਹੜਾ ਵਿਦ ਡੈਡੀਕੇਸ਼ਨ ਇਸ ਸੇਵਾ ਦੇ ਵਿੱਚ ਉਹ ਲੱਗੇ ਰਹਿਣ। ਉੱਥੇ ਗੁਰੂ ਚਰਨਾਂ 'ਚ ਅਰਦਾਸ ਹੈ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਨ ਅਸੀ ਸੜੀਆਂ ਜੋ ਹੋਵੇ ਸਾਹਿਬ ਸੋ ਮੇਲ। ਸਤਿਗੁਰੂ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ। ਕਿਉਂਕਿ ਕੈਲੀਫੋਰਨੀਆ ਟ੍ਰਿਪ ਅਸੀਂ ਫਰਾਈਡੇ ਗਏ ਔਰ ਮੰਡੇ ਨਾਈਟ ਰੈਡ ਆਈ ਫਲਾਈਟ ਲੈ ਕੇ ਵਾਪਸ ਮੁੜੇ। ਇਸ ਪੀਰੀਅਡ 'ਚ ਜਿੱਥੇ ਫਰੀडम ਮਾਰਚ ਮੁੱਖ ਤੌਰ ਤੇ ਇਵੈਂਟ ਸੀ ਉੱਥੇ ਸਾਡਾ ਕਿਉਂਕਿ ਮੈਂ ਜਦੋਂ ਅਮਰੀਕਾ 'ਚ ਵੀ ਆਇਆ ਆਲਮੋਸਟ ਪਹਿਲੇ 6 ਸਾਲ ਬੇ ਏਰੀਆ 'ਚ ਹੀ ਜਿਹੜਾ ਨਿਵਾਸ ਸੀ। ਸੋ ਪੰਥਕ ਜਿਹੜੇ ਪਿੰਡ ਦੇ ਵਿੱਚ ਸੇਵਾ ਕਰਨ ਵਾਲੇ ਵੀਰ ਭੈਣਾਂ ਨੇ ਉਹਨਾਂ ਦੇ ਨਾਲ ਵੀ 1-to-1 ਮੁਲਾਕਾਤ ਕਰਨੀ ਜ਼ਰੂਰੀ ਹੁੰਦੀ ਹੈ। ਔਰ ਸਾਡੇ ਨਾਲ ਜੁੜਿਆ ਹੋਇਆ ਬਹੁਤ ਹੀ ਪਿਆਰਾ ਪਰਿਵਾਰ ਸਰਦਾਰ ਜਸਵੰਤ ਸਿੰਘ ਹੋਠੀ ਜਿਹੜੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਪ੍ਰਧਾਨ ਨੇ ਔਰ ਪੰਥਕ ਸੇਵਾਦਾਰ ਨੇ। ਪਹਿਲਾਂ ਸੈਨ ਹੋਜ਼ੇ ਗੁਰਦੁਆਰਾ ਸਾਹਿਬ 'ਚ ਮੁੱਖ ਸੈਕਟਰੀ ਦੇ ਤੌਰ ਤੇ ਲੰਬਾ ਵਕਤ ਉਹਨਾਂ ਨੇ ਸੇਵਾ ਨਿਭਾਈ। ਹੁਣ ਮਿਲਪੀਟਸ ਦੇ ਵਿੱਚ ਜਿਹੜਾ ਨਵਾਂ ਗੁਰਦੁਆਰਾ ਸਾਹਿਬ ਕੁਝ ਸਮਾਂ ਪਹਿਲਾਂ ਸਥਾਪਿਤ ਹੋਇਆ ਉਸ ਦੇ
ਮੁੱਖ ਸੇਵਾਦਾਰਾਂ ਚੋਂ ਵੀ ਨੇ। ਉਹਨਾਂ ਦਾ ਪਰਿਵਾਰ ਅੱਗੋਂ ਉਹਨਾਂ ਦਾ ਬੇਟਾ ਗੁਰਜੀਤ ਸਿੰਘ, ਬੱਚੀ ਮਨਦੀਪ ਕੌਰ ਔਰ ਉਹਨਾਂ ਦੇ ਪਤੀ ਹਰਪ੍ਰੀਤ ਸਿੰਘ ਜਿਹੜੇ ਸਾਡੇ ਨਾਲ ਖਾਸ ਪਿਆਰ ਕਰਦੇ ਨੇ ਪਹਿਲੇ ਦਿਨ ਤੋਂ ਹੀ, ਕਿਉਂਕਿ ਅਸੀਂ ਨਵੰਬਰ 1991 ਦੇ ਵਿੱਚ ਯੂਬਾ ਸਿਟੀ ਦਾ ਇਕੱਠ ਦੇ ਵਿੱਚ ਹੀ ਉਦੋਂ ਮੈਂਬਰ ਪੰਥਕ ਕਮੇਟੀ ਜਥੇਦਾਰ ਸਤਿੰਦਰਪਾਲ ਸਿੰਘ ਉਹਨਾਂ ਨੇ ਐਲਾਨ ਕੀਤਾ ਸੀ ਖਾਲਿਸਤਾਨ ਅਫੇਅਰ ਸੈਂਟਰ ਦਾ, ਔਰ ਸਾਨੂੰ ਪੰਥਕ ਕਮੇਟੀ ਵੱਲੋਂ ਸਪੋਕਸਪਰਸਨ ਦੀ ਸੇਵਾ ਦਿੱਤੀ ਗਈ ਸੀ। ਸੋ ਫਰਵਰੀ 1992 ਦੇ ਵਿੱਚ ਅਸੀਂ ਸੈਂਟਾ ਕਲੈਰਾ ਖਾਲਿਸਤਾਨ ਅਫੇਅਰ ਸੈਂਟਰ ਦਾ ਦਫ਼ਤਰ ਖੋਲ੍ਹਿਆ ਸੀ। ਉਹਦੇ 'ਚ ਵੀ ਸਰ ਸੰਤ ਸਿੰਘ ਹੋਠੀ ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਪਾਜੀ ਸੰਤ ਕਰਕੇ ਉਹਨਾਂ ਨੂੰ ਸਾਰੇ ਕਮੇਟੀ ਜਾਣਦੀ ਹੈ, ਉਹ ਸਾਡੇ ਮੁੱਢਲੇ ਸਪੋਰਟਰ 'ਚ ਪਹਿਲਾ ਕੰਪਿਊਟਰ ਉਹਨਾਂ ਰਾਹੀਂ ਆਇਆ, ਆਫਿਸ ਦਾ ਫਰਨੀਚਰ ਔਰ ਉਹ ਸਾਰਾ ਪਾਰਟ ਜਿਹੜਾ। ਸੋ ਇਸ ਵਾਰ ਵੀ ਉਹਨਾਂ ਦੀ ਬੱਚੀ ਮਨਦੀਪ ਕੌਰ ਨੇ ਬਿਫੋਰ ਸਾਡੇ ਜਾਣ ਤੋਂ ਕਿਹਾ ਸੀ ਕਿ ਵੀ ਤੁਸੀਂ ਖਾਣੇ ਦੇ ਉੱਤੇ ਆਉਣਾ ਸਾਡੇ ਘਰ। ਸੋ ਅਸੀਂ ਐਤਵਾਰ ਦੀ ਸ਼ਾਮ ਉਹਨਾਂ ਦੇ ਨਾਲ, ਜਿੱਥੇ ਉਹਨਾਂ ਦੇ ਹੋਰ ਮਿੱਤਰ ਵੀ ਉਹਨਾਂ ਨੇ ਘਰ ਬੁਲਾਏ ਹੋਏ ਸੀ, ਸੋ ਬੜੇ ਇੱਜ਼ਤ ਔਰ ਪਿਆਰ ਦੇ ਨਾਲ ਉਹ ਵਿਊਅਰ ਵੀ ਨੇ TV 84 ਦੇ, ਖੁਦ ਵੀ ਐਜ਼ ਏ ਐਕਟਿਵਿਸਟ ਉਹਨਾਂ ਦਾ ਇਸ ਕਪਲ ਦਾ ਰੋਲ ਹੈ। ਬੜੇ ਪਿਆਰੇ ਇਹਨਾਂ ਦੇ ਅੱਗੋਂ ਬੱਚੇ ਨੇ ਜਿਨ੍ਹਾਂ ਨੂੰ ਇਹ ਸਿੱਖੀ ਵੈਲਿਊਜ਼, ਕੌਮੀ ਵੈਲਿਊਜ਼ ਦੇ ਰਹੇ ਨੇ। ਸੋ ਅਸੀਂ ਅੱਜ ਦਾ ਪ੍ਰੋਗਰਾਮ ਇਸ ਪਰਿਵਾਰ ਵੱਲੋਂ ਹੀ ਸਪਾਂਸਰ ਹੈ, ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜਿਵੇਂ ਮੈਂ ਮੈਂਸ਼ਨ ਕੀਤਾ ਕਿ ਵਾਸ਼ਿੰਗਟਨ DC ਦੇ ਵਿੱਚ ਵੀ ਬਹੁਤ ਜ਼ੋਰਦਾਰ ਰੈਲੀ ਹੋਈ ਇਸ ਵਾਰ, ਕਿਉਂਕਿ ਬੜੀ ਡੈਡੀਕੇਸ਼ਨ ਨਾਲ ਸਰ ਬਲਵਿੰਦਰ ਸਿੰਘ ਚੱਠਾ, ਭਾਈ ਨਰਿੰਦਰ ਸਿੰਘ ਔਰ ਭਾਈ ਹਿੰਮਤ ਸਿੰਘ ਹੋਰਾਂ ਨੇ ਵੀ ਫਰੀਸ ਕ੍ਰਾਸ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਬਿਹਾਫ ਦੇ ਉੱਤੇ ਫੁੱਲ ਬੈਕਿੰਗ ਕੀਤੀ। ਬੱਸਿਸ ਇੱਥੋਂ ਵੀ ਨਿਊਯਾਰਕ ਤੋਂ ਦੂਸਰੀਆਂ ਥਾਵਾਂ ਤੋਂ ਵੀ ਗਈਆਂ। ਸਿੱਖਸ ਫਾਰ ਜਸਟਿਸ ਦੀ ਵੀ ਪੂਰੀ ਟੀਮ ਜਿਹੜੀ ਹੈ ਉਹਨਾਂ ਨੇ ਐਫਰਟ ਕੀਤਾ। ਲੋਕਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਔਰ ਬਾਕੀ ਸਾਰੇ ਇੱਕ ਕਲੈਕਟਿਵ ਐਫਰਟ ਸੀ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਬੇਸ਼ੱਕ ਪ੍ਰੋਟੈਸਟ ਅਸੀਂ ਇੱਥੇ ਵੀ ਕਰਦੇ ਹਾਂ, UN ਦੇ ਬਾਹਰ ਵੀ ਇੰਪੋਰਟੈਂਟ ਹੁੰਦਾ ਹੈ, ਇੰਡੀਅਨ ਕੌਂਸੂਲੇਟ ਦੇ ਬਾਹਰ ਵੀ, ਲੇਕਿਨ ਵਾਸ਼ਿੰਗਟਨ DC 'ਚ ਐਮਬੈਸੀ ਦੇ ਬਾਹਰ ਜਿਹੜੀ ਰੈਲੀ ਔਰ ਦਰਸ਼ਕ ਪਿਕਚਰਸ ਦੇਖ ਸਕਦੇ ਨੇ, ਉਸ ਦੀ ਇੱਕ ਆਪਣੀ ਅਹਿਮੀਅਤ ਹੁੰਦੀ ਹੈ। ਸੋ ਇਸ ਵਾਰ ਸਾਰਿਆਂ ਦੇ ਸਾਂਝੇ ਐਫਰਟ ਨਾਲ ਬੜੀ ਕਾਮਯਾਬ ਇਵੈਂਟ ਰਹੀ। ਮੈਂ ਮਿਸ ਕੀਤਾ ਕਿਉਂਕਿ ਉਹੀ ਦਿਨ ਜਿਹੜਾ ਉਹ ਸੈਨ ਫਰਾਂਸਿਸਕੋ ਦੇ ਵਿੱਚ ਇਵੈਂਟ ਸੀ। ਇਸੇ ਤਰ੍ਹਾਂ ਹੀ ਸਰ ਗੁਰਨਾਮ ਸਿੰਘ ਜੀ ਨੇ ਇੰਡੀਆਨਾ ਤੋਂ ਦੱਸਿਆ, ਹਾਲਾਂ ਮੇਰੇ ਕੋਲ ਸ਼ਿਕਾਗੋ ਦੀ ਡਿਟੇਲ ਰਿਪੋਰਟ ਨਹੀਂ ਹੈ, ਉੱਥੇ ਭਾਈ ਮੱਖਣ ਸਿੰਘ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹਰ ਸਾਲ ਐਫਰਟ ਕਰਦੇ ਨੇ। ਸ਼ੁਰੂ ਦੇ ਵਿੱਚ ਮੈਂ ਵੀ ਜਾਂਦਾ ਰਿਹਾ, ਪਰ ਹੁਣ ਉਹੀ ਤਰੀਕ ਹੁੰਦੀ ਹੈ ਕਲੈਸ਼ਿੰਗ, ਔਰ ਉੱਥੇ ਵੀ ਜ਼ੋਰਦਾਰ ਜਿਹੜਾ ਹੈ ਉਹ ਪ੍ਰੋਟੈਸਟ ਹੋਇਆ। ਈਵਨ ਇੰਡੀਆਨਾ ਤੋਂ ਜਿੱਥੇ ਭਾਈ ਬਲਵਿੰਦਰ ਸਿੰਘ ਖੱਖ ਜਿਹੜੇ ਮੁੱਖ ਸੇਵਾਦਾਰ ਵੀ ਨੇ ਗੁਰੂ ਹਰਗੋਬਿੰਦ ਸਾਹਿਬ ਗੁਰਦੁਆਰਾ ਗ੍ਰੀਨਵੁੱਡ ਦੇ, ਉਹਨਾਂ ਦੀ ਅਗਵਾਈ ਦੇ ਵਿੱਚ ਇੰਡੀਆਨਾ ਤੋਂ ਵੀ ਵੀਰ ਪਹੁੰਚੇ ਔਰ ਕਾਮਯਾਬੀ ਦੇ ਨਾਲ ਇਹ ਪਾਰਟ ਹੋਇਆ। ਇਸੇ ਤਰ੍ਹਾਂ ਸਾਡੇ ਵੀਰ ਸੁਰਿੰਦਰ ਹੋਰਾਂ ਨੇ UK ਦੇ ਵਿੱਚ ਜਿਹੜਾ ਵੱਡਾ ਪ੍ਰੋਟੈਸਟ ਹੋਇਆ ਉਸ ਦੀ ਵੀ ਰਿਪੋਰਟ ਭੇਜੀ ਹੈ, ਪਰ ਆਲਰੇਡੀ ਕਿਉਂਕਿ ਬਹੁਤ ਸਾਰੇ ਸੋਸ਼ਲ ਮੀਡੀਆ ਰਾਹੀਂ ਇਹ ਖਬਰ ਚਾਰ ਚੁਫੇਰੇ ਹੈ, ਮੈਂ ਇਸ ਵੇਰਵੇ ਦੇ ਵਿੱਚ ਨਹੀਂ ਜਾਵਾਂਗਾ। ਸੋ ਮੈਂ ਇਹ ਜ਼ਰੂਰ ਇਸ ਦੇ ਉੱਤੇ, ਕਿਉਂਕਿ ਅੱਜ ਜਦੋਂ 10 ਜੂਨ ਨੂੰ ਅਸੀਂ ਗੱਲ ਕਰ ਰਹੇ ਹਾਂ, ਆਲਮੋਸਟ ਉਹੀ ਦਿਨ ਅਜੇ ਚੱਲ ਰਹੇ ਨੇ। ਇਹ ਨਹੀਂ ਹੈ ਕਿ ਭਾਈ ਅਸੀਂ ਇਹ ਕਹੀਏ ਕਿ ਜੀ 1 ਜੂਨ ਨੂੰ ਸ਼ੁਰੂ ਹੋਇਆ ਤੇ 6 ਜੂਨ ਸੰਤਾਂ ਦੀ ਸ਼ਹਾਦਤ ਔਰ ਟੈਂਕਾਂ ਦੀ ਵਾਰ ਜਿਹੜੀ 5 ਔਰ 6 ਜੂਨ ਦੀ ਦਰਮਿਆਨੀ ਰਾਤ ਨੂੰ ਹੋਈ, ਉਸ ਤੋਂ ਬਾਅਦ ਗੱਲ ਮੁੱਕ ਗਈ। ਨਹੀਂ, ਕਿਵੇਂ ਈਵਨ ਗੋਲਾਬਾਰੀ ਅਗਲੇ ਦਿਨਾਂ 'ਚ ਵੀ ਜਾਰੀ ਰਹੀ। ਉਸ ਪੀਰੀਅਡ ਦੇ ਵਿੱਚ ਹੀ 2 ਦਿਨ ਦੇ 3 ਦਿਨ ਦੇ ਫਾਸਲੇ 'ਤੇ ਜਿਹੜਾ ਉਹ ਗਿਆਨੀ ਜ਼ੈਲ ਸਿੰਘ ਵਿਜ਼ਿਟ ਕਰਦਾ ਹੈ, ਇੰਦਰਾ ਗਾਂਧੀ ਵਿਜ਼ਿਟ ਕਰਦੀ ਹੈ। ਗਿਆਨੀ ਜ਼ੈਲ ਸਿੰਘ ਦੇ ਉੱਤੇ ਵੀ ਗੋਲੀ ਦਾਗੀ ਗਈ, ਹਾਲਾਂ ਉਹ ਬਚ ਗਿਆ। ਔਰ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਲੇਟਰ ਔਨ 7 ਔਰ 8 ਨੂੰ ਜਿਹੜਾ ਸਿੱਖ ਰੈਫਰੈਂਸ ਲਾਇਬ੍ਰੇਰੀ, ਜਿਸ ਦੇ ਸੈਂਕੜਿਆਂ ਟਰੰਕ ਭਰ ਕੇ ਜਿਹੜਾ ਉਹ ਖਜ਼ਾਨਾ ਸਾਡਾ ਇਤਿਹਾਸਕ ਅਨਮੋਲ ਖਜ਼ਾਨਾ ਜਿਹੜਾ ਘੱਲੂਘਾਰਿਆਂ 'ਚੋਂ ਔਰ 47 ਦੇ ਪਾਗਲਪਨ ਦੇ ਦੌਰ 'ਚੋਂ ਵੀ ਦੂਸਰੇ ਪਾਸਿਓਂ ਸੇਫ ਹੋ ਕੇ ਪਹੁੰਚਿਆ। ਹੁਕਮਨਾਮੇ 1800 ਦੇ ਕਰੀਬ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ ਲਿਖਤ ਬੀੜਾਂ, ਉਹ ਸਾਰਾ ਖਜ਼ਾਨਾ ਸਾਡਾ ਲੁੱਟਿਆ। ਫੌਜ ਆਕੂਪਾਈਂਗ ਫੋਰਸ ਦੇ ਤੌਰ ਦੇ ਉੱਤੇ ਜਿਹੜੀ ਆ ਉਹ ਰਹੀ, ਕਈ ਮਹੀਨੇ ਰਹੀ, ਔਰ ਕੀ ਕੁਛ ਅੰਦਰ ਹੋਇਆ ਉਸ ਬਾਰੇ ਇੰਨਾ ਕੁਛ ਹੁਣ ਸਾਹਮਣੇ ਆ ਰਿਹਾ ਜਿਸ ਨੂੰ ਤੁਸੀਂ ਨਾ ਬਹੁਤ ਵਾਰੀ ਬਿਨਾਂ ਜਜ਼ਬਾਤੀ ਹੋਇਆ ਨਾ ਪੜ੍ਹ ਸਕਦੇ ਹੋ ਨਾ ਬਿਆਨ ਸਕਦੇ ਹੋ। ਪਰ ਇੱਕ ਗੱਲ ਬੜੀ ਕਲੀਅਰ ਸੀ ਕਿ ਇੰਡੀਅਨ ਸਟੇਟ ਨੇ ਇਹ ਸਮਝਿਆ ਸੀ ਕਿ ਉਹਨਾਂ ਨੇ
ਜਿਹੜਾ ਭਰਮ ਕਦੇ ਮੱਸੇ ਰੰਗੜ ਰਾਹੀਂ ਮੁਗਲਿਆ ਹਕੂਮਤ ਨੇ ਪਾਲਿਆ ਸੀ, ਅਹਿਮਦ ਸ਼ਾਹ ਅਬਦਾਲੀ ਨੇ ਵੱਡਾ ਘੱਲੂਘਾਰਾ ਵਰਤਾ ਕੇ ਫਿਰ ਆ ਕੇ ਦਰਬਾਰ ਸਾਹਿਬ ਔਰ ਅਕਾਲ ਤਖਤ ਸਾਹਿਬ ਨੂੰ ਬਾਰੂਦ ਦੇ ਕੁੱਪਿਆਂ ਦੇ ਨਾਲ ਉਡਾ ਕੇ ਢਾਹ ਢੇਰੀ ਕਰਕੇ ਇਹ ਸਮਝਿਆ ਸੀ ਕਿ ਭਾਈ ਅਸੀਂ ਸਿੱਖਾਂ ਨੂੰ ਫਿਜ਼ੀਕਲ ਵੀ ਮਾਰ ਮਾਰੀ ਹੈ ਔਰ ਇਹਨਾਂ ਦੇ ਆਸਥਾ ਦੇ, ਵਿਸ਼ਵਾਸ ਦੇ, ਫੇਥ ਦੇ ਸੋਮੇ ਨੂੰ ਜਿਹੜਾ ਹੈ ਉਹ ਬੇਅਦਬ ਕਰਕੇ ਅਸੀਂ ਇਹਨਾਂ ਵਿਚਲੇ ਫੇਥ ਨੂੰ ਵੀ ਜਿਹੜਾ ਹੈ ਉਹ ਹਰਟ ਕੀਤਾ। ਪਰ ਸ਼ਾਇਦ ਨਾ ਮੁਗਲ ਸਮਝੇ ਨਾ ਅਫਗਾਨ ਸਮਝੇ ਔਰ 222 ਵਰਿਆਂ ਬਾਅਦ ਜੋ ਕੁਝ ਜੂਨ 84 ਦੇ ਪਹਿਲੇ ਹਫਤੇ ਹੋਇਆ, ਕਿਉਂਕਿ ਅਸੀਂ 1762 ਦੀ ਗੱਲ ਕਰਦੇ ਹਾਂ ਜਦੋਂ ਕਿ ਅਬਦਾਲੀ ਨੇ ਦਰਬਾਰ ਸਾਹਿਬ ਲਾਸਟ ਟਾਈਮ ਸੀ, ਔਰ ਠੀਕ ਜਿਹੜਾ ਉਹ 222 ਵਰਿਆਂ ਬਾਅਦ ਜੂਨ ਦੇ ਪਹਿਲੇ ਹਫਤੇ 1984 ਚ ਇੰਦਰਾ ਗਾਂਧੀ ਔਰ ਕੱਲਾ ਹੀ ਨਹੀਂ ਕਿ ਕਾਂਗਰਸ ਦਾ ਕਾਰਾ ਸੀ, ਇਸ ਤੇ ਤਾਂ ਹੁਣ ਉਹ LK ਅਡਵਾਨੀ ਦੀ ਆਪਣੀ ਲਿਖਤ ਹੋਏ ਆਟੋਬਾਇਓਗ੍ਰਾਫੀ ਜਿਸ 'ਚ ਉਹਨੇ ਕਿਹਾ ਵੀ ਉਹਨੇ ਕਿਵੇਂ ਜਿਹੜਾ ਉਹ ਇੰਦਰਾ ਗਾਂਧੀ ਨੂੰ ਤਿਆਰ ਕੀਤਾ ਇਸ ਹਮਲੇ ਦੇ ਲਈ। ਫਿਰ ਉਸ ਤੋਂ ਪਹਿਲਾਂ ਭਾਰਤੀ ਲੋਕ ਦਲ ਔਰ BJP ਦੀਆਂ ਜਿਹੜੀਆਂ ਬੋਟ ਕਲੱਬ ਦੀਆਂ ਰੈਲੀਜ਼, ਉਹਨਾਂ ਦੀਆਂ ਖਬਰਾਂ ਮੀਡੀਆ ਕਿ ਭਾਈ ਫੌਜ ਭੇਜੋ, CRPF ਔਰ ਦੂਸਰੇ ਜਿਹੜੇ ਨੇ ਪੈਰਾਮਿਲਟਰੀ ਫੋਰਸਿਸ ਆਪਣਾ ਕੰਮ ਠੀਕ ਨਹੀਂ ਕਰ ਰਹੇ ਸਾਰੇ। ਸੋ ਉਸ ਸਾਰੇ ਦਾ ਨਤੀਜਾ ਸੀ ਕਿ ਵੀ ਅਲਟੀਮੇਟਲੀ ਜਿਹੜੀ ਜੇ ਕਹਿਣਾ ਹੋਏ ਕਿ ਮੈਜੋਰੀਟੇਰੀਅਨਿਜ਼ਮ ਦੇ ਉਸ ਮੁਲਕ ਦੇ ਵਿੱਚ ਹਿੰਦੂ, ਭਾਵੇਂ ਉਹ ਬ੍ਰਾਹਮਣ ਸੀ ਤੇ ਭਾਵੇਂ ਉਹ ਸ਼ੂਦਰ ਸੀ ਤੇ ਭਾਵੇਂ ਉਹ ਬੈਕਵਰਡ ਕਲਾਸ ਸੀ ਜਾਂ ਭਾਵੇਂ ਉਹ ਕੋਈ ਹੋਰ ਸੀ, ਜੇ ਅਸੀਂ ਉਹਦਾ ਅੰਦਾਜ਼ਾ ਤੁਸੀਂ ਸਪੋਰਟ ਇਹੀ ਅੰਦਾਜ਼ਾ ਲਾ ਸਕਦੇ ਹੋ ਕਿਉਂਕਿ ਦਸੰਬਰ 1984 ਦੇ ਵਿੱਚ ਇਲੈਕਸ਼ਨ ਹੁੰਦੀ ਹੈ ਪਾਰਲੀਮੈਂਟ ਦੀ, 31 ਅਕਤੂਬਰ ਨੂੰ ਇੰਦਰਾ ਗਾਂਧੀ ਸਜ਼ਾ ਯਾਫਤਾ ਹੁੰਦੀ ਹੈ, ਦਸੰਬਰ ਦੇ ਵਿੱਚ ਇਲੈਕਸ਼ਨਸ ਹੁੰਦੀਆਂ ਨੇ ਔਰ ਰਾਜੀਵ ਗਾਂਧੀ 3/4 ਸੀਟਾਂ ਪਾਰਲੀਮੈਂਟ ਦੀਆਂ ਜਿੱਤਦਾ, ਜਿਹੜੀਆਂ ਕਦੇ ਉਹਦੇ ਨਾਨੇ ਨੂੰ ਵੀ ਨਹੀਂ ਸੀ ਮਿਲੀਆਂ, ਨਹਿਰੂ ਨੂੰ, ਜਿਹਨੇ ਪਹਿਲੀ ਇਲੈਕਸ਼ਨ 1952 ਦੇ ਵਿੱਚ ਕਰਵਾਈ। ਕਿਉਂਕਿ ਇਹ ਆਪਣੇ ਆਪ ਦੇ ਵਿੱਚ ਗੱਲ ਕੱਲੀ ਇਹ ਨਹੀਂ ਹੈ ਵੀ 30,000 ਦੇ ਕਰੀਬ ਸਿੱਖ ਜਿਨ੍ਹਾਂ ਦੇ ਹੁਣ ਮਤੇ ਜਿਹੜੇ ਨੇ ਇਸ ਨੰਬਰ ਨੂੰ ਲੈ ਕੇ ਨਿਊ ਜਰਸੀ ਔਰ ਦੂਸਰੀਆਂ ਸਟੇਟਾਂ ਨੇ ਪਾਸ ਕੀਤੇ ਹੋਏ ਨੇ ਕਿ 30,000 ਤੋਂ ਜ਼ਿਆਦਾ ਸਿੱਖਾਂ ਦਾ ਕੋਲਡ ਬਲੱਡਡ ਮਰਡਰ ਕੀਤਾ ਗਿਆ। ਪਰ ਤੁਸੀਂ ਉਸ ਮੈਜੋਰਿਟੀ ਦੀ ਜ਼ਹਿਨੀਅਤ ਦੇਖੋ ਕਿ ਉਹਨਾਂ ਨੇ ਉਸ ਦੇ ਉੱਤੇ ਸਟੈਂਪ ਲਾਈ। ਹਾਲਾਂ ਉਸ ਜ਼ਮਾਨੇ 'ਚ ਅਸੀਂ ਉਹਨਾਂ ਨੂੰ ਵੀ ਐਕਨੋਲੇਜ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਅਹੁਦੇ ਛੱਡੇ, ਜਿਨ੍ਹਾਂ ਨੇ ਆਪਣੇ ਤਮਗੇ ਜਿਹੜੇ ਆਨਰ ਉਹਨਾਂ ਨੂੰ ਦਿੱਤੇ ਹੋਏ ਸੀ ਉਹ ਵਾਪਸ ਕੀਤੇ, ਜਿਨ੍ਹਾਂ 'ਚ ਡਾਕਟਰ ਗੰਡਾ ਸਿੰਘ ਹਿਸਟੋਰੀਅਨ, ਭਗਤ ਪੂਰਨ ਸਿੰਘ ਪਿੰਗਲਵਾੜਾ, ਖੁਸ਼ਵੰਤ ਸਿੰਘ ਜਰਨਲਿਸਟ, ਭਾਵੇਂ ਉਹਦੀਆਂ ਲਿਖਤਾਂ ਪਹਿਲਾਂ ਜਾਂ ਬਾਅਦ ਕੀ ਨੇ ਉਹਦੇ 'ਚ ਅਸੀਂ ਨਹੀਂ ਜਾਣਦੇ, ਪਰ ਜਿਹੜਾ ਕਿਸੇ ਨੇ ਕੀਤਾ ਉਹਦਾ ਡਿਊ। ਸਾਧੂ ਸਿੰਘ ਹਮਦਰਦ ਅਜੀਤ ਦਾ ਫਾਊਂਡਰ, ਔਰ ਇਸੇ ਤਰ੍ਹਾਂ ਹਰਿੰਦਰ ਸਿੰਘ ਜਿਹੜੇ ਨਾਰਵੇ ਦੇ ਵਿੱਚ ਚਾਰਜ ਡੀ ਅਫੇਅਰ ਐਂਬੈਸਡਰ ਵਾਂਗ ਹੁੰਦਾ ਉਹ ਸੀ, ਉਹਨਾਂ ਨੇ ਆਪਣਾ IFS ਇੰਡੀਅਨ ਫੋਰਨ ਸਰਵਿਸ ਦਾ ਅਹੁਦਾ ਛੱਡਿਆ। ਸਰ ਸਿਮਰਨਜੀਤ ਸਿੰਘ ਮਾਨ ਜਿਹਨਾਂ ਦੀ 17-18 ਸਾਲ ਦੀ ਨੌਕਰੀ ਸੀ IPS ਦੀ, ਬੰਬੇ ਦੇ ਵਿੱਚ ਸਨ, ਉਹਨਾਂ ਨੇ ਕੀਤਾ ਔਰ ਬਾਅਦ ਦੇ ਵਿੱਚ 5 ਸਾਲ ਉਹਨਾਂ ਨੇ ਕੈਦ ਵੀ ਕੱਟੀ। ਸੋ ਅੱਜ ਜਦੋਂ ਕੋਈ ਉੱਠ ਕੇ ਜਿਹੜਾ ਜਿਸ ਲੈਵਲ ਦੇ ਉੱਤੇ ਵੀ ਕਰਦਾ, ਠੀਕ ਹੈ ਉਹਨਾਂ ਦੀਆਂ ਕਈ ਵਾਰ ਬਿਆਨਾਂ ਦੇ ਨਾਲ ਜਾਂ ਨੀਤੀਆਂ ਨਾਲ ਕੋਈ ਮਤਭੇਦ ਕਿਸੇ ਨੂੰ ਹੋ ਸਕਦਾ ਹੈ, ਲੇਕਿਨ ਜਿਹੜੀ ਖੁੱਲੀ ਕਿਤਾਬ ਹੁੰਦੀ ਹੈ ਜਾਂ ਜਿਹੜੇ ਇਤਿਹਾਸ ਦੇ ਚੈਪਟਰ ਸਪਸ਼ਟ ਹੁੰਦੇ ਨੇ ਉਹਨਾਂ ਦੇ ਉੱਤੇ ਜੇ ਤੁਸੀਂ ਕਿਸੇ ਨੂੰ ਉਹਦਾ ਡਿਊ ਨਹੀਂ ਦਿੰਦੇ ਤੇ ਇਹ ਇੱਕ ਬੇਈਮਾਨੀ ਹੁੰਦੀ ਹੈ। ਸੋ ਇਸੇ ਤਰ੍ਹਾਂ ਭਗਤ ਪੂਰਨ ਸਿੰਘ ਜਿਹੜੇ ਬਿਲਕੁਲ ਨੌਨ ਸਿਆਸੀ, ਗਾਂਧੀ ਦੇ ਰਾਹ 'ਤੇ ਤੁਰਨ ਵਾਲੇ, ਬਿਲਕੁਲ ਖੱਦਰ ਦੇ ਕੱਪੜੇ ਔਰ ਪਿੰਗਲਾਂ ਦੀ ਜਿਹੜੀ ਹੈ ਸੇਵਾ ਕਰਨ ਵਾਲੇ, ਤੁਸੀਂ ਉਹਨਾਂ ਦਾ ਜਦੋਂ ਉਹਨਾਂ ਨੇ ਦੇਖਦੇ ਹੋ ਰਾਸ਼ਟਰਪਤੀ ਨੂੰ ਜਿਹੜਾ ਲਿਖਿਆ ਜਦੋਂ ਉਹਨਾਂ ਨੇ ਆਪਣਾ ਪਦਮ ਸ਼੍ਰੀ ਅਵਾਰਡ ਵਾਪਸ ਕੀਤਾ ਤੇ ਉਹਨਾਂ ਨੇ ਕਿਹਾ ਕਿ ਵੀ ਮੈਂ ਕੁਝ ਦਿਨ ਵੇਟ ਕੀਤਾ ਕਿਉਂਕਿ ਮੈਂ ਪੜਤਾਲ ਕਰਨਾ ਚਾਹੁੰਦਾ ਸੀ ਕਿ ਵੀ ਕੀ ਹੋਇਆ। ਉਸ ਤੋਂ ਬਾਅਦ ਉਹਨਾਂ ਨੇ ਕੀਤਾ ਔਰ ਫਿਰ ਇਸ ਸਾਰੇ ਦੇ ਵਿੱਚ ਮੈਨੂੰ ਬਹੁਤ ਵਾਰ ਲੱਗਦਾ ਕਿ ਜੂਨ 84 ਦੇ ਹੁਣ ਬਹੁਤ ਸਾਰੇ ਆਸਪੈਕਟ ਡਿਸਕਸ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਬਹਾਦਰੀ ਦਾ ਆਸਪੈਕਟ ਵੀ ਹੈ ਵੀ ਜਿਹਦੇ 'ਚ ਸੰਤ ਪਿੰਡਰਾਂਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਲਾਸਟ ਬ੍ਰੈਥ ਐਂਡ ਬੁਲਟ, ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਜੂਝੇ। ਅੰਦਰਲੇ ਸਿੰਘਾਂ ਦੀ ਬਹਾਦਰੀ ਦੀ ਗੱਲ ਵੀ ਹੈ। ਹੁਣ ਜਿਹੜੀਆਂ ਸਿੱਖ ਬੀਬੀਆਂ ਨੇ ਵੀ ਇਸ ਕੰਟਰੀਬਿਊਟ ਕੀਤਾ ਉਹਨਾਂ ਦਾ ਜ਼ਿਕਰ ਵੀ ਹੈ। ਸਿੱਖ ਹਿਸਟਰੀ ਦਾ ਖਜ਼ਾਨਾ ਲੁੱਟ ਲੈਣ ਦੀ ਗੱਲ ਵੀ ਹੈ। ਪਰ ਜਿਹੜੀ ਸਭ ਤੋਂ ਘੱਟ ਡਿਸਕਸ ਹੁੰਦੀ ਹੈ ਉਹ ਧਰਮੀ ਫੌਜੀਆਂ ਦੀ
ਕੁਰਬਾਨੀ ਹੈ। ਬਿਲਕੁਲ। ਹਾਲਾਂ ਇੰਟਰਨੈਸ਼ਨਲਾਈਜ਼ ਕਰਨ 'ਚ ਦੋ ਚੀਜ਼ਾਂ ਨੇ ਬਹੁਤ ਵੱਡਾ ਰੋਲ ਅਦਾ, ਜਿਹੜੇ ਅਵਾਰਡ ਵਾਪਸ ਕਰਨੇ ਸੀ, ਕਿਉਂਕਿ ਉਸ ਵੇਲੇ ਸਿਰਫ BBC ਸੀ ਜਿਹਦੇ ਤੇ ਅਸੀਂ ਰਿਲਾਈ ਕਰਦੇ ਸੀ। ਮੈਨੂੰ ਯਾਦ ਹੈ ਅਸੀਂ ਵੀ ਜਿਹੜਾ ਖਬਰਾਂ ਉਹਦੇ ਵੱਲ ਹੀ ਦੇਖ, ਔਰ ਜਦੋਂ ਇਹ ਖਬਰ ਆਈ ਕਿ ਭਾਈ ਉੱਥੋਂ ਰਾਮਗੜ੍ਹ ਤੋਂ ਔਰ ਫਲਾਂ ਥਾਵਾਂ ਸਭ ਤੋਂ ਜ਼ਿਆਦਾ ਤਾਂ ਬਾਗੀ ਫੌਜੀ ਤਾਂ ਉੱਥੋਂ ਨਿਕਲੇ 4000 ਤੋਂ ਜ਼ਿਆਦਾ, ਔਰ ਇਹਨੇ ਦੁਨੀਆ ਭਰ ਦੇ ਵਿੱਚ ਜਿਹੜੀ ਹੈ ਕਿ ਜਿਹੜੀ ਫੌਜ ਦਾ ਰੈਬੈਲੀਅਨ ਸੀ, ਇਹ ਪਹਿਲੀ ਵਾਰ ਹੋਇਆ ਉਸ ਧਰਤੀ ਦੇ ਉੱਤੇ। ਅੰਗਰੇਜ਼ਾਂ ਦੇ ਖਿਲਾਫ ਵੀ ਛੋਟਾ ਮੋਟਾ ਸੀ ਕਿ ਜੀ ਉਹ ਸੈਕੰਡ ਵਰਲਡ ਵਾਰ ਵੇਲੇ ਨੇਵਲ ਵਾਲਿਆਂ ਨੂੰ ਚੜਾਉਣ ਲੱਗੇ, ਉਹਨਾਂ ਕਿਹਾ ਜੀ ਅਸੀਂ ਨਹੀਂ ਚੜ੍ਹਨਾ ਜਾਂ ਦੂਜਾ ਨਹੀਂ। ਜਿਹੜੀ ਆਜ਼ਾਦ ਹਿੰਦ ਫੌਜ ਦਾ ਬਹੁਤ ਵਾਰ ਜ਼ਿਕਰ ਹੁੰਦਾ ਹੈ ਕਿ ਜਨਰਲ ਮੋਹਨ ਸਿੰਘ ਨੇ ਬਣਾਈ ਜਾਂ ਸੁਭਾਸ਼ ਚੰਦਰ ਬੋਸ ਨੇ ਬਣਾਈ, ਉਹ ਤਾਂ ਆਲਰੇਡੀ ਜਿਹੜੇ ਨੇ ਉਹ ਕੋਈ ਭਾਰਤੀ ਫੌਜ ਦੇ ਵਿੱਚ ਬਗਾਵਤ ਨਹੀਂ ਸੀ ਹੋਈ। ਉਹ ਜਿਹੜੇ ਜਾਪਾਨ ਨੇ ਜੰਗੀ ਕੈਦੀ ਫੜੇ ਬ੍ਰਿਟਿਸ਼ ਆਰਮੀ ਦੇ ਸਿੰਗਾਪੁਰ ਆਪਣੀ ਆਪਰੇਸ਼ਨ ਦੇ ਵਿੱਚ ਜਾਂ ਦੂਜੇ, ਉਹਨਾਂ ਨੂੰ ਹੀ ਜਨਰਲ ਮੋਹਨ ਸਿੰਘ ਦੇ ਹਵਾਲੇ ਕੀਤਾ ਸੀ। ਜਨਰਲ ਮੋਹਨ ਸਿੰਘ ਵੀ ਫੌਜੀ ਕੈਦੀ ਸੀ ਜਾਪਾਨੀਆਂ ਦਾ, ਸੋ ਉਹ ਤਾਂ ਜਾਪਾਨੀਆਂ ਨੇ ਬ੍ਰਿਟਿਸ਼ਰਸ ਦੇ ਖਿਲਾਫ, ਔਰ ਸੁਭਾਸ਼ ਚੰਦਰ ਬੋਸ ਨੇ ਜਾ ਕੇ ਉਹਦੀ ਕਮਾਂਡ ਲਈ ਜਨਰਲ ਮੋਹਨ ਸਿੰਘ ਤੋਂ। ਸੋ ਇਹ ਨਹੀਂ ਸੀ ਕਿ ਵੀ ਬ੍ਰਿਟਿਸ਼ ਫੌਜ ਦੇ ਵਿੱਚ ਜਿਹੜੀ ਆ ਕੋਈ ਬਗਾਵਤ ਹੋ ਗਈ ਔਰ ਉਹਦੇ ਚੋਂ ਆਜ਼ਾਦ, ਨਾ ਉਹ ਸਾਰੇ ਪੋਲੀਟੀਕਲ ਪ੍ਰਿਜ਼ਨਰ ਆਫ ਵਾਰ ਸੀਗੇ ਸਾਰੇ। ਸੋ ਇਹ ਪਹਿਲੀ ਵਾਰ ਸੀ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਧਰਮੀ ਫੌਜੀ ਜਿਹਦੇ ਲਈ ਬਿਲਕੁਲ ਠੀਕ ਨਾਂ ਦਿੱਤਾ ਗਿਆ, ਉਹ ਰਾਮਗੜ੍ਹ ਹੋਏ, ਗੰਗਾ ਨਗਰ ਹੋਏ, ਪੁੰਛ ਹੋਏ, ਪੂਨਾ ਹੋਏ, ਨਾਰਥ ਈਸਟ ਹੋਏ, ਭਾਵੇਂ ਕਿਤੇ 50 ਨਿਕਲੇ ਕਿਤੇ 100 ਨਿਕਲੇ, ਗੰਗਾ ਨਗਰ 'ਚੋਂ ਵੀ 300-400 ਨੇ। ਸਭ ਤੋਂ ਵੱਡਾ ਪਾਰਟ ਜਿਹੜਾ ਸੀ ਉਹ ਰਾਮਗੜ੍ਹ ਤੋਂ ਸੀ, ਬਿਹਾਰ ਸਿੱਖ ਰੈਜੀਮੈਂਟਲ ਸੈਂਟਰ ਹੈ ਜਿੱਥੇ। ਲੇਕਿਨ ਜਿਹੜੀ ਉਹਨਾਂ ਦੀ ਕੁਰਬਾਨੀ ਹੈ, ਕਿੰਨੀਆਂ ਸ਼ਹੀਦੀਆਂ ਰਾਹ ਦੇ ਵਿੱਚ ਹੋਈਆਂ, ਕਿੰਨਿਆਂ ਦੀਆਂ ਜਿਹੜੇ ਬਿਲਕੁਲ ਪੈਨਸ਼ਨ ਦੇ ਨੇੜੇ ਬੈਠੇ ਸੀ ਉਹਨਾਂ ਦੀਆਂ ਪੈਨਸ਼ਨਾਂ ਜਾਂਦੀਆਂ ਲੱਗੀਆਂ, ਕਿੰਨਿਆਂ ਨੇ ਕੈਦਾਂ ਕੱਟੀਆਂ। ਲੇਕਿਨ ਇਸ ਸਾਰੇ ਦੇ ਨਾਲ ਉਹਨਾਂ ਨੇ ਇਹ ਦੱਸਿਆ, ਔਰ ਸਿੰਪਲ ਆਰਗੂਮੈਂਟ ਸੀ ਜਦੋਂ ਉਹਨਾਂ ਦੇ ਉੱਤੇ ਟਰਾਇਲ ਵੀ ਚੱਲਿਆ। ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਜਿਹੜੇ ਵੈਸਟਰਨ ਕਮਾਂਡ ਦੇ ਜਿਹੜੇ 1965 ਦੀ ਜੰਗ ਵੇਲੇ ਵੈਸਟਰਨ ਕਮਾਂਡ ਦੇ ਲੈਫਟੀਨੈਂਟ ਜਨਰਲ ਸੀ, ਇੰਚਾਰਜ ਸੀ, ਉਹਨਾਂ ਨੇ ਵੀ ਟੈਸਟੀਫਾਈ ਕੀਤਾ ਉਹਨਾਂ ਦੇ ਹੱਕ 'ਚ। ਉਹਨਾਂ ਨੇ ਕਿਹਾ ਵੀ ਦੇਖੋ, ਜਦੋਂ ਸਿੱਖ ਰੈਜੀਮੈਂਟ ਦੇ ਵਿੱਚ ਸਹੁੰ ਚੁਕਾਈ ਜਾਂਦੀ ਹੈ ਮੁਲਕ ਨਾਲ ਵਫਾਦਾਰੀ ਦੀ, ਕਿਹਦੀ ਪ੍ਰੈਜ਼ੈਂਸ ਚੁਕਾਈ ਜਾਂਦੀ ਹੈ? ਗੁਰੂ ਗ੍ਰੰਥ ਸਾਹਿਬ ਦੀ। ਤੇ ਜੇ ਗੁਰੂ ਗ੍ਰੰਥ ਸਾਹਿਬ ਅੰਡਰ ਅਟੈਕ ਹੈ, ਜਾਂ ਜਿਹੜਾ ਸਿੱਖ ਦਾ ਵਿਸ਼ਵਾਸ ਹੈ ਔਰ ਉਹਦਾ ਹਰਿਮੰਦਰ ਸਾਹਿਬ ਅੰਡਰ ਅਟੈਕ ਹੈ, ਤੇ ਤੁਸੀਂ ਉਹਨਾਂ ਤੋਂ ਕੀ ਐਕਸਪੈਕਟ ਕਰਦੇ ਹੋ ਵੀ ਉਹ ਕੀ ਕਰਨਗੇ? ਸੋ ਮੈਂ ਸਮਝਦਾ ਵੀ ਇਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਹੌਲੀ ਬਹੁਤ ਸਾਰਾ ਨੈਰੇਟਿਵ ਠੀਕ ਹੋਇਆ ਕਿ ਅਸੀਂ ਉਹਨਾਂ ਨੂੰ, ਜੋ ਬਹੁਤ ਵੱਡਾ ਯੋਗਦਾਨ ਹੈ ਧਰਮੀ ਫੌਜੀਆਂ ਦਾ। ਔਰ ਮੈਂ ਕਿਸੇ ਦੀ ਕਾਮੈਂਟਰੀ ਸੁਣ ਰਿਹਾ ਸੀ ਕਿ ਵੀ ਇਹ ਹਮਲੇ ਤੋਂ 3 ਹਫ਼ਤੇ ਪਹਿਲਾਂ 200-300 ਸਿੱਖ ਜਵਾਨ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਇਆ, ਔਰ ਉਹ ਜਿਹੜੇ ਨੇ ਉੱਥੋਂ ਹੀ, ਕਿਉਂਕਿ ਸੰਤਾਂ ਦੇ ਦਰਸ਼ਨ ਕਰਨ ਵੀ ਚਲੇ ਗਏ, ਬਹੁਤ ਸਾਰੇ ਸ਼ਾਇਦ ਯੂਨੀਫਾਰਮ 'ਚ ਹੀ ਹੋਣਗੇ ਜਾਂ ਯੰਗ ਮੈਨ ਅਜੇ ਰਿਕਰੂਟ ਜਿਹੜੇ ਸੀ ਫੌਜੀ ਬਣੇ, ਤੇ ਸੰਤਾਂ ਨੂੰ ਮਿਲੇ। ਸੰਤ ਕਹਿੰਦੇ ਆਓ ਭਾਈ ਆਓ, ਤੁਸੀਂ ਆਏ ਹੋ, ਤੁਸੀਂ ਫਿਰ ਵੀ ਆਉਣਾ ਇੱਥੇ, ਅੱਜ ਤੁਸੀਂ ਮਿਲ ਨਹੀਂ ਆਏ ਹੋ, ਤੁਸੀਂ ਹਮਲਾਵਰ ਹੋ ਕੇ ਆਓਗੇ, ਤੁਸੀਂ ਵੀ ਆਪਣੀ ਡਿਊਟੀ ਕਰ ਰਹੇ ਹੋਵੋਗੇ, ਪਰ ਇੱਕ ਗੱਲ ਦਾ ਧਿਆਨ ਰੱਖਣਾ, ਬੇਅਦਬੀ ਨਹੀਂ ਕਰਨੀ। ਸੋ ਮਤਲਬ ਇਹ ਹੈ ਕਿ ਉਹ ਕਹਿੰਦੇ ਨਹੀਂ ਬਾਬਾ ਜੀ ਅਸੀਂ ਤਾਂ ਤੁਹਾਡੇ ਦੀਦਾਰ, ਕਹਿੰਦੇ ਨਹੀਂ ਇਹ ਇਵੇਂ ਹੀ ਹੋਣਾ ਹੈ ਨਾ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਇਹ ਕੋਈ ਸੌਖਾ ਪਾਠ ਨਹੀਂ ਹੋਏਗਾ। ਜਿਨ੍ਹਾਂ ਨੇ ਇੱਕ ਪਾਸੇ ਵਫਾਦਾਰੀ ਦੀ ਸਹੁੰ ਚੁੱਕੀ ਹੋਈ ਹੈ, ਦੂਸਰੇ ਪਾਸੇ ਜਿਹੜੇ ਨੇ ਉਹ ਕਿਵੇਂ ਇਸ ਸਾਰੇ ਦੇ ਵਿੱਚ ਉਹਨਾਂ ਨੇ ਆਪਣਾ ਜਿਹੜਾ ਫੌਜੀਆਂ ਦਾ, ਧਰਮੀ ਫੌਜੀਆਂ ਦਾ ਯੋਗਦਾਨ ਵੀ ਬਹੁਤ ਵੱਡਾ ਯੋਗਦਾਨ ਹੈ। ਔਰ ਇਹ ਜਦੋਂ ਸਾਰਾ ਵਾਕਿਆ ਜਿਹੜਾ ਘੱਲੂਘਾਰੇ ਦਾ, ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਫੌਜ ਪੰਜਾਬ ਦੇ ਵਿੱਚ ਅਗਲੇ ਕਈ ਮਹੀਨੇ ਰਹੀ। ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ, ਇਕੱਲਾ ਇਹੀ ਨਹੀਂ ਸੀ ਕਿ ਦਰਬਾਰ ਸਾਹਿਬ ਜਾਂ 37 ਇਤਿਹਾਸਕ ਗੁਰਦੁਆਰੇ, ਅਗਲੇ ਮਹੀਨਿਆਂ ਦੇ ਵਿੱਚ ਜਿਹੜਾ ਉਹਨਾਂ ਨੇ ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਚੁਣ ਕੇ ਸਿੱਖ ਜਵਾਨੀ ਨੂੰ ਫੜਿਆ, ਮਾਰਿਆ, ਐਨਕਾਊਂਟਰ ਬਣਾਏ। ਉਸ ਜਿਹੜਾ ਉਹਨਾਂ ਦਾ ਹਮਲਾ ਸੀ ਜਿਹਨੂੰ ਉਹਨਾਂ ਨੇ ਆਪਰੇਸ਼ਨ ਦਾ ਨਾਮ ਦਿੱਤਾ, ਆਪਰੇਸ਼ਨ ਵੁੱਡ ਰੋਜ਼, ਜੰਗਲੀ ਗੁਲਾਬ। ਔਰ ਉਸ ਦਾ ਜਦੋਂ ਤੁਸੀਂ ਦੇਖਦੇ ਹੋ ਕਿ ਬਈ ਉਹ ਕਿਵੇਂ ਉਹਨੂੰ ਉਹਨਾਂ ਨੇ ਕੰਪਲੀਟ ਕੀਤਾ ਆਪਰੇਸ਼ਨ ਨੂੰ, ਉਹਦੀ ਸ਼ਨਾਖਤ ਕੀ ਸੀ। ਜਿਹੜਾ ਭਾਰਤੀ ਫੌਜ ਦਾ ਇੱਕ ਬਾਈ ਵੀਕਲੀ, ਜਿਹਨੂੰ ਫੋਰਟਨਾਈਟਲੀ ਬ੍ਰਿਟਿਸ਼ ਇੰਗਲਿਸ਼ ਕਹਿੰਦੇ ਨੇ, 15 ਰੋਜ਼ਾ ਉਹਨਾਂ ਦੀ ਪਬਲੀਕੇਸ਼ਨ ਬਾਤਚੀਤ ਹੈ, ਉਸ 'ਚ ਇਸ ਬਾਰੇ ਹਦਾਇਤਾਂ ਸੀ। ਕਿਉਂਕਿ ਬਿਹਾਰ ਦੇ ਜਾਂ ਦੱਖਣ ਦੇ ਜਿਹੜੇ ਫੌਜੀ ਲਿਆਂਦੇ ਹੋਏ ਸੀ, ਜਿਨ੍ਹਾਂ ਨੇ ਪੰਜਾਬ ਦੇ ਪਿੰਡਾਂ 'ਚ ਜਾ ਕੇ ਇਹ ਜਿਹੜਾ ਉਹ ਸਿੱਖ ਨੌਜਵਾਨੀ ਨੂੰ ਫੜਨਾ ਸੀ, ਉਹਨਾਂ ਨੂੰ
ਦੱਸਣਾ ਜ਼ਰੂਰੀ ਸੀ ਕਿ ਸਭ ਤੋਂ ਜ਼ਿਆਦਾ, ਕਿਉਂਕਿ ਇਹ ਐਨਮੀ ਦੀ ਲੈਂਗੁਏਜ ਹੁੰਦੀ ਹੈ। ਐਨਮੀ ਜਦੋਂ ਕਿਸੇ ਨੂੰ ਫੌਜ ਦੇ ਹਵਾਲੇ ਕਿਸੇ ਖਿੱਤੇ ਨੂੰ ਕੀਤਾ ਜਾਂਦਾ ਹੈ ਤਾਂ ਉਹਨੂੰ ਦੱਸਿਆ ਜਾਂਦਾ ਵੀ ਆਹ ਐਨਮੀ ਹੈ, ਆਹ ਉਹਦੀ ਪਛਾਣ ਹੈ। ਔਰ ਉਹਦੇ 'ਚ ਜਿਹੜਾ ਬਾਤਚੀਤ ਸੀ ਉਹਦੇ 'ਚ ਬੜਾ ਕਲੀਅਰ ਉਸ ਸਰਕੂਲਰ ਦੇ ਵਿੱਚ ਜਿਹੜਾ ਸਾਰੀਆਂ ਫੌਜੀ ਛਾਉਣੀਆਂ ਔਰ ਫੌਜੀ ਕੰਪਨੀਆਂ ਤੱਕ ਪਹੁੰਚਾਇਆ ਗਿਆ, ਉਹਦੇ 'ਚ ਸੀ ਕਿ ਇਹ few people are baptized in the name of religion. They wear a miniature kirpan round their neck and are called amritdharis. ਕਿ ਕੁਛ ਲੋਕਾਂ ਨੂੰ ਧਰਮ ਦੇ ਨਾਂ ਤੇ ਸਹੁੰ ਚੁਕਾਈ ਜਾਂਦੀ ਹੈ, ਉਹ ਛੋਟੀ ਕਿਰਪਾਨ ਗਲ ਦੇ ਦੁਆਲੇ ਪਾਉਂਦੇ ਨੇ ਤੇ ਉਹਨਾਂ ਨੂੰ ਅੰਮ੍ਰਿਤਧਾਰੀ ਕਿਹਾ ਜਾਂਦਾ ਹੈ। ਇਹ ਸ਼ਨਾਖਤ ਸੀ। ਫਿਰ ਸੀ ਐਨ ਅਪੀਲ, these amritdharis, they are very dangerous people. They may appear innocent from outside, but basically they are committed to arson, murder and loot. Any information about the whereabouts of amritdharis should be brought in the notice of nearby army authorities. It will be a great service to the Indian nation. ਕਿ ਇਹ ਅੰਮ੍ਰਿਤਧਾਰੀ ਦੇਖਣ ਨੂੰ ਭਾਵੇਂ ਭੋਲੇ ਭਾਲੇ ਲੱਗਣ, ਪਰ ਇਹ ਬਹੁਤ ਖੂੰਖਾਰ, ਖਤਰਨਾਕ, ਅਗਜ਼ਨੀ ਕਰਨ ਵਾਲੇ, ਬੜੇ ਜਿਹੜੇ ਨੇ ਉਹ ਬਲਵਈ ਨੇ। ਔਰ ਇਹਨਾਂ ਬਾਰੇ ਕੋਈ ਵੀ ਜਾਣਕਾਰੀ ਜਿਹੜੀ ਹੈ ਉਹ ਨੇੜੇ ਦੀ ਜਿਹੜੀ ਫੌਜੀ ਛਾਉਣੀ ਹੈ ਉਹਦੇ 'ਚ ਪਹੁੰਚਾਈ ਜਾਏ, ਔਰ ਇਹ ਬਹੁਤ ਵੱਡੀ ਤੁਹਾਡੀ ਸੇਵਾ ਹੋਏਗੀ, ਤੁਹਾਡੀ ਦੇਸ਼ ਭਗਤੀ ਹੋਏਗੀ। ਇਹਦੇ ਥੱਲੇ ਪੰਜਾਬ ਫਿਰ ਹਜ਼ਾਰਾਂ ਨੌਜਵਾਨ ਮਾਰੇ ਗਏ, ਹਜ਼ਾਰਾਂ ਉਹ ਸੀ ਜਿਹੜੇ ਬਾਰਡਰ ਪਾਰ ਕਰਕੇ ਗੁਆਂਢੀ ਮੁਲਕ ਦੇ ਵਿੱਚ ਗਏ। ਔਰ ਫਿਰ ਇਹਨਾਂ 42 ਸਾਲਾਂ ਦੀ ਕਹਾਣੀ ਇੱਕ ਜਾਂ ਦੂਸਰੇ ਤਰੀਕੇ ਦੇ ਨਾਲ, ਔਰ ਜਿਵੇਂ ਅਸੀਂ ਅਕਸਰ ਇਹ ਦੁਹਰਾਉਂਦੇ ਕਿ ਇਸ ਕਿਸਮ ਦਾ ਜ਼ੁਲਮ ਕਰਕੇ ਦਿੱਲੀ ਦੇ ਪਾਰਲੀਮੈਂਟ ਦੇ ਗਲਿਆਰਿਆਂ ਦੇ ਵਿੱਚ ਉਹਨਾਂ ਦੇ ਡਿਸੀਜਨ ਮੇਕਿੰਗ ਪਲੇਸਿਸ ਦੇ ਵਿੱਚ ਜੁਬੀਲੇਸ਼ਨ ਸੀ, ਹਰਸ਼ੋ ਉਲਾਸ ਦਾ ਮਾਹੌਲ ਸੀ। ਔਰ ਇਹ ਕਹਿੰਦੇ ਸੀ ਕਿ ਜੀ ਸਿੱਖ ਪੜ੍ਹਦੇ ਹੁੰਦੇ ਸੀ ਰਾਜ ਕਰੇਗਾ ਖਾਲਸਾ, ਪਰ ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਉਹ ਸਮਝਦੇ ਸੀ ਵੀ ਗੋਡੇ ਲਵਾ ਦਿੱਤੇ ਨੇ। ਦੂਜਾ ਫਿਰ ਸਾਡਾ ਸੈਲਿਊਟ ਸ਼ਹੀਦ ਬੇਅੰਤ ਸਿੰਘ, ਸਤਵੰਤ ਸਿੰਘ, ਕੇਰ ਸਿੰਘ, ਸਾਡੇ ਜਿੰਦੇ ਸੁੱਖੇ, ਦਿਲਾਵਰ ਸਿੰਘ, ਜਿਨ੍ਹਾਂ ਨੇ ਇਤਿਹਾਸ ਸਿਰਜਿਆ। ਔਰ 42 ਸਾਲਾਂ ਬਾਅਦ ਜਦੋਂ ਕਿ ਇਸ ਘੱਲੂਘਾਰਾ ਹਫ਼ਤੇ ਦੀਆਂ, ਹਾਲਾਂ ਇਸ ਵਰੇ ਦੇ ਵਿੱਚ 2026 'ਚ ਖਾਲਸਾ ਸਾਜਨਾ ਦਿਵਸ, ਵਿਸਾਖੀ ਨਾਲ ਸੰਬੰਧਿਤ ਜਿੰਨੇ ਨਗਰ ਕੀਰਤਨ, ਪੈਰੇਡਸ, ਫਰੀडम ਮਾਰਚ ਦੁਨੀਆ ਭਰ 'ਚ ਹੋਏ, ਉਹ ਵੀ ਸਮਰਪਿਤ ਸੀ 40 ਸਾਲਾ ਖਾਲਿਸਤਾਨ ਐਲਾਨ ਦਿਵਸ ਨੂੰ। ਔਰ ਹੁਣ ਜਦੋਂ ਕਿ ਇਹ ਜੂਨ 84 ਘੱਲੂਘਾਰੇ ਦੇ ਸਮਾਗਮ ਅਕਾਲ ਤਖਤ ਤੋਂ ਲੈ ਕੇ, ਅਸੀਂ ਲਾਸਟ ਪ੍ਰੋਗਰਾਮ 'ਚ ਜ਼ਿਕਰ ਕੀਤਾ ਸੀ ਕਿ ਕਿਵੇਂ ਅੰਮ੍ਰਿਤਸਰ ਦੇ ਵਿੱਚ ਫਲੈਗ ਮਾਰਚ ਕੀਤਾ ਗਿਆ ਹੈ, 11 ਕੰਪਨੀਆਂ CRPF ਦੀਆਂ ਲਿਆਂਦੀਆਂ ਗਈਆਂ। ਦੂਸਰਾ 4000 ਤੋਂ ਜ਼ਿਆਦਾ ਪੁਲਿਸ ਜਵਾਨ ਨੇ, ਮਤਲਬ ਇੱਕ ਖੌਫ ਪੈਦਾ ਕਰਨਾ ਸੀ, ਡਰ ਪੈਦਾ ਕਰਨਾ ਸੀ। ਲੇਕਿਨ ਹਜ਼ਾਰਾਂ ਸਿੱਖ ਜਵਾਨ ਜਿਹੜੇ ਨੇ ਉਹ ਅਕਾਲ ਤਖਤ ਦੇ ਉੱਤੇ ਇਕੱਠੇ ਹੋਏ, ਖਾਲਿਸਤਾਨ ਜ਼ਿੰਦਾਬਾਦ ਵੀ ਗੂੰਜੇ। ਔਰ ਉਸ ਸਾਰੇ ਦੇ ਨਾਲ ਹਰ ਥਾਂ ਦੇ ਉੱਤੇ ਜਿਹੜਾ ਸੀ ਰਿਜ਼ੋਲਵ, ਡਿਟਰਮੀਨੇਸ਼ਨ, ਰੈਜ਼ੀਲੀਅੰਸ। ਔਰ ਅਸੀਂ ਇਹ ਸਮਝਦੇ ਹਾਂ ਵੀ ਇਹ ਅਜੇ ਸਮਾਗਮ ਜਾਰੀ ਰਹਿਣੇ ਨੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ। ਜਿਹੜਾ ਜੂਨ ਦਾ ਮਹੀਨਾ ਹੀ, ਕਿਉਂਕਿ ਜੂਨ ਦਾ ਮਹੀਨਾ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਵੀ 16 ਜੂਨ ਨੂੰ ਹੈ। ਉਦੋਂ ਜੂਨ 84 'ਚ 3 ਜੂਨ ਨੂੰ ਸੀ। ਫਿਰ ਇਸ ਦੇ ਨਾਲ ਨਾਲ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹਾਦਤ ਵੀ ਜੂਨ ਦੀ ਹੈ। ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੇ 29 ਜੂਨ 1839 ਨੂੰ ਇਸ ਧਰਤੀ ਨੂੰ ਅਲਵਿਦਾ ਕਿਹਾ, ਉਹਨਾਂ ਦੀ ਯਾਦ ਮਨਾਉਣ ਦੇ ਲਈ ਵੀ ਜਿਹੜਾ ਉਹ ਜਥਾ ਪੰਜਾਬ ਤੋਂ ਵੀ ਜਾਂਦਾ ਹੈ। ਹੁਣ ਬੜੇ 18 ਸਾਲਾਂ ਬਾਅਦ ਕਿ ਕਿੰਨੇ 16 ਜੂਨ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਨੂੰ ਯਾਦ ਕਰਨ ਦੇ ਲਈ 500 ਦੇ ਕਰੀਬ ਸਿੰਘਾਂ ਸਿੰਘਣੀਆਂ ਦਾ ਜਥਾ ਸ਼੍ਰੋਮਣੀ ਕਮੇਟੀ ਵੱਲੋਂ ਜਿਹੜਾ ਹੈ ਉਹਨਾਂ ਨੂੰ ਅਲਾਉ ਕੀਤਾ ਹੈ ਉਹਨਾਂ ਨੇ। ਸੋ ਇਸ ਸਾਰੇ ਪੀਰੀਅਡ ਦੇ ਚੱਲਦੇ ਆ ਮੈਂ ਸਮਝਦਾ ਹਾਂ ਕਿ ਵੀ ਜਿਹੜੇ ਦੁਸ਼ਮਣ ਬਾਤ ਕਰੇ ਅਨਹੋਣੀ, ਉਹਨਾਂ ਦੇ ਏਜੰਡੇ ਵੀ ਹੁੰਦੇ ਨੇ। ਲੇਕਿਨ ਇਸ ਦੇ ਬਰਕਸ, ਇਸ ਦੇ ਉਲਟ ਸਿੱਖ ਕੌਮ 35 ਮਿਲੀਅਨ ਸਿੱਖ ਨੇਸ਼ਨ ਨੇ ਆਪਣਾ ਰਿਜ਼ੋਲਵ ਸ਼ੋਅ ਕੀਤਾ ਦੁਨੀਆ ਭਰ ਦੇ ਵਿੱਚ। ਹਰ ਉਸ ਤਰੀਕੇ ਨਾਲ ਜਿਹੜਾ ਕਾਨੂੰਨੀ ਜਾਇਜ਼ ਤਰੀਕੇ ਦੇ ਨਾਲ ਆਪਣਾ ਨਿਸ਼ਾਨਾ ਜ਼ਾਹਰ ਕੀਤਾ ਹੈ ਕਿ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਜਿਹੜਾ ਇੰਡੀਅਨ ਆਰਮੀ ਜੈਕ ਬੂਟ ਦੇ ਥੱਲੇ ਹੈ, ਉਸ ਨੂੰ ਖਾਲਸਾ ਪੰਥ ਨੇ ਲਿਬਰੇਟ ਕਰਵਾਉਣਾ। ਸੋ ਇਹ ਮਹਿਜ਼ ਵਚਨਬੱਧਤਾ ਹੀ ਨਹੀਂ ਹੈ, ਇਹ ਕਾਰਜਸ਼ੀਲਤਾ ਵੀ ਹੈ। ਔਰ ਅਸੀਂ ਆਪਣੀ 3rd ਜਨਰੇਸ਼ਨ ਵੱਲ ਜਦੋਂ ਦੇਖਦੇ ਹਾਂ, ਉਹਨਾਂ ਦੇ ਵਿੱਚ ਵੀ ਉਹੀ
ਜੋ 80s ਦੇ ਵਿੱਚ ਤਾਂ ਇੱਕ ਖੌਫ ਵੀ ਸੀ, ਗਮ ਵੀ ਸੀ, ਰੰਜ ਵੀ ਸੀ, ਇੱਕ ਪੇਨ ਵੀ ਸੀ, ਇੱਕ ਅਕਿਰਤ ਘਣਤਾ ਦੇ ਪ੍ਰਤੀ ਇੱਕ ਜਿਹੜਾ ਅਨਸਰਟਨਟੀ ਜਿਹੀ ਸੀ। ਲੇਕਿਨ ਅੱਜ ਬਿਲਕੁਲ ਡੈਫੀਨੇਟਿਵ ਗੋਲ ਵੀ ਡੈਫੀਨੇਟਿਵ ਹੈ, ਨਿਸ਼ਾਨਾ ਵੀ ਡੈਫੀਨੇਟਿਵ ਹੈ, ਰਿਜ਼ੋਲਵ ਵੀ ਡੈਫੀਨੇਟਿਵ ਹੈ। ਪਰ ਉਹ ਦਿਨ ਦੂਰ ਨਹੀਂ ਜਦੋਂ ਦੁਨੀਆ ਦੇ 193 ਮੁਲਕਾਂ ਦੇ ਨਾਲ ਖਾਲਿਸਤਾਨ ਦਾ ਝੰਡਾ ਵੀ ਝੂਲੇਗਾ। ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਰਨ ਗਗਨ ਨਵਖੰਡ ਮੈਂ ਜੋਤ ਸਵਰੂਪੀ ਰਹਿਓ ਭਰ, ਭੰਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਗੁਰਬਾਣੀ ਕੁਰਬਾਨੀ ਤੇ ਮਿਹਰਬਾਨੀ ਦੇ ਪੁੰਜ, ਭਾਣੇ ਦੀ ਮੂਰਤ, ਧੰਨ 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 ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ। ਤਿਨਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਦਾ ਸਿੱਖ ਸੈਂਟਰ ਆਫ ਨਿਊਯਾਰਕ ਇੰਕ, ਗੁਰਦੁਆਰਾ ਸਾਹਿਬ ਫਲੈਸਿੰਗ ਤੇ ਗੁਰਦੁਆਰਾ ਸਾਹਿਬ ਕਲੀਨ ਵਿਲੇਜ ਦੀਆਂ ਸਮੂਹ ਸਿੱਖ ਸੰਗਤਾਂ ਵੱਲੋਂ ਰਲ ਮਿਲ ਕਰਕੇ ਟਰਾਈ ਸਟੇਟ ਦੀਆਂ ਸਮੂਹ ਸਿੱਖ ਸੰਗਤਾਂ, ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਤੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ 13 ਜੂਨ ਦਿਨ ਸ਼ਨੀਚਰਵਾਰ ਨੂੰ ਗੁਰਦੁਆਰਾ ਸਾਹਿਬ ਕਲੀਨ ਵਿਲੇਜ ਵਿਖੇ 11 ਵਜੇ ਨਗਰ ਕੀਰਤਨ ਦੇ ਸਮਾਗਮ ਰੱਖੇ ਗਏ ਹਨ। ਸੋ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਦੇ ਅੰਦਰ ਸਮੇਂ ਅਨੁਸਾਰ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਜੀ। ਸਤਿਕਾਰਯੋਗ ਵੀਰਾਂ ਨੂੰ ਬੇਨਤੀ ਹੈ ਕਿ ਆਪਣੇ ਸਿਰਾਂ ਤੇ ਕੇਸਰੀ ਤੇ ਨੀਲੀਆਂ ਦਸਤਾਰਾਂ ਸਜਾ ਕੇ ਆਉਣ। ਸਤਿਕਾਰਯੋਗ ਭੈਣਾਂ ਨੂੰ ਬੇਨਤੀ ਹੈ ਕਿ ਆਪਣੇ ਸਿਰਾਂ ਤੇ ਕੇਸਰੀ ਤੇ ਨੀਲੇ ਦੁਪੱਟੇ ਲੈ ਕੇ ਆਉਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਥਕ ਅਤੇ ਸਮਰਪਿਤ ਪੰਥਕ ਸੇਵਾਦਾਰ ਡਾਕਟਰ ਰਣਜੀਤ ਸਿੰਘ ਜੀ ਦੀ ਮਿੱਠੀ ਯਾਦ ਵਿੱਚ ਗੁਰਦੁਆਰਾ ਸਿੰਘ ਸਭਾ ਡਾਲਸ ਟੈਕਸਸ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। 12 ਜੂਨ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 14 ਜੂਨ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਇਸ ਮੌਕੇ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਡਾਇਰੈਕਟਰ ਡਾਕਟਰ ਅਮਰਜੀਤ ਸਿੰਘ ਸੰਗਤਾਂ ਨਾਲ ਵਿਚਾਰ ਸਾਂਝੇ ਕਰਨਗੇ, ਜਿਸ ਦਾ ਸਿੱਧਾ ਪ੍ਰਸਾਰ TV 84 ਰਾਹੀਂ ਕੀਤਾ ਜਾਵੇਗਾ। ਆਓ ਆਪਣੇ ਸ਼ਹੀਦਾਂ ਨੂੰ ਯਾਦ ਕਰੀਏ, ਇਤਿਹਾਸ ਨੂੰ ਸਮਝੀਏ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਸੱਚਾਈ ਪਹੁੰਚਾਉਣ ਦਾ ਸੰਕਲਪ ਕਰੀਏ ਜੀ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਗੋਵਿੰਦਰ ਸਿੰਘ 2692099409 ਜਾਂ ਫਿਰ ਸੁਰਿੰਦਰ ਸਿੰਘ ਗਿੱਲ 1214282232 ਤੇ। ਧੰਨਵਾਦ ਜੀ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਦੁਨੀਆ ਦੀ ਮੰਨੀ ਪ੍ਰਮੰਨੀ ਸੰਸਥਾ SPRI ਨੇ ਆਪਣੀ ਤਾਜ਼ਾ ਰਿਪੋਰਟ ਵਿੱਚ ਇਹ ਪ੍ਰਗਟਾਵਾ ਕੀਤਾ ਹੈ ਕਿ ਭਾਰਤ ਆਪਣੀ ਫੌਜ ਤੇ $92 ਬਿਲੀਅਨ ਤੋਂ ਜ਼ਿਆਦਾ ਖਰਚ ਕਰਦਾ। ਸੋ SPRI ਦੀ ਰਿਪੋਰਟ ਅਨੁਸਾਰ ਵਰ੍ਹਾ 2026 ਵਿੱਚ ਭਾਰਤ ਨੇ ਆਪਣੇ ਨਿਊਕਲੀਅਰ ਜ਼ਖੀਰੇ ਵਿੱਚ ਵਾਧਾ ਕੀਤਾ ਹੈ। ਸੋ ਇਸ ਵੇਲੇ ਭਾਰਤ ਕੋਲ 190 ਦੇ ਕਰੀਬ ਨਿਊਕਲੀਅਰ ਵਾਰਹੈਡ ਹਨ। ਇਸ ਹਿਸਾਬ ਨਾਲ ਭਾਰਤ ਦੁਨੀਆ ਦਾ ਫੌਜ ਤੇ ਖਰਚ ਕਰਨ ਵਾਲਾ 5ਵਾਂ ਵੱਡਾ ਦੇਸ਼ ਬਣ ਗਿਆ ਹੈ। ਸੋ ਇਹ ਸਭ ਸਾਡੇ ਖਿੱਤੇ ਵਿੱਚ ਜੰਗੀ ਮਾਹੌਲ ਸਿਰਜਣ ਲਈ ਜਿਹੜਾ ਉਸ ਦੀ ਤਿਆਰੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ?
ਦੇਖੋ 1974 ਦੇ ਵਿੱਚ ਜਦੋਂ ਇੰਦਰਾ ਗਾਂਧੀ ਨੇ ਰਾਜਸਥਾਨ ਦੇ ਪੋਖਰਾਨ ਖੇਤਰ ਦੇ ਵਿੱਚ ਐਟਮ ਧਮਾਕਾ ਕੀਤਾ, ਨਿਊਕਲੀਅਰ ਪਾਵਰ ਬਣਿਆ, ਔਰ ਉਸ ਵੇਲੇ ਅਮਰੀਕਾ ਦੇ ਭਾਰਤ ਦੇ ਵਿੱਚ ਐਂਬੈਸਡਰ ਸਨ ਪੈਟਰਿਕ ਮੋਨੇਹਨ, ਜਿਹੜੇ ਬਾਅਦ ਦੇ ਵਿੱਚ ਨਿਊਯਾਰਕ ਦੇ ਸੈਨੇਟਰ ਵੀ ਰਹੇ, ਬਾਅਦ 'ਚ ਰਹੇ ਜਾਂ ਪਹਿਲਾਂ ਰਹੇ ਪੈਟਰਿਕ ਮੋਨੇਹਨ। ਉਹਨਾਂ ਨੇ ਕਿਤਾਬ ਵੀ ਲਿਖੀ, ਉਹਨਾਂ ਦਾ ਕਿਤੇ ਆਰਟੀਕਲ ਵੀ ਸੀ ਇਸ ਸੰਬੰਧੀ। ਸੋ ਉਹਨਾਂ ਨੇ ਕਿਹਾ ਕਿ ਵੀ ਮੈਂ ਇੰਦਰਾ ਗਾਂਧੀ ਨੂੰ ਇਹ ਕਿਹਾ ਕਿ ਵੀ ਇਹ ਤੂੰ ਗਲਤ ਕੀਤਾ ਹੈ। ਹੁਣ ਇੱਕ ਕੁਛ ਵਕਤ ਆਏਗਾ ਕਿ ਕੁਝ ਸਾਲਾਂ ਬਾਅਦ ਪਾਕਿਸਤਾਨ ਦਾ ਕੋਈ ਫੌਜੀ ਜਨਰਲ ਤੈਨੂੰ ਕਾਲ ਕਰਕੇ ਕਹੇਗਾ ਕਿ ਮੈਡਮ ਕਸ਼ਮੀਰ ਫੜਾ ਦਿਓ ਸਾਨੂੰ, ਨਹੀਂ ਤਾਂ ਅਸੀਂ ਹੈਵਨ 'ਚ ਮਿਲਾਂਗੇ। ਮਤਲਬ ਇਹ ਸੀ ਕਿ ਹੁਣ ਜੇ ਇੰਡੀਆ ਨਿਊਕਲੀਅਰ ਪਾਵਰ ਬਣਿਆ, ਪਾਕਿਸਤਾਨ ਵੀ ਨਿਊਕਲੀਅਰ ਪਾਵਰ ਬਣੇਗਾ, ਔਰ ਅਲਟੀਮੇਟਲੀ ਕਿਉਂਕਿ ਜੰਮੂ ਕਸ਼ਮੀਰ ਦਾ ਮੁੱਦਾ ਬੋਨ ਆਫ ਕੰਟੈਂਸ਼ਨ ਸੀ, ਡਿਸਪਿਊਟਡ ਟੈਰੀਟਰੀ। ਖੁਦ ਨਹਿਰੂ ਇਸ ਇਸ਼ੂ ਨੂੰ UN ਸਿਕਿਉਰਿਟੀ ਕਾਉਂਸਲ 'ਚ ਲੈ ਕੇ ਗਿਆ ਸੀ ਕਿ ਵੀ ਇਹ ਨਿਊਕਲੀਅਰ ਹਥਿਆਰ, ਜਿਹੜੀ ਪਹਿਲਾਂ ਟ੍ਰੈਡੀਸ਼ਨਲ ਰਵਾਇਤੀ ਹਥਿਆਰਾਂ ਦੀ ਦੌੜ ਇੰਡੀਆ ਔਰ ਪਾਕਿਸਤਾਨ ਸੀ, ਇੰਡੀਆ ਸੋਵੀਅਤ ਯੂਨੀਅਨ ਤੋਂ ਲੈ ਰਿਹਾ ਸੀ, ਪਾਕਿਸਤਾਨ ਅਮਰੀਕਾ ਤੋਂ ਲੈ ਰਿਹਾ ਸੀ, ਕਿ ਵੀ ਇਹ ਹੁਣ ਨਿਊਕਲੀਅਰ ਰੇਸ ਦੇ ਵਿੱਚ ਬਦਲ ਜਾਏਗੀ। ਵੀ ਇੰਡੀਆ ਨੇ ਕਰ ਲਿਆ, ਪਾਕਿਸਤਾਨ ਕਰੇਗਾ, ਔਰ ਐਗਜ਼ੈਕਟਲੀ ਉਵੇਂ ਹੀ ਹੋਇਆ। ਪਾਕਿਸਤਾਨ ਨੇ ਜਦੋਂ ਇੰਡੀਆ ਨੇ ਕੀਤਾ, ਭੁੱਟੋ ਪ੍ਰਾਈਮ ਮਿਨਿਸਟਰ ਬਣੇ ਪੋਸਟ ਬੰਗਲਾਦੇਸ਼ ਵਾਰ ਸਿਨੇਰੀਓ ਸਕੂਤੇ ਢਾਕਾ ਤੋਂ ਬਾਅਦ, ਔਰ ਇਸ ਦੇ ਉੱਤੇ ਫਿਰ ਭੁੱਟੋ ਨੇ ਆਪਣੇ ਸਾਇੰਟਿਸਟ ਔਰ ਇਸਲਾਮਿਕ ਮੁਲਕ ਉਹਨਾਂ ਸਾਰਿਆਂ ਦੀ ਮਦਦ ਦੇ ਨਾਲ ਜਿਹੜਾ ਨਿਊਕਲੀਅਰ ਪ੍ਰੋਗਰਾਮ ਆਰੰਭਿਆ, ਉਹ 1998 ਦੇ ਵਿੱਚ ਜਿਹੜਾ ਹੈ ਉਹ ਸਿਰੇ ਚੜ੍ਹਦਾ ਹੈ। ਔਰ ਜਦੋਂ ਭਾਰਤ ਨੂੰ ਇਹ ਲੱਗਦਾ ਸੀ ਕਿ ਵੀ ਪਾਕਿਸਤਾਨ ਦਾ ਨਿਊਕਲੀਅਰ ਪ੍ਰੋਗਰਾਮ ਤਾਂ ਇੱਕ ਬਲਫ ਹੈ, ਅਟਲ ਬਿਹਾਰੀ ਵਾਜਪਾਈ ਪ੍ਰਾਈਮ ਮਿਨਿਸਟਰ ਬਣਿਆ, ਉਹ ਤਾਂ ਦਬਾਅ ਬਣਾਉਣਾ ਚਾਹੁੰਦੇ ਸੀ ਜੰਮੂ ਕਸ਼ਮੀਰ ਦੇ ਮੁੱਦੇ ਤੇ, ਲੇਕਿਨ ਉਹਨਾਂ ਦਾ ਜਿਹੜਾ ਭੁਲੇਖਾ ਦੂਰ ਹੋ ਗਿਆ। ਔਰ ਜੇ ਭਾਰਤ ਨੇ 5 ਧਮਾਕੇ ਕੀਤੇ, ਇਹੀ ਮਈ ਦਾ ਮਹੀਨਾ ਸੀ, ਜ਼ਿਕਰ ਵੀ ਕੀਤਾ ਸੀ, ਤਾਂ ਪਾਕਿਸਤਾਨ ਨੇ ਆਲਮੋਸਟ 2 ਹਫ਼ਤੇ ਬਾਅਦ 6 ਧਮਾਕੇ ਕਰਕੇ ਆਪਣੇ ਆਪ ਨੂੰ ਨਿਊਕਲੀਅਰ ਪਾਵਰ ਬਣਾ ਦਿੱਤਾ। ਔਰ ਬਾਅਦ ਦੇ ਵਿੱਚ ਇਹ ਵੀ ਬੜਾ ਕਲੀਅਰ ਹੈ। ਔਰ ਇਸ ਸਾਰੇ ਦੇ ਉੱਤੇ ਕਿਉਂਕਿ ਦੁਨੀਆ ਦੇ ਵਿੱਚ ਸੰਸਥਾਵਾਂ ਜਾਂ ਥਿੰਕ ਟੈਂਕ ਨੇ ਜਿਹੜੇ ਮੋਨੀਟਰ ਵੀ ਕਰਦੇ ਨੇ ਕਿ ਦੁਨੀਆ ਦੇ ਵਿੱਚ, ਕਿਉਂਕਿ ਇਹ ਕੋਈ ਹੁਣ ਉਹ ਸੈਕੰਡ ਵਰਲਡ ਵਾਰ ਵੇਲੇ ਐਟਮ ਬੰਬ ਟਾਈਪ ਗੱਲ ਨਹੀਂ ਹੈ। ਫਿਰ ਇਹਦਾ ਡਿਲੀਵਰੀ ਸਿਸਟਮ ਜਿਹਦੇ ਲਈ ਜਿਹੜਾ ਮਿਸਲਸ ਹੁੰਦੀਆਂ ਨੇ ਉਹ ਕਿੰਨੇ ਲੈਵਲ ਤੱਕ ਨੇ, ਕਿੰਨੇ 100 ਮੀਲ ਹੈ, ਸ਼ਾਰਟ ਰੇਂਜ ਹੈ, ਮਿਡਲ ਰੇਂਜ ਹੈ, ਲੌਂਗ ਰੇਂਜ ਹੈ, ਗਵਾਂਢੀ ਮੁਲਕਾਂ ਦੇ ਨਾਲ ਜੇ ਲੜਾਈ ਹੁੰਦੀ ਹੈ ਕਿੱਥੋਂ ਤੱਕ ਉਹਨਾਂ ਦੀ ਪਹੁੰਚ ਹੁੰਦੀ ਹੈ, ਮਿਜ਼ਾਈਲ ਦੇ ਉੱਤੇ ਜਿਹੜਾ ਨਿਊਕਲੀਅਰ ਵਾਰਹੈਡ ਫਿਕਸ ਹੁੰਦਾ ਹੈ ਉਹ ਕਿਵੇਂ ਹੁੰਦਾ ਹੈ, ਹਾਲਾਂ ਉਹਨੂੰ ਸੈਪਰੇਟ ਕਰਕੇ ਵੀ ਰੱਖਿਆ ਜਾਂਦਾ ਹੈ। ਲੇਕਿਨ ਦੁਨੀਆ ਦੀਆਂ ਉਹ ਸੰਸਥਾਵਾਂ ਜਿਹੜੀਆਂ ਇਸ ਦੇ ਉੱਤੇ ਅੱਖ ਰੱਖਦੀਆਂ ਨੇ, ਉਹਨਾਂ ਦੇ ਵਿੱਚ ਪ੍ਰੋਮੀਨੈਂਟ ਜਿਹੜਾ ਇੱਕ ਥਿੰਕ ਟੈਂਕ ਹੈ, ਉਹ ਇੱਕ ਰੈਪਿਊਟਡ ਸੰਸਥਾ ਵੀ ਹੈ ਜਿਸ ਦੀ ਐਬਰੀਵੇਸ਼ਨ ਸਿਪਰੀ ਹੈ, ਲੇਕਿਨ ਇਸ ਦਾ ਫੁੱਲ ਨੇਮ ਹੈ ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ। ਇਹ ਸਾਲਾਨਾ ਆਪਣੀ ਰਿਪੋਰਟ ਕੱਢਦੇ ਨੇ, ਜਿਹੜੇ ਐਸਟੀਮੇਟਡ ਅਕਾਊਂਟ ਹੁੰਦਾ ਹੈ ਕਿ ਵੀ ਕਿਸ ਮੁਲਕ ਦੇ ਕੋਲ ਕਿੰਨੇ ਨਿਊਕਲੀਅਰ ਵਾਰਹੈਡ ਨੇ, ਕਿਹਦਾ ਫੌਜੀ ਜ਼ਖੀਰਾ ਸਾਜ਼ੋ ਸਮਾਨ ਕਿਸ ਲੈਵਲ ਤੇ ਵੱਧ ਰਿਹਾ ਹੈ, ਕਿਹੜੇ ਦੁਨੀਆ ਦੇ ਮੁਲਕ ਕਿੰਨਾ ਖਰਚ ਕਰਦੇ ਨੇ ਵੈਪਨ ਇੰਪੋਰਟ ਕਰਨ ਦੇ ਵਿੱਚ, ਉਹਨਾਂ ਦਾ ਓਵਰਆਲ ਬਜਟ ਕੀ ਹੈ, ਉਹਨਾਂ ਦਾ ਕੀ ਹੈ। ਸੋ ਉਹਨਾਂ ਦੀ ਜਿਹੜੀ ਇਸ ਬਾਰੇ ਦੀ ਰਿਪੋਰਟ ਹੈ 2026 ਦੀ, ਜ਼ਾਹਰ ਹੈ ਕਿ ਫਸਟ ਹਾਫ ਹੀ 2026 ਦਾ ਕਾਊਂਟ ਹੁੰਦਾ ਹੈ, ਅੱਧਾ ਜਿਹੜਾ ਹਾਫ ਹੈ 2025 ਦਾ ਹੋਏਗਾ। ਹੁਣ ਉਹਨਾਂ ਨੇ ਜਿਹੜੀ 2026 ਦੇ ਲਈ ਰਿਪੋਰਟ ਦਿੱਤੀ ਹੈ, ਉਹਦੇ 'ਚ ਉਹਨਾਂ ਦਾ ਕਹਿਣਾ ਕਿ ਵੀ ਭਾਰਤ ਨੇ ਆਪਣਾ ਨਿਊਕਲੀਅਰ ਜ਼ਖੀਰਾ ਐਕਸਪੈਂਡ ਕੀਤਾ, ਉਸ ਨੂੰ ਵਧਾਇਆ, ਔਰ ਇਸ ਵੇਲੇ ਭਾਰਤ ਦੇ ਕੋਲ ਲਗਭਗ 190 ਵਾਰਹੈਡ ਨੇ, ਨਿਊਕਲੀਅਰ ਜਿਹੜੇ ਵਾਰਹੈਡ। ਔਰ ਇਹ ਜਿਹੜਾ ਇੰਡੀਆ ਦਾ ਨਿਊਕਲੀਅਰ ਜਿਹੜਾ ਮਾਡਰਨਾਈਜੇਸ਼ਨ ਪ੍ਰੋਗਰਾਮ ਹੈ, ਉਹ ਲੌਂਗ ਰੇਂਜ ਵੈਪਨਸ ਨੂੰ ਤਰਜੀਹ ਦੇ ਰਿਹਾ ਕਿਉਂਕਿ ਉਹ ਨਿਊਕਲੀਅਰ ਵਾਰਹੈਡ ਤੇ ਨੇ। ਜਿਹੜਾ ਲੌਂਗ ਰੇਂਜ ਵੈਪਨ ਦਾ ਮਤਲਬ ਹੈ ਇਸ ਰਿਪੋਰਟ ਮੁਤਾਬਕ ਤਾਂ ਕਿ ਰੀਚਿੰਗ ਟਾਰਗੇਟਸ ਅਕ੍ਰੋਸ ਚਾਈਨਾ। ਹੁਣ ਚਾਈਨਾ ਤਾਂ ਤਿੱਬਤ ਦੇ ਉੱਤੇ ਬੈਠਾ ਹੈ, ਜਿਹੜਾ ਰੂਫ ਆਫ ਦਾ ਵਰਲਡ ਹੈ। ਸਾਰੇ ਜਿਹੜੇ ਭਾਰਤ ਦੇ ਸ਼ਹਿਰ ਨੇ ਉਹ ਚਾਈਨਾ ਨੂੰ ਕੋਈ ਲੌਂਗ ਰੇਂਜ ਦੀ ਲੋੜ ਵੀ ਨਹੀਂ ਹੈ, ਸ਼ਾਰਟ ਰੇਂਜ ਦੇ ਵਿੱਚ ਹੀ ਉਹੀ ਜਿਹੜੇ ਉਹ ਗਲੇਲ ਦੇ ਨਾਲ ਵੱਟੇ ਹੀ ਮਾਰ ਦੇਣ ਤਾਂ ਉਹ ਜਿਹੜੇ ਨੇ ਸਾਰੇ ਇੱਕ ਦੂਜੇ 'ਚ ਫਸ ਕੇ ਡਿੱਗਣਗੇ, ਨਿਊਕਲੀਅਰ ਤਾਂ ਦੂਰ ਦੀ ਗੱਲ ਹੈ।
ਪਰ ਜਿਹੜੇ ਉਹਨਾਂ ਦੇ ਬੀਜਿੰਗ ਤੋਂ ਲੈ ਕੇ ਔਰ ਦੂਸਰੇ ਸਿਰੇ ਤੱਕ ਚੀਨ ਦੇ 3-3 ਹਜ਼ਾਰ ਮੀਲ 4-4 ਹਜ਼ਾਰ ਮੀਲ ਦਿੱਲੀ ਤੋਂ ਦੂਰ ਨੇ, ਉਹਨਾਂ ਨੂੰ ਇਹਨਾਂ ਨੇ ਟਾਰਗੇਟ ਕੀਤਾ ਜੀ। ਹੁਣ ਇਹ ਆਪਣੇ ਆਪ ਦੇ ਵਿੱਚ ਇਸ ਗੱਲ ਨੂੰ ਦਾ ਸਬੂਤ ਹੈ ਕਿ ਵੀ ਭਾਰਤ ਨੇ ਇਸ ਨਿਊਕਲੀਅਰ ਰੇਸ ਨੂੰ ਬਹੁਤ ਅੱਗੇ ਲੈ ਕੇ ਜਾਣਾ ਹੈ, ਅੱਗੇ ਲੈ ਕੇ ਗਏ ਨੇ। ਔਰ ਜਵਾਬ ਦੇ ਵਿੱਚ ਇਹ ਹੋਏਗਾ ਵੀ ਇਮੀਡੀਏਟ ਜਿਹੜਾ ਭਾਰਤ ਤੋਂ ਚਾਈਨਾ ਦੇ ਸਾਹਮਣੇ ਤਾਂ ਇਹ ਹੁਣ ਚੂਚੇ ਨੇ, ਲੇਕਿਨ ਜਿਹੜਾ ਡੇਂਜਰ ਹੁੰਦਾ ਹੈ ਉਹ ਪਾਕਿਸਤਾਨ ਨੂੰ ਹੁੰਦਾ ਹੈ। ਸੋ ਪਾਕਿਸਤਾਨ ਫਿਰ ਮੈਚਿੰਗ ਕੰਪੀਟਿੰਗ 'ਚ ਹੁੰਦਾ ਹੈ। ਔਰ ਈਵਨ ਇਸ ਦੇ ਵਿੱਚ ਵੀ ਜਿਹੜਾ ਇਹਨਾਂ ਨੇ ਦੂਸਰੇ ਮੀਡੀਆ ਨੇ ਵੀ, ਉਹਨਾਂ ਦੀ ਭਾਰਤੀ ਨਿਊਜ਼ ਏਜੰਸੀ PTI ਨੇ ਰਿਪੋਰਟ ਕੀਤਾ, ਉਹਦੇ 'ਚ ਉਹਨਾਂ ਨੇ ਇਹ ਕਿਹਾ, ਕਿਉਂਕਿ ਰਿਪੋਰਟ ਸਿਪਰੀ ਦੇ ਵਿੱਚ ਜਿੱਥੇ 190 ਵਾਰਹੈਡਸ ਦੀ ਗੱਲ ਕੀਤੀ, ਉੱਥੇ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਭਾਰਤ ਸਾਲਾਨਾ $92.1 ਬਿਲੀਅਨ ਜਿਹੜਾ ਉਹ ਫੌਜੀ ਸਾਜ਼ੋ ਸਮਾਨ ਦੇ ਉੱਤੇ, ਫੌਜ ਦੇ ਉੱਤੇ ਸਪੈਂਡ ਕਰਦਾ ਹੈ, ਜਿਹੜਾ ਲਾਰਜੈਸਟ ਸਭ ਤੋਂ ਵੱਡਾ 5ਵਾਂ ਮੁਲਕ ਹੈ ਜਿਹਦਾ ਇੰਨਾ ਵੱਡਾ ਬਜਟ ਹੈ ਫੌਜ ਦੇ ਉੱਤੇ ਜਾਂ ਹਥਿਆਰਾਂ ਦੀ ਬਰਾਮਦ ਦੇ ਉੱਤੇ, ਇੰਪੋਰਟ ਦੇ ਉੱਤੇ। ਔਰ ਉਹਦੇ ਜਿਹੜੇ ਦੂਸਰੇ ਮੁਲਕ ਨੇ, ਯੂਨਾਈਟਿਡ ਸਟੇਟਸ ਨੰਬਰ 1 ਤੇ ਹੈ, ਜਿਹਦਾ ਜ਼ਾਹਰ ਹੈ ਜੇ ਈਵਨ ਪ੍ਰੈਜ਼ੀਡੈਂਟ ਟਰੰਪ ਨੇ ਤਾਂ $1.5 ਟ੍ਰਿਲੀਅਨ ਹੋਰ ਮੰਗਿਆ ਫੌਜ ਦੇ ਲਈ, ਬਜਟ ਵਧਾਉਣ ਲਈ। ਫਿਰ ਚਾਈਨਾ ਨੰਬਰ 2 ਤੇ ਉੱਤੇ, ਚਾਈਨਾ ਵੀ ਆਪਣਾ ਆਰਸੈਨਲ ਰਵਾਇਤੀ ਵੀ ਔਰ ਨਿਊਕਲੀਅਰ ਵੀ ਉਸ ਨੂੰ ਤੇਜ਼ੀ ਨਾਲ ਵਧਾ ਰਿਹਾ, ਰਸ਼ੀਆ ਔਰ ਫਿਰ ਜਰਮਨੀ ਹੈ। ਸੋ ਅਮਰੀਕਾ, ਚਾਈਨਾ, ਰਸ਼ੀਆ ਔਰ ਜਰਮਨੀ ਤੋਂ ਬਾਅਦ ਜਿਹੜੀ ਸਭ ਤੋਂ ਜ਼ਿਆਦਾ ਡਿਫੈਂਸ ਸਪੈਂਡਿੰਗ ਹੈ ਉਹ ਭਾਰਤ ਕਰ ਰਿਹਾ, $92.1 ਬਿਲੀਅਨ। ਪਰ ਹੁਣ ਤੁਸੀਂ ਜੇ ਕੰਪੈਰੀਜ਼ਨ ਕਰਨਾ ਹੈ ਅਮਰੀਕਾ, ਰਸ਼ੀਆ, ਚਾਈਨਾ ਜਾਂ ਜਰਮਨੀ ਦੇ ਐਵਰੇਜ ਲੋਕਾਂ ਦੀ ਇਨਕਮ ਤਾਂ ਹਜ਼ਾਰਾਂ ਡਾਲਰ ਜਿਹੜੀ ਹੈ ਉਹਨਾਂ ਦੀ ਹੈ, ਜਿਹਦੇ ਮੁਕਾਬਲੇ ਭਾਰਤ ਤਾਂ ਅਜੇ ਐਵਰੇਜ ਉਹਨਾਂ ਦੀ ਜਿਹੜਾ ਪਰ ਸਿਟੀ ਉਹਨਾਂ ਦਾ 80 ਕਰੋੜ ਲੋਕਾਂ ਨੂੰ ਤਾਂ ਉਹ 5 ਕਿਲੋ ਅਨਾਜ ਦਿੰਦੇ ਨੇ, ਜਿਹਦੇ ਕਰਕੇ ਉਹਨਾਂ ਦੇ ਚੁੱਲ੍ਹਿਆਂ 'ਤੇ ਰੋਟੀ ਪੱਕਦੀ ਹੈ। ਸੋ ਜੇ ਅਮਰੀਕਾ ਜਾਂ ਚਾਈਨਾ ਜਾਂ ਰਸ਼ੀਆ ਜਾਂ ਜਰਮਨੀ ਖਰਚ ਕਰਦੇ ਨੇ ਫੌਜ ਦੇ, ਉਹਨਾਂ ਦੇ ਆਮ ਲੋਕਾਂ ਦੇ ਲਈ ਜਿਹੜੇ ਉਹਨਾਂ ਦੇ ਖਰਚੇ ਨੇ, ਇਹ ਤਾਂ ਜਦੋਂ ਤੁਹਾਡੀ ਇੰਨੀ ਵੱਡੀ ਆਬਾਦੀ 80 ਕਰੋੜ ਲੋਕ ਬਿਲੋ ਦਾ ਪਾਵਰਟੀ ਲਾਈਨ ਹੋਣ ਕਿ ਉਹਨਾਂ ਨੂੰ ਤੁਹਾਡਾ ਕਈ ਹਜ਼ਾਰ ਕਰੋੜ ਦਾ ਬਜਟ ਦੇ ਨਾਲ ਤੁਸੀਂ ਉਹਨਾਂ ਦੀ ਜਿਹੜੀ ਹੈ ਉਹਨਾਂ ਨੂੰ ਅੰਨ ਦੇ ਰਹੇ ਹੋ, ਤੇ ਤੁਸੀਂ ਇੱਕ ਨਿਊਕਲੀਅਰ ਰੇਸ ਦੇ ਵਿੱਚ ਪਏ ਹੋਏ ਹੋ। ਸੋ ਇਹ ਆਪਣੇ ਆਪ ਦੇ ਵਿੱਚ ਇਨਬੈਲੈਂਸ ਹੈ। ਔਰ ਇਸ ਦੇ ਉੱਤੇ ਈਵਨ ਜਿਹੜੀ ਇਹਨਾਂ ਦੀ ਆਪਣੀ ਨਿਊਜ਼ ਏਜੰਸੀ PTI ਦੀ ਖਬਰ ਹੈ, ਇੰਡੀਆ 5th ਲਾਰਜੈਸਟ ਮਿਲਟਰੀ ਸਪੈਂਡਰ ਇਨ ਵਰਲਡ ਇਨ 2025। ਸਿਪਰੀ ਰਿਪੋਰਟ ਮੈਂਸ਼ਨਸ ਮੇ ਕਨਫਲਿਕਟ ਵਿਦ ਪਾਕਿਸਤਾਨ। ਹੁਣ ਜਿਹੜੀ ਰਿਪੋਰਟ ਹੈ ਸਿਪਰੀ ਦੀ, ਉਹਦੇ ਜਿੱਥੇ ਉਹਨੇ $92.1 ਬਿਲੀਅਨ ਖਰਚ ਦੀ ਗੱਲ ਕੀਤੀ, 5ਵਾਂ ਲਾਰਜੈਸਟ ਮਿਲਟਰੀ ਸਪੈਂਡਰ ਦੀ ਗੱਲ ਕੀਤੀ, ਉਸ ਦੇ ਨਾਲ ਉਹਨਾਂ ਨੇ ਈਵਨ ਇਹ ਵੀ ਕਿਹਾ ਕਿ ਬਈ ਜਿਹੜਾ ਇਹਨਾਂ ਦਾ ਟਕਰਾਅ ਭਾਰਤ ਔਰ ਪਾਕਿਸਤਾਨ ਦਾ ਮਈ ਮਹੀਨੇ ਦੇ ਵਿੱਚ ਹੋਇਆ, ਆਪਰੇਸ਼ਨ ਸੰਦੂਰ, ਐਜ਼ ਐਨ ਅਨਯੂਜੂਅਲੀ ਸਵੀਅਰ ਮਿਲਟਰੀ ਕ੍ਰਾਈਸਿਸ ਬਿਟਵੀਨ 2 ਨਿਊਕਲੀਅਰ ਆਰਮਡ ਨੇਬਰਸ, ਕਿ ਦੋਨੋਂ ਹੀ ਗਵਾਂਢੀ ਜਿਹੜੇ ਨੇ ਉਹ ਨਿਊਕਲੀਅਰ ਹਥਿਆਰਾਂ ਦੇ ਨਾਲ ਲੈਸ ਨੇ। ਔਰ ਇਹ ਜਿਹੜਾ ਅਨਯੂਜੂਅਲ ਮਿਲਟਰੀ ਕ੍ਰਾਈਸਿਸ ਸੀ ਜਿਹੜਾ ਸੋ ਕਾਲਡ ਆਪਰੇਸ਼ਨ ਸੰਦੂਰ ਦੇ ਵਿੱਚ ਆਇਆ। ਫਿਰ ਉਹਨਾਂ ਨੇ ਕਿਹਾ ਵੀ ਦਾ ਰਿਪੋਰਟ ਫਰਦਰ ਨੋਟਡ ਇੰਡੀਆ ਐਂਡ ਪਾਕਿਸਤਾਨ ਇੰਟੈਗਰੇਟਿਡ ਸਾਈਬਰ ਆਪਰੇਸ਼ਨਸ ਇਨਟੂ ਐਕਟਿਵ ਮਿਲਟਰੀ ਕਨਫਲਿਕਟ ਫॉर द फर्स्ट टाइम ड्यूरिंग द क्राइसिस, कि ये ਜਿਹੜਾ ਸੀ ਇਸ ਵਾਰ ਦੀ ਜੰਗ ਸਾਈਬਰ ਆਪਰੇਸ਼ਨਸ ਔਰ ਐਕਟਿਵ ਮਿਲਟਰੀ ਕਨਫਲਿਕਟ ਜਿਹੜੇ ਨੇ ਉਹ ਦੋਨੋਂ ਜ਼ਮ ਹੋਏ ਇੱਕ ਦੂਜੇ ਦੇ ਵਿੱਚ। ਮਤਲਬ ਇਹ ਹੈ ਜਿਹਨੂੰ ਅਸੀਂ ਕਹਿੰਦੇ ਹੀ ਹਾਂ ਕਿ ਵੀ ਡਰੋਨ ਔਰ ਮਿਸਲ ਵਾਰਫੇਅਰ ਸੀ। ਔਰ ਇਹ ਸਾਰੇ ਦੇ ਉੱਤੇ ਫਿਰ ਇਸ ਰਿਪੋਰਟ ਨੇ ਕਿਹਾ ਵੀ ਇਸ ਵੇਲੇ ਦੁਨੀਆ ਦੇ ਵਿੱਚ 9 ਮੁਲਕ ਨੇ ਜਿਨ੍ਹਾਂ ਦੇ ਕੋਲ ਨਿਊਕਲੀਅਰ ਹਥਿਆਰ ਨੇ, ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਅਮਰੀਕਾ, ਰਸ਼ੀਆ, फ्रांस, चाइना, UK और इजराइल, नॉर्थ कोरिया, इंडिया, पाकिस्तान। और इस वेले ये जड़े न्यूक्लीयर वैपन ने उन्होंने 9 कंट्री 9 मुल्कों के कोल 12,187 न्यूक्लीयर वारहेड ने। मतलब ये है कि भी एन सारा प्लैनेट साडा जिथे 8 बिलियन लोग रहंदे ने ਇਹ ਬਰੂਦ ਦੇ ਢੇਰ ਤੇ ਬੈਠਾ ਵੀ ਇਹੀ ਹੁਣ 4 ਸਾਲ ਤੋਂ ਯੂਕਰੇਨ ਜੰਗ ਚੱਲ ਰਹੀ ਹੈ, ਮੁੱਕਣ ਦਾ ਨਾਂ ਨਹੀਂ ਲੈ ਰਹੀ। ਅਲਟੀਮੇਟਲੀ ਜੇ ਰਸ਼ੀਆ ਨੇ ਡਿਸਾਈਡ ਕੀਤਾ ਕਿ ਭਾਈ ਬਹੁਤ ਔਰ ਲੱਖਾਂ ਲੋਕ ਮਾਰੇ ਜਾ ਚੁੱਕੇ ਨੇ ਦੋਵੇਂ ਪਾਸੇ, ਰਸ਼ੀਅਨ ਦੀ ਵੀ ਕੈਜੂਅਲਟੀਜ਼ ਹੋਈਆਂ। ਜੇ ਰਸ਼ੀਆ ਨੇ ਕਿਹਾ ਕਿ ਬਈ ਇਹਨੂੰ ਕੰਮ ਕਰੋ, ਇਹਦਾ ਯੂਕਰੇਨ ਦਾ ਨਿਊਕਲੀਅਰ ਵਾਰਹੈਡ ਯੂਜ਼ ਕੀਤਾ
ਯੂਰਪ ਸਾਰਾ ਉਹਦੀ ਮਾਰ ਦੇ ਥੱਲੇ ਆਏਗਾ। ਹੁਣ ਈਰਾਨ ਵਾਰ ਹਾਲਾਂ ਹੋਪ ਲੱਗਦੀ ਹੈ ਕਿ ਭਾਈ ਅੱਜ ਸੀਜ਼ ਫਾਇਰ ਚੱਲ ਰਿਹਾ, ਫਿਰ ਹੋ ਰਿਹਾ ਕਿ ਵੀ ਹੁਣ ਉਹਨਾਂ ਨੇ ਅਪਾਚੀ ਹੈਲੀਕਾਪਟਰ ਸੁੱਟ ਲਿਆ ਅਮਰੀਕਾ ਦਾ, ਟਰੰਪ ਨੇ ਕਿਹਾ ਅਸੀਂ ਜਵਾਬ ਦਿਆਂਗੇ, ਇਹਨਾਂ ਨੇ ਮਿਸਾਈਲਾਂ ਦਾਗੀਆਂ, ਉਹਨਾਂ ਨੇ ਜਾਰਡਨ ਔਰ ਈਰਾਨ ਦੇ ਨਾਲ ਇਹੀ ਕ੍ਰਾਈਸਿਸ ਚੱਲ ਰਿਹਾ। ਇਜ਼ਰਾਈਲ ਆਪਣਾ ਕੰਮ ਕਰ ਰਿਹਾ। ਹੁਣ ਇਸ ਵੇਲੇ ਜੇ ਮੰਨ ਕੇ ਤੁਰਦੇ ਨੇ ਇਜ਼ਰਾਈਲ ਔਰ ਅਮਰੀਕਾ ਕਿ ਭਾਈ ਈਰਾਨ ਨਿਊਕਲੀਅਰ ਨਹੀਂ ਹੈ, ਪਰ ਜਿਹੜੀਆਂ ਕੁਝ ਖਬਰਾਂ ਉੱਥੋਂ ਵੀ ਨਿਕਲਦੀਆਂ ਨੇ ਸੇ ਕਰੂਡ ਫਾਰਮ ਦੇ ਵਿੱਚ ਹੀ ਸਹੀ, ਜੇ ਉਹਨਾਂ ਨੂੰ ਲੱਗਾ ਕਿ ਉਹਨਾਂ ਦੀ ਐਗਜ਼ਿਸਟੈਂਸ ਹੀ ਨਹੀਂ ਰਹਿਣੀ ਔਰ ਇਜ਼ਰਾਈਲ ਜਿਸ ਦੇ ਉੱਤੇ ਹੁਣ ਈਰਾਨ ਨੇ ਫਿਰ ਤਾਬੜਤੋੜ ਮਿਜ਼ਾਈਲਾਂ ਵਰਾਈਆਂ ਨੇ, ਕਿਉਂਕਿ ਇਜ਼ਰਾਈਲ ਪਿੱਛੇ ਨਹੀਂ ਹਟਦਾ ਜੋ ਲੈਬਨਾਨ 'ਚ ਕਰ ਰਿਹਾ। ਤੇ ਜੇ ਇਜ਼ਰਾਈਲ ਨੇ ਲੱਗਾ, ਹੁਣ ਨੈਤਨਯਾਹੂ ਨੂੰ ਟਰੰਪ ਨੇ ਫਿਰ ਘੂਰਿਆ ਕਿ ਬਈ ਤੂੰ ਇਹ ਬੰਦ ਕਰ, ਅਦਰਵਾਈਜ਼ ਤੈਨੂੰ ਇਕੱਲੇ ਲੜਨਾ ਪਏਗਾ। ਲੇਕਿਨ ਜੇ ਉਹਨੇ ਨਿਊਕਲੀਅਰ ਇਸਤੇਮਾਲ ਕੀਤਾ ਔਰ ਸੱਚਮੁੱਚ ਹੀ ਜਿਹੜਾ ਇਹ ਲੱਗਦਾ ਵੀ ਉਹਦੇ ਕੋਲ ਨਹੀਂ ਹੈ, ਜੇ ਉਹਨੇ ਭਾਵੇਂ ਕਰੂਡ ਫਾਰਮ 'ਚ ਇਹ ਵੀ ਤਬਾਹੀ ਦਾ ਰਸਤਾ। ਸੋ ਅਸੀਂ ਸਮਝਦੇ ਹਾਂ ਵੀ ਕੁੱਲ ਮਿਲਾ ਕੇ ਸਾਡੇ ਲਈ ਜਦੋਂ ਅਸੀਂ ਸਿੱਖ ਕੌਮ ਦੇ ਨੁਕਤਾ ਨਿਗਾਹ ਤੋਂ ਜਾਂ ਸਿੱਖ ਸਿਵਲਾਈਜੇਸ਼ਨ ਦਾ ਸਾਡਾ ਸੈਂਟਰ ਪੰਜਾਬ ਦੀ ਧਰਤੀ, ਦੋਵੇਂ ਪੰਜਾਬਾਂ ਦੀ ਗੱਲ ਕਰਦੇ ਹਾਂ, ਉੱਧਰ ਸਾਡਾ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਪੰਜਾ ਸਾਹਿਬ, ਡੇਰਾ ਸਾਹਿਬ, ਸਾਡਾ ਸਾਰਾ ਇਤਿਹਾਸ ਔਰ ਵਿਰਸਾ ਹੈ। ਇੱਧਰ ਸਾਡੀ ਸਿਵਲਾਈਜੇਸ਼ਨ ਵਾਘੇ ਤੋਂ ਦਿੱਲੀ ਤੱਕ ਸਾਡੀ ਸਾਰੀ ਜਿਹੜੀ ਕੌਮ ਹੈ ਉਹਦਾ ਆਲਮੋਸਟ 70% ਲੋਕ ਰਹਿੰਦੇ ਹੀ ਉਸ ਖਿੱਤੇ 'ਚ ਨੇ। ਸੋ ਕੋਈ ਵੀ ਕਨਫਲਿਕਟ ਜਿਹੜਾ ਜੇ ਰਵਾਇਤੀ ਹਥਿਆਰਾਂ ਦੇ ਨਾਲ ਤਾਂ ਕੋਈ ਹੁਣ ਡਿਸੀਜਨ ਨਹੀਂ ਹੋਣਾ, ਕਿਉਂਕਿ ਜਿਸ ਲੈਵਲ ਦਾ ਈਵਨ ਇਹ ਜਿਹੜਾ ਮਈ ਮਹੀਨੇ ਦਾ ਆਪਰੇਸ਼ਨ ਸੰਦੂਰ ਹੈ ਉਹ ਜਿਹੜਾ ਮਿਜ਼ਾਈਲ ਔਰ ਡਰੋਨ ਵਾਰਫੇਅਰ ਦੇ ਵਿੱਚ ਕਨਵਰਟ ਹੋਇਆ। ਸੋ ਇਹ ਫਿਰ ਕਿਸੇ ਵੀ ਪਾਸਿਓਂ ਮੁਕੰਮਲ ਤਬਾਹੀ ਹੋਏਗੀ। ਔਰ ਇਸੇ ਲਈ ਜਦੋਂ ਅਸੀਂ ਬਫਰ ਸਟੇਟ ਖਾਲਿਸਤਾਨ ਦੀ ਐਡਵੋਕੇਸੀ ਕਰਦੇ ਹਾਂ ਤੇ ਇਹਦਾ ਮਕਸਦ ਹੀ ਹੈ ਕਿ ਤਿੰਨੋਂ ਇੱਕ ਪਾਸੇ ਇਸਲਾਮਿਕ ਪਾਕਿਸਤਾਨ ਹੈ, ਹਿੰਦੂ ਤੋਂ ਵੀ ਇੰਡੀਆ ਹੈ ਔਰ ਕਮਿਊਨਿਸਟ ਚਾਈਨਾ ਹੈ, ਤਿੰਨੋਂ ਨਿਊਕਲੀਅਰ ਪਾਵਰਸ, ਤਿੰਨੋਂ ਜਿਹੜੇ ਨੇ ਬੇਸ਼ੱਕ ਪਾਕਿਸਤਾਨ ਔਰ ਚਾਈਨਾ ਦੋਸਤ ਨੇ ਲੇਕਿਨ ਪਾਕਿਸਤਾਨ ਔਰ ਇੰਡੀਆ ਵੀ ਦੁਸ਼ਮਣ, ਇੰਡੀਆ ਔਰ ਚਾਈਨਾ ਵੀ ਦੁਸ਼ਮਣ। ਸੋ ਉਸ ਦੇ ਲਈ ਜੇ ਕੋਈ ਵੀ ਫਿਊਚਰ ਦੇ ਕਨਫਲਿਕਟ ਨੂੰ ਰੋਕਣਾ, ਚੈੱਕ ਕਰਨਾ ਤੇ ਬਫਰ ਸਟੇਟ ਖਾਲਿਸਤਾਨ ਹੀ ਇੱਕੋ ਇੱਕ ਸੋਲਿਊਸ਼ਨ ਹੈ। ਅਦਰਵਾਈਜ਼ ਇਹ ਸਿਪਰੀ ਦੀ ਰਿਪੋਰਟ ਯਾਦ ਕਰਵਾ ਰਹੀ ਹੈ ਕਿ ਇੱਕ ਗਰੀਬੀ ਦਾ ਮਾਰਿਆ ਮੁਲਕ ਭਾਰਤ ਲਗਭਗ ਜਿਹੜਾ ਉਹ ਕਿੰਨੇ ਜਿਹੜਾ $90 ਬਿਲੀਅਨ ਤੋਂ ਜ਼ਿਆਦਾ ਜਿਹੜਾ ਉਹ ਸਪੈਂਡ ਕਰ ਰਿਹਾ ਔਰ ਆਪਣੇ ਨਿਊਕਲੀਅਰ ਜ਼ਖੀਰੇ ਨੂੰ ਵਧਾ ਰਿਹਾ ਲਗਾਤਾਰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਾਣੇ ਬ੍ਰੇਕ ਫਿਊਅਰਸ ਤੋਂ ਸਾਨੂੰ ਸਿੱਧਾ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਅਣਥੱਕ ਅਤੇ ਸਮਰਪਿਤ ਪੰਥਕ ਸੇਵਾਦਾਰ ਡਾਕਟਰ ਰਣਜੀਤ ਸਿੰਘ ਜੀ ਦੀ ਮਿੱਠੀ ਯਾਦ ਵਿੱਚ ਗੁਰਦੁਆਰਾ ਸਿੰਘ ਸਭਾ ਡਾਲਸ ਟੈਕਸਸ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। 12 ਜੂਨ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 14 ਜੂਨ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਇਸ ਮੌਕੇ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਡਾਇਰੈਕਟਰ ਡਾਕਟਰ ਅਮਰਜੀਤ ਸਿੰਘ ਸੰਗਤਾਂ ਨਾਲ ਵਿਚਾਰ ਸਾਂਝੇ ਕਰਨਗੇ, ਜਿਸ ਦਾ ਸਿੱਧਾ ਪ੍ਰਸਾਰ TV 84 ਰਾਹੀਂ ਕੀਤਾ ਜਾਵੇਗਾ। ਆਓ ਆਪਣੇ ਸ਼ਹੀਦਾਂ ਨੂੰ ਯਾਦ ਕਰੀਏ, ਇਤਿਹਾਸ ਨੂੰ ਸਮਝੀਏ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਸੱਚਾਈ ਪਹੁੰਚਾਉਣ ਦਾ ਸੰਕਲਪ ਕਰੀਏ ਜੀ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਗੋਵਿੰਦਰ ਸਿੰਘ 2692099409 ਜਾਂ ਫਿਰ ਸੁਰਿੰਦਰ ਸਿੰਘ ਗਿੱਲ 121428223332 ਤੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਰਨ ਗਗਨ ਨਵਖੰਡ ਮੈਂ ਜੋਤ ਸਵਰੂਪੀ ਰਹਿਓ ਭਰ, ਭੰਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਗੁਰਬਾਣੀ ਕੁਰਬਾਨੀ ਤੇ ਮਿਹਰਬਾਨੀ ਦੇ ਪੁੰਜ ਭਾਣੇ ਦੀ ਮੂਰਤ, ਧੰਨ 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 ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ। ਤਿਨਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਦਾ ਸਿੱਖ ਸੈਂਟਰ ਆਫ ਨਿਊਯਾਰਕ ਇੰਕ, ਗੁਰਦੁਆਰਾ ਸਾਹਿਬ ਫਲੈਸਿੰਗ ਤੇ ਗੁਰਦੁਆਰਾ ਸਾਹਿਬ ਕਲੀਨ ਵਿਲੇਜ ਦੀਆਂ ਸਮੂਹ ਸਿੱਖ ਸੰਗਤਾਂ ਵੱਲੋਂ ਰਲ ਮਿਲ ਕਰਕੇ ਟਰਾਈ ਸਟੇਟ ਦੀਆਂ ਸਮੂਹ ਸਿੱਖ ਸੰਗਤਾਂ, ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਤੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ 13 ਜੂਨ ਦਿਨ ਸ਼ਨੀਚਰਵਾਰ ਨੂੰ ਗੁਰਦੁਆਰਾ ਸਾਹਿਬ ਕਲੀਨ ਵਿਲੇਜ ਵਿਖੇ 11 ਵਜੇ ਨਗਰ ਕੀਰਤਨ ਦੇ ਸਮਾਗਮ ਰੱਖੇ ਗਏ ਹਨ। ਸੋ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਦੇ ਅੰਦਰ ਸਮੇਂ ਅਨੁਸਾਰ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਜੀ।
ਸਤਿਕਾਰਯੋਗ ਵੀਰਾਂ ਨੂੰ ਬੇਨਤੀ ਆ ਕਿ ਆਪਣੇ ਸਿਰਾਂ ਤੇ ਕੇਸਰੀ ਤੇ ਨੀਲੀਆਂ ਦਸਤਾਰਾਂ ਸਜਾ ਕੇ ਆਉਣ। ਸਤਿਕਾਰਯੋਗ ਭੈਣਾਂ ਨੂੰ ਬੇਨਤੀ ਹੈ ਕਿ ਆਪਣੇ ਸਿਰਾਂ ਤੇ ਕੇਸਰੀ ਤੇ ਨੀਲੇ ਦੁਪੱਟੇ ਲੈ ਕੇ ਆਉਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਦਸੰਬਰ 2025 ਵਿੱਚ ਯੂਕੇ ਦੇ ਸਾਊਥਹੈਂਪਟਨ ਸ਼ਹਿਰ ਵਿੱਚ ਇੱਕ ਮੰਦਭਾਗੀ ਘਟਨਾ ਵਾਪਰੀ ਸੀ, ਜਿਸ ਵਿੱਚ 23 ਸਾਲਾ ਸਿੱਖੀ ਸਰੂਪ ਵਿੱਚ ਵਿਕਰਮ ਦਿਗਵਾ ਨਾਂ ਦੇ ਬੰਦੇ ਨੇ 18 ਸਾਲਾ ਯੂਨੀਵਰਸਿਟੀ ਸਟੂਡੈਂਟ ਹੈਨਰੀ ਨੋਵਕ ਦਾ ਚਾਕੂ ਨਾਲ ਕਤਲ ਕਰ ਦਿੱਤਾ ਸੀ। ਇਸ ਕੇਸ ਦਾ ਫੈਸਲਾ ਪਿਛਲੇ ਦਿਨੀ ਆਇਆ ਸੀ, ਜਿਸ ਵਿੱਚ ਵਿਕਰਮ ਦਿਗਵਾ ਨੂੰ 21 ਸਾਲ ਦੀ ਸਜ਼ਾ ਸੁਣਾਈ ਗਈ। ਪਰ ਇਸ ਕੇਸ ਦੀ ਆੜ ਵਿੱਚ ਯੂਕੇ ਦੇ ਨਸਲਵਾਦੀ ਗੋਰਿਆਂ ਨੇ ਇਸ ਨੂੰ ਸਿੱਖ ਕਿਰਪਾਨ ਨਾਲ ਜੋੜ ਕੇ ਸਮੁੱਚੀ ਸਿੱਖ ਕੌਮ ਦੀ ਬਦਨਾਮੀ ਸ਼ੁਰੂ ਕਰ ਦਿੱਤੀ। ਐਲਨ ਮਸਕ ਅਤੇ ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ JD ਵੈਂਸ ਨੇ ਇਸ ਤੇ ਭੜਕਾਊ ਟਵੀਟ ਕੀਤੇ। ਮੈਗਾ ਪਲੇਟਫਾਰਮ ਤੋਂ ਹਿੰਦੂ ਤਵੀਆਂ ਨੇ ਇਸ ਇਸ਼ੂ ਨੂੰ ਗੋਰਿਆਂ ਤੋਂ ਵੀ ਜ਼ਿਆਦਾ ਚੱਕਿਆ ਅਤੇ ਹੋਰ ਸੋਸ਼ਲ ਮੀਡੀਆ ਤੇ ਵੀ ਨਾ ਪੱਖੀ ਰੋਲ ਅਦਾ ਕੀਤੇ। ਸੋ ਸਿੱਖ ਕੌਮ ਨੂੰ ਇਸ ਪੱਖੋਂ ਬੜੀ ਬੈਲੈਂਸਡ ਪਹੁੰਚ ਦੀ ਲੋੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਯੂਕੇ ਦੇ ਸਾਊਥਹੈਂਪਟਨ ਸਿਟੀ ਦੇ ਵਿੱਚ ਜਿਹੜਾ ਇਹ ਦੁਖਦਾਈ ਵਾਕਿਆ ਬੇਸ਼ੱਕ ਵਾਪਰਿਆ ਦਸੰਬਰ 2025 ਨੂੰ, ਉਸ ਦਾ ਫੈਸਲਾ ਜਦੋਂ ਅਸੀਂ ਲਾਸਟ ਪ੍ਰੋਗਰਾਮ ਕੀਤਾ ਉਸ ਤੋਂ ਪਹਿਲਾਂ ਆ ਚੁੱਕਾ ਸੀ। ਔਰ ਆਲਰੇਡੀ ਜਿਹੜਾ ਸਾਊਥਹੈਂਪਟਨ ਦੇ ਵਿੱਚ ਵਾਇਲੈਂਟ ਕਲੈਸ਼ ਵੀ ਪੁਲਿਸ ਥਾਣੇ ਦੇ ਉੱਤੇ ਜਿਹੜੀ ਗੋਰਿਆਂ ਦੀ ਭੀੜ, ਕਿਉਂਕਿ ਜਿਹੜੀ ਰੀਫਾਰਮ ਪਾਰਟੀ ਦੀ ਥੱਲੇ ਜਿਹੜਾ ਪਲੇਟਫਾਰਮ ਹੈ, ਉਹਨਾਂ ਨੇ ਇਸ ਘਟਨਾ ਨੂੰ ਰੇਸਿਜ਼ਮ ਦੇ ਨਾਲ ਜੋੜ ਕੇ ਔਰ ਫੇਵਰਿੰਗ ਦਾ ਇਮੀਗ੍ਰੈਂਟਸ ਔਰ ਦੂਸਰੇ ਤੀਸਰੇ ਉਹਨਾਂ ਨੇ ਇਸ ਨੂੰ ਇੱਕ ਬੜੀ ਨੈਗੇਟਿਵ ਜਿਹੜੀ ਹੈ ਉਹ ਸ਼ੇਪ ਦਿੱਤੀ। ਕਿਉਂਕਿ ਇਸ ਵੇਲੇ ਅਸੀਂ ਇਹ ਦੇਖਦੇ ਹਾਂ ਕਿ ਵੀ ਇੱਕ ਪਾਸੇ ਜਿੱਥੇ ਅਮਰੀਕਾ ਦੇ ਵਿੱਚ ਵੀ ਜਦੋਂ ਹੁਣ ਮੇਕ ਅਮਰੀਕਾ ਗ੍ਰੇਟ ਅਗੇਨ ਦੀ ਗੱਲ ਹੋਈ ਤਾਂ ਭਾਈ ਗੁਰਦੇਵ ਸਿੰਘ ਆਪਣੇ ਜਿਹੜੇ ਇੱਕ ਕਸਟਮਰ ਜਿਹੜਾ ਖੁਦ ਗੋਰਾ ਹੀ ਹੈ, ਉਹਦਾ ਇਹ ਕਹਿਣਾ ਸੀ ਕਿ ਵੀ ਇਹ ਏਜੰਡਾ ਮੇਕ ਅਮਰੀਕਾ ਗ੍ਰੇਟ ਅਗੇਨ ਨਹੀਂ ਹੈ, ਇਹ ਮੇਕ ਅਮਰੀਕਾ ਵਾਈਟ ਅਗੇਨ ਹੈ। ਔਰ ਜ਼ਾਹਰ ਹੈ ਕਿ ਵੀ ਜਦੋਂ ਤੁਸੀਂ ਕਿਸੇ ਨੂੰ ਵੀ ਦੋਸ਼ ਦੂਸਰੇ ਨੂੰ ਦੇ ਰਹੇ ਹੁੰਦੇ ਹੋ ਔਰ ਉਹਦੇ 'ਚ ਜਿਹੜੀਆਂ ਮਾਈਗਰੈਂਟ ਕਮਿਊਨਿਟੀਜ਼ ਨੇ ਜਾਂ ਕਲਰਡ ਲੋਕ ਨੇ, ਜ਼ਾਹਰ ਹੈ ਉਹ ਇਸ ਦੇ ਲਈ ਜ਼ਿੰਮੇਵਾਰ ਨੇ। ਔਰ ਸਾਡੇ ਵੀ ਹਾਲ ਇਹ ਹੈ ਵੀ ਜੇ ਅਸੀਂ ਉੱਥੇ 200 ਸਾਲ ਦੀ ਗੁਲਾਮੀ ਗੋਰਿਆਂ ਦੀ ਤੋਂ ਬਾਅਦ ਜਿਹੜੇ 80 ਸਾਲ ਇਹਨਾਂ ਨੂੰ ਮਿਲੇ ਨੇ, ਇਹਨਾਂ ਨੇ ਜਿਹੜਾ ਅੱਗੋਂ ਗਿਲ ਗਾਲੀ ਹੈ। ਪਰ ਤੁਸੀਂ ਦੇਖੋਗੇ ਕਿ ਵੀ ਉਹ ਹਰ ਚੀਜ਼ ਦਾ ਬਲੇਮ ਗੋਰਿਆਂ ਨੂੰ ਹੀ ਦੇਣਗੇ ਕਿ ਜੀ ਗੋਰਿਆਂ ਦੇ ਰਾਜ ਵੇਲੇ ਇਹ ਹੋਇਆ, ਫਲਾਣਾ ਹੋਇਆ, ਉਹ ਲੈ ਗਏ, ਲੁੱਟ ਕੇ ਲੈ ਗਏ ਪੈਸਾ, ਇੰਨੇ ਟ੍ਰਿਲੀਅਨ ਡਾਲਰ ਜਿਹੜਾ ਸਾਡਾ ਬਣਦਾ ਹੀ ਹੈ। ਸੋ ਇਹ ਕੁਦਰਤੀ ਇੱਕ ਇਨਸਾਨੀ ਸੁਭਾਅ ਵੀ ਹੈ ਵੀ ਅਸੀਂ ਕੋਈ ਨਾ ਕੋਈ ਵਿਪਿੰਗ ਬॉय ਲੱਭਣਾ ਹੁੰਦਾ ਹੈ ਜਿਹਦੇ ਉੱਤੇ ਤੁਸੀਂ ਸਾਰਾ ਭਾਂਡਾ ਫੋੜ ਕਰੋ। ਪਰ ਇਸ ਵੇਲੇ ਇੱਕ ਮਾਹੌਲ ਆਲਰੇਡੀ ਕਿਉਂਕਿ ਬਣਿਆ ਹੋਇਆ ਹੈ ਔਰ ਖਾਸ ਤੌਰ 'ਤੇ ਜਦੋਂ ਅਸੀਂ ਇਹਨਾਂ 5 ਆਈਜ਼ ਕੰਟਰੀਜ਼ ਦੀ ਗੱਲ ਕਰਦੇ ਹਾਂ, ਬੇਸ਼ੱਕ ਇਹ ਮਾਹੌਲ ਤਾਂ ਸਾਰੇ ਤੁਹਾਨੂੰ ਵੈਸਟਰਨ ਯੂਰਪ, ਈਸਟਰਨ ਯੂਰਪ ਦੇ ਵਿੱਚ ਵੀ ਨਜ਼ਰ ਆਉਂਦਾ ਹੈ, ਜਰਮਨੀ ਦੀਆਂ ਚੋਣਾਂ ਵੇਲੇ, ਫਰਾਂਸ ਵੇਲੇ ਦੂਜਾ, ਲੇਕਿਨ ਯੂਕੇ ਦੇ ਵਿੱਚ ਜਿਹੜਾ ਇਸ ਨੂੰ ਬੜੀ ਤੇਜ਼ੀ ਦੇ ਨਾਲ ਉਹ ਰੰਗਤ ਦਿੱਤੀ ਗਈ ਕਿਉਂਕਿ ਹਾਲਾਂ ਸਿੱਖਾਂ ਦਾ ਸੰਬੰਧ ਤਾਂ ਆਲਮੋਸਟ ਪੌਣੇ 2 ਸਦੀਆਂ ਦਾ ਦਲੀਪ ਸਿੰਘ ਤੋਂ ਬਾਅਦ ਜਿਹੜਾ ਉਹ ਸਿੱਖਾਂ ਦੀ ਆਮਦ ਜਿਹੜੀ ਬ੍ਰਿਟਿਸ਼ ਆਰਮੀ ਦੇ ਨਾਲ ਔਰ 2 ਵਰਲਡ ਵਾਰਸ ਦੇ ਵਿੱਚ ਔਰ ਬਾਅਦ ਦੇ ਵਿੱਚ ਜਦੋਂ ਇਮੀਗ੍ਰੇਸ਼ਨ ਖੁੱਲ੍ਹਦੀ ਹੈ, ਇਸ ਵੇਲੇ 1 ਮਿਲੀਅਨ ਦੇ ਕਰੀਬ ਸਿੱਖ ਯੂਕੇ 'ਚ ਨੇ, 200 ਤੋਂ ਜ਼ਿਆਦਾ ਗੁਰਦੁਆਰੇ ਨੇ ਔਰ ਸਿੱਖੀ ਵਿਸ਼ਵਾਸ ਵਾਲੇ ਲਗਭਗ 1 ਦਰਜਨ ਦੇ ਕਰੀਬ ਮੈਂਬਰ ਪਾਰਲੀਮੈਂਟ ਨੇ। ਸੋ ਇਹ ਵੀ ਜਿਹੜਾ ਵਾਕਿਆ ਹੁੰਦਾ ਹੈ, ਜਿਹੜਾ ਵਿਕਰਮ ਦਿਗਵਾ ਨਾਂ ਦਾ ਇਹ 23 ਸਾਲਾ ਨੌਜਵਾਨ ਹੈ, ਇਹ ਇੰਗਲੈਂਡ ਦਾ ਜੰਮਪਲ ਹੈ। ਹੁਣ ਇਹ ਤਾਂ ਕਹਿ ਨਹੀਂ ਸਕਦੇ ਜੇ ਕਿ ਪਹਿਲੀ ਵੇਵ ਆਈ ਤਾਂ, ਲੇਕਿਨ ਅਸੀਂ ਹਾਲਾਂ ਇਸ ਇਸ਼ੂ ਦੇ ਉੱਤੇ ਆਲਰੇਡੀ ਗੱਲ ਕੀਤੀ ਹੋਈ ਹੈ। ਪਰ ਮੈਂ ਦੁਬਾਰਾ ਇਸ ਲਈ ਵੀ ਕਰਨਾ ਚਾਹੁੰਦਾ ਵੀ ਜਦੋਂ ਅਸੀਂ ਟਰੈਵਲ ਵੀ ਕਰ ਰਹੇ ਸੀ ਕੈਲੀਫੋਰਨੀਆ, ਸਾਡੇ ਵੀਰ ਬਲਵਿੰਦਰ ਸਿੰਘ ਖੱਖ ਇੰਡੀਆਨਾ ਤੋਂ ਜਿਹੜੇ ਖੁਦ ਵੀ ਕਾਫੀ ਇੱਕ ਐਕਟਿਵਿਸਟ ਦੇ ਤੌਰ 'ਤੇ ਆਪਣੀਆਂ ਅੱਖਾਂ ਕੰਨ ਖੁੱਲ੍ਹੇ ਰੱਖਦੇ ਨੇ, ਲੋਕਲ
ਜਿੰਨੀ ਐਕਟੀਵਿਟੀ ਪੰਥਕ ਹੁੰਦੀ ਹੈ ਉਸ ਨੂੰ ਉਹ ਲੀਡ ਕਰ ਰਹੇ ਹੁੰਦੇ ਨੇ। ਉਹਨਾਂ ਨੇ ਮੈਨੂੰ ਕਿਹਾ ਕਿ ਵੀ ਇਹ ਜਿਹੜਾ ਇਸ ਵੇਲੇ ਇਹ ਸਾਰੇ ਇਸ਼ੂ ਨੂੰ ਐਂਟੀ ਇਮੀਗ੍ਰੈਂਟ ਬਣਾ ਕੇ, ਔਰ ਅਨਫੋਰਚੂਨੇਟਲੀ ਐਲਨ ਮਸਕ ਨੇ ਜਿਹੜਾ ਇਸ ਖੁਦ ਇੱਕ ਰੇਸਿਸਟ ਜਾਂ ਨਾਜ਼ੀ ਬੈਕਗਰਾਉਂਡ ਜੇ ਇਹਦੀ ਲੱਭੀ ਜਾਏ ਤਾਂ ਹੈਗੀ ਹੈ, ਸਾਊਥ ਅਫਰੀਕਾ 'ਚੋਂ ਆਇਆ ਹੋਇਆ, ਉਹਨੇ ਟਵੀਟ ਕਰਤਾ। ਔਰ ਫਿਰ JD ਵੈਂਸ, ਹੁਣ ਅਸੀਂ ਤਾਂ ਕਈ ਵਾਰ ਸੋਚਦੇ ਹਾਂ ਵੀ ਚਲੋ ਜੇ ਪ੍ਰੈਜ਼ੀਡੈਂਟ ਟਰੰਪ ਦੇ ਵਿੱਚ ਜਿਹੜਾ ਉਹਨਾਂ ਦਾ ਆਲਮੋਸਟ 1.5 ਸਾਲ ਹੋ ਗਿਆ, ਹੋਰ ਜਿਹੜਾ 2.5 ਸਾਲ ਨੇ, ਪਰ JD ਵੈਂਸ ਫਿਊਚਰ ਦੇ ਵਿੱਚ ਰਿਪਬਲਿਕਨ ਪਾਰਟੀ ਦੀ ਐਜ਼ ਏ ਪ੍ਰੈਜ਼ੀਡੈਂਟ ਨੋਮੀਨੇਸ਼ਨ ਦੇ ਲਈ ਜਿਹੜਾ ਉਹ ਆਪਣਾ ਗਰਾਊਂਡ ਤਿਆਰ ਕਰ ਰਹੇ ਨੇ। ਉਹ ਕਈ ਵਾਰੀ ਇਹ ਹੁੰਦਾ ਕਿ ਵੀ ਤੁਸੀਂ ਜਿਹੜੀ ਆ ਚੋਰ ਨਾਲੋਂ ਪੰਡ ਕਾਹਲੀ ਵਾਲਾ ਕੰਮ ਹੁੰਦਾ ਕਿ ਵੀ ਤੁਸੀਂ ਉਸ ਨੂੰ, ਉਹਨਾਂ ਨੇ ਵੀ ਹੋਰ ਰੰਗਤ ਦਿੱਤੀ। ਹਾਲਾਂਕਿ JD ਵੈਂਸ ਸ਼ੁੱਡ ਬੀ ਦਾ ਲਾਸਟ ਮੈਨ ਕਿ ਇਸ ਦੇ ਉੱਤੇ ਗੱਲ ਕਰਨ ਵਾਲਾ, ਜਿਹਦੇ ਆਪਣੇ ਪਹਿਲੂ ਦੇ ਵਿੱਚ ਇੱਕ ਹਿੰਦੂ ਔਰਤ ਜਿਹੜੀ ਜਿਹਦੇ ਪੇਰੈਂਟਸ ਉੱਥੋਂ ਆਏ, ਉਹ ਬੈਠੀ ਹੋਈ ਹੈ, ਉੱਥੋਂ ਉਹਦੇ ਜੰਮੇ ਹੋਏ ਬੱਚੇ ਨੇ। ਸੋ ਉਹ ਜਦੋਂ ਕੋਈ ਗੱਲ ਕਰੇ ਤਾਂ ਇਵੇਂ ਲੱਗਦਾ ਜਿਵੇਂ ਕੋਈ ਬਿਲਕੁਲ ਹੀ ਝੂਠ ਬੋਲਣ 'ਤੇ ਆ ਗਿਆ ਜਾਂ ਤੁਸੀਂ ਜਿਹੜਾ। ਔਰ ਹਾਲਾਂਕਿ ਕੋਈ JD ਵੈਂਸ ਦਾ ਕੁਝ ਮਾਮਲਿਆਂ 'ਚ ਇਰਾਨ ਦੂਜੇ ਤੀਜੇ ਮੁੱਦੇ ਦੇ ਉੱਤੇ ਮੋਰ ਬੈਲੈਂਸਡ ਅਪਰੋਚ ਮੀਡੀਆ ਦੇ ਰਾਹੀਂ ਜਾਂ ਦੂਜੀ ਵੀ ਆਈ ਕਿ ਭਾਈ ਉਹ ਪਾਰਟ ਹੈ। ਲੇਕਿਨ ਇਹ ਬਹੁਤ ਵਾਰ ਜਿਹੜੇ ਸਿਆਸਤਦਾਨ ਨੇ ਇਹਨਾਂ ਨੂੰ ਇਹ ਮੈਟਰ ਨਹੀਂ ਕਰਦਾ ਕਿ ਉਹਨਾਂ ਦੀ ਕਈ ਗੱਲ ਕਿਸ ਕਿਸਮ ਦਾ ਬਲਵਾ ਮਚਾਏਗੀ, ਕਿਸ ਕਿਸਮ ਦਾ ਜਿਹੜਾ ਉਹ ਕੇਓਸ ਪੈਦਾ ਕਰ ਸਕਦੀ ਹੈ, ਵਾਇਲੈਂਸ ਕਿ ਉਹਦੇ 'ਚ ਜਾਨ ਜਾ ਸਕਦੀ ਹੈ। ਔਰ ਇਹ ਅਸੀਂ ਦੇਖਦੇ ਹਾਂ ਕਿ ਵੀ ਇਹ ਸਾਰੇ ਦੇ ਚੱਲਦੇ ਆ ਉਹ ਹਿੰਦੂ ਤੋਂ ਵੀ ਹੋ ਹੀ ਨਹੀਂ ਸਕਦਾ ਜਿਹੜਾ ਕਿ ਬਲਦੀ ਦੇ ਉੱਤੇ ਤੇਲ ਨਾ ਪਾਏ ਜਦੋਂ ਸਿੱਖਾਂ ਦਾ ਮੁੱਦਾ ਹੈ। ਔਰ ਅਸੀਂ ਦੇਖ ਰਹੇ ਹਾਂ ਕਿ ਵੀ ਕਿਵੇਂ ਪਹਿਲਾਂ ਤਾਂ ਹੌਲੀ ਸੋਸ਼ਲ ਮੀਡੀਆ ਦੇ ਉੱਤੇ ਇਹ ਰੰਗਤ ਨਜ਼ਰ ਆਈ, ਫਿਰ ਅਸੀਂ ਆਲ ਆਫ ਅ ਸਡਨ ਇਹ ਦੇਖਦੇ ਹਾਂ ਕਿ ਵੀ ਮੈਗਾ ਪਲੇਟਫਾਰਮ ਦੇ ਉੱਤੇ ਵੀ ਇਸ ਨੂੰ JD ਵੈਂਸ ਦੇ ਟਵੀਟ ਨੂੰ ਵੀ ਆਧਾਰ ਬਣਾਇਆ ਗਿਆ, ਦੂਸਰੇ ਵੀ। ਲੇਕਿਨ ਉਸ ਦੇ ਵਿੱਚ ਕਿਉਂਕਿ ਬਹੁਤ ਸਾਰਾ ਜਿਹੜਾ ਹੁਣ IT ਸੈਕਟਰ 'ਚ ਬੈਠੇ ਹੋਏ ਲੋਕ ਨੇ, ਫੇਕ ਆਈਡੀਜ਼ ਵੀ, ਓਰੀਜਨਲ ਆਈਡੀਜ਼ ਵੀ, ਦੂਜੇ ਵੀ, ਉਹ ਸਾਰੇ ਨੂੰ ਜਿਹੜਾ ਇਸ ਨੇ ਇਹ ਸ਼ੇਪ ਦੇਣ ਦੀ ਕੋਸ਼ਿਸ਼ ਕੀਤੀ। ਪਹਿਲਾਂ ਤਾਂ ਇਹ ਗੱਲ ਜਿਹਦੇ ਨਾਲ ਮਰਡਰ ਹੁੰਦਾ ਹੈ ਉਸ ਹੈਨਰੀ ਨੋਵੈਕ ਦਾ ਜਿਹੜਾ 18 ਸਾਲਾ ਯੂਨੀਵਰਸਿਟੀ ਸਟੂਡੈਂਟ ਹੈ, ਉਹਦੇ ਜਿਹੜਾ ਵਿਕਰਮ ਦੇ ਗਾਤਰੇ ਦੀ ਕਿਰਪਾਨ ਨਹੀਂ ਹੈ, ਉਹ ਪੇਸ਼ ਕਬਜ਼ ਹੈ। ਪੇਸ਼ ਕਬਜ਼ ਇਹ ਜਿਹੜਾ ਨਾਈਫ ਸਟਾਈਲ ਹੈ ਜਿਹੜਾ ਕਿ ਪਰਸ਼ੀਅਨ ਇਰਾਨ ਚੋਂ ਨਿਕਲਿਆ ਹੋਇਆ, ਉਹਦਾ ਨਾਂ ਹੀ ਪੇਸ਼ ਕਬਜ਼ ਹੈ। ਹਾਲਾਂਕਿ ਬਹੁਤ ਸਾਰੇ ਜਿਹੜੇ ਹਥਿਆਰਬੰਦ ਨਿਹੰਗ ਸਿੰਘ ਜਾਂ ਦੂਸਰੇ ਨੇ ਉਹ ਜਦੋਂ ਮਲਟੀਪਲ ਹਥਿਆਰ ਰੱਖਦੇ ਨੇ ਉਹਦੇ 'ਚ ਪੇਸ਼ ਕਬਜ਼ ਵੀ ਹੁੰਦਾ। ਲੇਕਿਨ ਇਹ ਜਿਹੜਾ ਅੰਮ੍ਰਿਤਧਾਰੀ ਹੋਣ ਤੋਂ ਬਾਅਦ ਜਿਹੜੀ ਗਾਤਰੇ ਕਿਰਪਾਨ ਪਾਈ ਹੁੰਦੀ ਹੈ, ਇਹ ਗਾਤਰੇ ਦੀ ਕਿਰਪਾਨ ਨਹੀਂ ਹੈ, ਇਹ ਨਾਈਫ ਹੈ। ਹੁਣ ਜਦੋਂ ਤੁਸੀਂ ਨਾਈਫ ਰਿਲੇਟਡ ਵਾਇਲੈਂਸ ਦੇਖਦੇ ਹੋ, ਇੱਕ ਕ੍ਰਾਈਮ ਹੈ, ਉਹਨੂੰ ਸਜ਼ਾ ਹੋਈ ਹੈ 21 ਸਾਲ ਦੀ, ਇਹ ਵੀ ਮੰਗ ਉੱਠ ਰਹੀ ਹੈ ਉਹਨੂੰ ਹੋਰ ਸਜ਼ਾ ਹੋਣੀ ਵੀ ਚਾਹੀਦੀ ਹੈ। ਪਰ ਇਹਨੂੰ ਤੁਸੀਂ 1 ਮਿਲੀਅਨ ਸਿੱਖ ਕਮਿਊਨਿਟੀ ਦੇ ਨਾਲ UK ਦੀ ਜੋੜ ਕੇ ਤੇ ਫਿਰ ਦੁਨੀਆ ਭਰ ਦੇ ਵਿੱਚ ਇੱਕ ਇਸ ਦੇ ਉੱਤੇ ਵੇਵ ਖੜੀ ਕਰਕੇ ਕਿ ਜੀ ਕਿਰਪਾਨ ਤੇ ਵੀ ਪਾਬੰਦੀ, ਸਿੱਖਾਂ ਦਾ ਵਾਇਲੈਂਟ ਇਮੇਜ ਬਣਾਉਣ ਦੀ ਲਾਈਨ ਦੂਜੀ ਤੀਜੀ। ਸੋ ਉਸ ਦੇ ਵਿੱਚ ਵੀਰ ਬਲਵਿੰਦਰ ਸਿੰਘ ਔਰ ਉਹਨਾਂ ਵਰਗੀ ਸੋਚ ਵਾਲੇ ਸਮਝਦੇ ਨੇ ਕਿ ਬਈ ਇੱਥੋਂ ਦੇ ਜਿਹੜੇ ਗੋਰੇ ਨੇ ਜਾਂ ਦੂਸਰੇ ਵੀ ਨੇ, ਅਮਰੀਕਨ ਨੇ, ਮੈਂ ਗੋਰਾ ਲਫ਼ਜ਼ ਡੈਲੀਬਰੇਟਲੀ ਯੂਜ਼ ਕੀਤਾ ਕਿਉਂਕਿ ਬਹੁਤ ਵਾਰ ਅਸੀਂ ਅਮਰੀਕਨ ਕੰਟੈਕਸਟ ਦੇ ਵਿੱਚ ਮੂਵ ਤਾਂ ਉਹੀ, ਕਿਉਂਕਿ ਕਾਲੇ ਜਿਹੜੇ ਨੇ ਕਲਰਡ ਲੋਕ ਤਾਂ ਆਪ ਸਫਰ ਕਰਦੇ ਰਹੇ, ਹੁਣ ਭਾਵੇਂ ਕਈ ਮਾਮਲਿਆਂ 'ਚ ਉਹ ਗੋਰਿਆਂ ਤੋਂ ਵੀ ਅੱਗੇ ਹੁੰਦੇ ਨੇ। ਇਹਨਾਂ ਨੂੰ ਪਤਾ ਨਹੀਂ ਹੈ। ਹੁਣ ਜੇ ਅਸੀਂ ਉਹ ਹਿਸਟਰੀ ਅਦਰਵਾਈਜ਼ ਉਹਨਾਂ ਨੂੰ ਸਮਝਾਈਏ ਕਿ ਬਈ ਇਹ ਇੱਕ RSS ਹੈ, ਉਹਨਾਂ ਦੀ ਇੱਕ ਵਿੰਗ ਹੈ ਜਿਨ੍ਹਾਂ ਨੇ ਸਨਾਤਨੀ ਸਿੱਖ ਖੜੇ ਕੀਤੇ ਹੋਏ ਨੇ। UK ਦੇ ਵਿੱਚ ਉਹਨਾਂ ਦਾ ਇੱਕ ਬੰਦਾ ਨਿਡਰ ਸਿੰਘ ਨਾਂ ਦਾ ਜਿਹੜਾ RSS ਦੇ ਕੈਂਪਾਂ 'ਚ ਜਾ ਕੇ ਗੱਤਕਾ ਸਿਖਾਉਂਦਾ ਹੈ। ਇਹ ਜਿਹੜਾ ਵਿਕਰਮ ਹੈ ਉਹਦਾ ਚੇਲਾ ਹੈ ਜਿਹੜਾ ਕਿ ਸਨਾਤਨੀ ਹੈ। ਫਿਰ ਤੁਸੀਂ ਇਹਨੂੰ ਜੋੜ ਕੇ ਦੇਖ ਸਕਦੇ ਹੋ ਕਿ ਵੀ ਇਹ ਤਾਂ ਇੱਕ ਪੂਰੀ ਸਾਜ਼ਿਸ਼ ਹੈ ਜਿਹਨੂੰ ਸਨਾਤਨੀ ਰਾਹੀਂ, ਔਰ ਅੱਜ ਦੇ ਪ੍ਰੋਗਰਾਮ 'ਚ ਵੀ ਅੱਜ ਦੀ ਆਵਾਜ਼ 'ਚ ਮੈਂ ਇਹ ਕਿਹਾ ਸੀ ਕਿ ਵੀ ਸਾਨੂੰ ਜੋ ਕੁਛ ਇਹ UK 'ਚ ਹੋਇਆ ਹੈ, ਇੱਥੇ ਵੀ ਜਿਹੜੇ ਨਿਹੰਗ ਬਾਣੇ ਦੇ ਵਿੱਚ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਨਸ਼ੇ ਨੂੰ ਵੀ ਜਸਟੀਫਾਈ ਕੀਤਾ ਜਾ ਰਿਹਾ ਹੈ, ਦੁਰਾਚਾਰ ਨੂੰ ਵੀ ਜਸਟੀਫਾਈ ਕੀਤਾ ਜਾ ਰਿਹਾ ਹੈ, ਸੂਨਰ ਔਰ ਲੇਟਰ ਇਸ ਕਿਸਮ ਦਾ ਇੱਕ ਵਾਕਿਆ ਇੱਥੇ ਵੀ ਇਹਨਾਂ ਨੇ ਕਰਵਾਉਣਾ ਹੈ। ਸੋ ਸਾਨੂੰ ਨਹੀਂ ਪਤਾ ਵੀ ਇਹ ਸਾਜ਼ਿਸ਼ ਕਿਸ ਲੈਵਲ ਦੇ ਉੱਤੇ, ਕਿਉਂਕਿ ਜੇ ਤੁਸੀਂ RSS ਦਾ ਵਰਕਿੰਗ ਪੈਟਰਨ ਦੇਖੋ ਜਾਂ ਇਹਨਾਂ ਦਾ ਏਜੰਸੀਆਂ ਦਾ ਜਿਹੜੀ ਰਾਹ ਔਰ RSS ਹੁਣ ਇੱਕੋ ਹੀ ਪਲੇਟਫਾਰਮ ਤੋਂ ਕੰਮ ਕਰਦੇ ਨੇ,
ਇਹ ਮੋਸਾਦ ਨੂੰ ਫੋਲੋ ਕਰਦੇ ਨੇ ਔਰ ਉਹਨਾਂ ਦਾ ਮਾਡਲ ਕੀ ਆ, ਉਹ ਕਈ ਸਾਲ ਪਹਿਲਾਂ ਉਹਨਾਂ ਨੇ ਪਲਾਨ ਕੀਤਾ ਹੁੰਦਾ ਵੀ ਕਿੱਥੇ ਕੀ ਕਰਨਾ ਹੈ। ਸੋ ਇਹਦਾ ਜਵਾਬ ਸਿਰਫ ਇਹੀ ਨਹੀਂ ਹੈ ਕਿ ਵੀ ਅਸੀਂ ਆਪਣੇ ਗੁਰਦੁਆਰਿਆਂ 'ਚ ਹੁਣ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਇਹ ਹੋਇਆ ਜੀ, ਚਲੋ ਕਮਿਊਨਿਟੀ ਨੇ ਕੰਡੋਲੈਂਸ ਦਾ ਮੈਸੇਜ, ਹੁਣ ਸਾਊਥਹੈਂਪਟਨ ਸਿੱਖ ਜਿਹੜੇ ਨੇ ਉਹ ਅਖੰਡ ਪਾਠ ਰਖਾ ਰਹੇ ਨੇ ਲੋਕਲ ਕਮਿਊਨਿਟੀ ਨੂੰ, ਉਹ ਲੋਕਲੀ ਠੀਕ ਹੈ, ਲੇਕਿਨ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਸਾਡੇ ਸਾਹਮਣੇ ਹੈ ਉਹ ਹਿੰਦੂਤਵੀ ਨੈਰੇਟਿਵ ਹੈ, ਜਿਹੜੇ ਗੋਰਿਆਂ ਦੇ ਵਿੱਚ ਗੋਰੇ ਬਣ ਕੇ ਵੜ ਗਏ ਜਿਹੜੇ ਨੇ ਉਹ ਬਦਨਾਮ ਕਰਦੇ ਨੇ ਔਰ ਅਦਰਵਾਈਜ਼। ਔਰ ਇਹ ਜਿਹੜੀ ਰਿਪੋਰਟ ਮੈਂ ਦੇਖ ਰਿਹਾ ਇਸ ਦੇ ਵਿੱਚ ਉਹਨਾਂ ਨੇ ਡਾਟਾ ਦਿੱਤਾ ਹੈ ਕਿ ਭਾਈ ਜਿਹੜਾ ਹੁਣ ਇਕੱਲਾ ਗੱਲ ਇਹ ਨਹੀਂ ਹੈ ਵੀ ਇਹ ਕਿਸੇ ਸਿੱਖੀ ਸਰੂਪ ਵਾਲੇ ਨੇ, ਉਹ ਵੀ ਕਿਹਨੇ ਉਹਨੂੰ ਪਲਾਂਟ ਕੀਤਾ ਹੋਇਆ ਕਿ ਇਹ ਸਾਨੂੰ ਨਹੀਂ ਪਤਾ ਹੈ, ਲੇਕਿਨ ਜੇ ਵਾਕਿਆ ਕੋਈ ਹੁੰਦਾ ਤੇ ਤੁਸੀਂ ਸਾਰੀ ਕਮਿਊਨਿਟੀ ਨੂੰ ਲਪੇਟਣ ਦੀ ਜਾਂ ਲਬੇੜਨ ਦੀ ਕੋਸ਼ਿਸ਼ ਕਰਦੇ ਹੋ। ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਮੈਂ ਸਮਝਦਾ ਵੀ ਗੁਨਾਹ ਹੈ, ਕਿਉਂਕਿ ਜੇ ਇਸ ਰਿਪੋਰਟ 'ਚ ਅਸੀਂ ਦੇਖਦੇ ਹਾਂ ਹੁਣ ਕਿੰਨੇ ਸੀਰੀਅਲ ਕਿਲਿੰਗਸ ਹੁੰਦੀਆਂ ਨੇ, ਜਿਹੜਾ ਬੰਦਾ ਜਿਹੜਾ ਕਿੰਨੇ ਬੰਦੇ ਮਾਰ ਦਿੰਦਾ ਉਹ ਜੋ ਹੁੰਦਾ ਜੀ ਉਹ ਦਿਮਾਗੀ ਤੌਰ ਤੇ ਠੀਕ ਨਹੀਂ ਸੀ ਨਾ। ਔਰ ਉਹਨਾਂ 'ਚ ਜਿਹੜੇ ਅਵੇਲੇਬਲ ਡਾਟਾ ਆਈਡੈਂਟੀਫਾਈਡ ਜਿਹੜੇ ਓਫੈਂਡਰ ਨੇ ਉਹਨਾਂ 'ਚ ਇਹ ਹੈ ਕਿ 67% ਵਾਈਟ ਨੇ ਜਿਹੜੇ ਕਿ ਓਫੈਂਡਰ ਹੁੰਦੇ ਨੇ, ਉਹ ਸੀਰੀਅਲ ਕਿਲਰ ਹੋਣ, ਮਰਡਰ ਹੋਣ। 67% ਗੋਰੇ ਜਿਹੜੇ ਨੇ ਉਹ ਕਨਵਿਕਟ ਨੇ ਇਹਨਾਂ ਦੇ ਥੱਲੇ। 22% ਬਲੈਕ ਨੇ ਜਿਹੜੇ ਇਹ ਸਾਰੇ ਕ੍ਰਾਈਮ 'ਚ ਇਨਵੋਲਵ ਹੁੰਦੇ ਨੇ। 7% ਏਸ਼ੀਅਨ ਨੇ ਤੇ 4% ਦੂਸਰੇ। ਜਦੋਂ ਏਸ਼ੀਅਨ ਕਿਹਾ ਜਾਂਦਾ ਉਹ ਮੋਸਟਲੀ ਜਾਪਾਨੀ, ਕੋਰੀਅਨ, ਵਿਤਨਾਮੀਆਂ ਨੂੰ ਕਿਹਾ ਜਾਂਦਾ, ਅਦਰਸ ਦੇ ਵਿੱਚ ਆ ਜਾਂਦੇ ਨੇ ਸਾਊਥ ਏਸ਼ੀਆ ਦੇ। ਸੋ ਮਤਲਬ ਇਹ ਹੈ ਕਿ ਵੀ ਇਹ ਸਾਰੇ ਦੇ ਨਾਲ ਜਿਹੜਾ ਇਹ ਉਹਨਾਂ ਦੀ ਬੈਕਗਰਾਉਂਡ ਹੈ। ਔਰ ਇਹ ਜਿਹੜੀਆਂ ਨੇ ਨਾਈਫ ਕ੍ਰਾਈਮ ਜਿਹੜਾ ਹੈ ਇਹ ਇਸ ਵੇਲੇ ਯੂਕੇ ਦੇ ਵਿੱਚ ਖਾਸ ਤੌਰ ਤੇ ਇੱਕ ਸੋਸਾਈਟਲ ਕ੍ਰਾਈਸਿਸ ਹੈ। ਔਰ ਮੈਨੂੰ ਵੀ ਹੈਰਾਨੀ ਹੋਈ ਫਿਗਰ ਦੇਖ ਕੇ, ਆਫੀਸ਼ੀਅਲ ਸਟੈਟਿਕਸ ਨੇ ਕਿ ਪਿਛਲੇ ਸਾਲ ਦੇ ਵਿੱਚ ਇੰਗਲੈਂਡ ਔਰ ਵੇਲਸ ਵੀ ਯੂਕੇ ਦਾ ਹਿੱਸਾ ਹੈ ਅਲੱਗ, ਇੰਗਲੈਂਡ ਔਰ ਵੇਲਸ ਦੇ ਵਿੱਚ ਦਸੰਬਰ 2025 ਤੱਕ, ਜਨਵਰੀ ਤੋਂ ਦਸੰਬਰ 2025 ਤੱਕ 49,000 ਨਾਈਫ ਐਨੇਬਲਡ ਆਫੈਂਸਿਸ ਹੋਏ ਨੇ, ਆਲਮੋਸਟ 50,000 ਕੇਸ ਯੂਕੇ ਦੇ ਵਿੱਚ, ਯੂਕੇ ਦੇ ਦੋ ਹਿੱਸਿਆਂ 'ਚ ਇੰਗਲੈਂਡ ਔਰ ਵੇਲਸ ਦੇ ਵਿੱਚ ਉਹ ਨਾਈਫ ਰਿਲੇਟਡ ਆਫੈਂਸ ਨੇ। ਸੋ ਇਹ ਜਿਹੜਾ ਪੇਸ਼ ਕਬਜ਼ ਹੈ ਨਾਈਫ ਹੈ, ਇੱਕ ਇਫੈਂਡ ਉਹਨਾਂ 39,000 ਦੇ ਵਿੱਚ ਇਹ ਵੀ ਹੈ। ਪਰ ਇਹਨੂੰ ਜਿਸ ਅੰਦਾਜ਼ ਦੇ ਵਿੱਚ ਇਹ ਸਾਰੇ ਨੂੰ ਬਿਆਨਿਆ ਗਿਆ, ਮੈਂ ਸਮਝਦਾ ਵੀ ਸਾਨੂੰ ਇੱਕ ਤਾਂ ਆਪਣਾ ਨੈਰੇਟਿਵ ਕੰਟਰੋਲ ਕਰਨ ਦੀ ਲੋੜ ਹੈ। ਅਸੀਂ ਬਹੁਤ ਜ਼ਿਆਦਾ ਕਈ ਵਾਰ ਡਿਫੈਂਸਿਵ ਵੀ ਹੋਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਐਟ ਦ ਸੇਮ ਟਾਈਮ ਸਾਨੂੰ ਜਿਹੜੇ ਪਲੇਟਫਾਰਮਸ ਦੇ ਉੱਤੇ ਇਸ ਕਿਸਮ ਦੀ ਨੈਗੇਟਿਵਿਟੀ ਹੁੰਦੀ ਹੈ ਉਹਦਾ ਹਿੱਸਾ ਬਣਨ ਦੀ ਲੋੜ ਹੈ। ਜਿਵੇਂ ਭਾਈ ਬਲਵਿੰਦਰ ਸਿੰਘ ਉਹਨਾਂ ਦਾ ਸੀ ਕਿ ਭਾਈ ਸਿੱਖ ਨੌਜਵਾਨਾਂ ਨੂੰ, ਸਿੱਖ ਬੱਚੀਆਂ ਨੂੰ ਜਿਹੜੇ ਅੰਗਰੇਜ਼ੀ ਵੀ ਜਾਣਦੇ ਨੇ, ਇੰਟਰਸਟ ਵੀ ਹੈ ਸੋਸ਼ਲ ਮੀਡੀਆ ਤੇ ਵੀ ਨੇ, ਵੀ ਉਹ ਮੈਗਾ ਦੇ ਮੈਂਬਰ ਬਣੋ। ਵੱਧ ਤੋਂ ਵੱਧ ਜਿਹੜਾ ਉੱਥੇ ਜਾ ਕੇ ਤੁਸੀਂ ਇਹਨਾਂ ਨੂੰ ਐਕਸਪੋਜ਼ ਕਰੋ ਵੀ ਇਹ ਕਿਸ ਲੈਵਲ ਦੇ ਨੇ। ਔਰ ਸਿੱਖ ਤਾਂ ਜਿਹੜੇ ਨੇ ਉਹ ਕੋਈ ਵਾਕਿਆ ਜੇ 1 ਮਿਲੀਅਨ ਸਿੱਖਾਂ 'ਚੋਂ ਇੱਕ ਵਾਕਿਆ ਉਹ ਵੀ ਜਿਹੜਾ ਉਹਨਾਂ ਹਾਲਾਤਾਂ ਦੇ ਵਿੱਚ ਜਿਹਦੇ ਬਾਰੇ ਸਾਨੂੰ ਨਹੀਂ ਪਤਾ ਹੈ ਵੀ ਉਹ ਬੈਕਗਰਾਉਂਡ ਕੀ ਹੈ, ਉਹਨੂੰ ਕਿਹਨੇ ਤਿਆਰ ਕੀਤਾ। ਸੋ ਇਹਦਾ ਜਵਾਬ ਸੋਸ਼ਲ ਮੀਡੀਆ ਰਾਹੀਂ ਦਿੱਤਾ ਜਾ ਸਕਦਾ ਹੈ। ਮੈਗਾ ਦੇ ਪਲੇਟਫਾਰਮ ਦੇ ਉੱਤੇ ਵੱਧ ਤੋਂ ਵੱਧ ਸਿੱਖ ਨੌਜਵਾਨ ਔਰ ਸਿੱਖ ਬੀਬੀਆਂ, ਕਿਉਂਕਿ ਗਲੋਬਲੀ ਤੁਸੀਂ ਕਿਤੇੋਂ ਵੀ ਬੈਠ ਕੇ ਜਿਹੜਾ ਹੈ ਉਹ ਉਸ ਦੇ ਉੱਤੇ ਆਪਣੀ ਕਾਮੈਂਟਰੀ ਕਰ ਸਕਦੇ ਹੋ। ਸੋ ਸਾਨੂੰ ਇਹ ਸਭ ਤੋਂ, ਔਰ ਜਿਹੜੇ ਇੱਥੇ ਨਿਹੰਗ ਬਾਣੇ ਦੇ ਵਿੱਚ ਤਿਆਰ ਕਰ ਰਹੇ ਸਾਡੇ ਬੱਚੀਆਂ ਨੂੰ ਜਿਹੜੇ ਨਸ਼ੇ ਵੱਲ ਵੀ ਧੱਕੇ ਜਾ ਰਹੇ ਨੇ, ਦੁਰਾਚਾਰ ਵੱਲ ਵੀ ਧੱਕੇ ਜਾ ਰਹੇ ਨੇ, ਔਰ ਪੁਰਾਤਨ ਮਰਿਆਦਾ ਦੇ ਨਾਲ, ਔਰ ਖਾਲਿਸਤਾਨ ਦੇ ਵੀ ਵਿਰੋਧੀ ਨੇ ਉਹ, ਕਿਉਂਕਿ ਇਹ ਸਾਰਾ ਜਿਹੜਾ ਸਨਾਤਨੀ ਨੈਟਵਰਕ ਬੀਜੇਪੀ ਦੀ ਖੇਡ ਜਿਹੜੀ ਪੰਜਾਬ 'ਚ ਇਹਨਾਂ ਨੇ 2027 'ਚ ਪੰਜਾਬ ਕੈਪਚਰ ਕਰਨਾ ਹੈ ਇਲੈਕਸ਼ਨ ਅਰੀਨਾ ਦੇ ਵਿੱਚ ਆ ਕੇ ਵੀ। ਲੇਕਿਨ ਆਲਰੇਡੀ ਇੰਟਰਨੈਸ਼ਨਲੀ ਸਿੱਖਾਂ ਨੂੰ ਜਿਹੜਾ ਡੀਫੇਮ ਕਰਨ ਦੇ ਲਈ, ਬਿਲਿਟਲ ਕਰਨ ਦੇ ਲਈ ਆਲਰੇਡੀ ਇਹਨਾਂ ਦਾ IT ਸੈੱਲ ਕੋਈ ਮੈਗਾ 'ਚ ਬੜਿਆ ਹੋਇਆ, ਕੋਈ ਸੋਸ਼ਲ ਮੀਡੀਆ ਤੇ ਹੈ। ਇਹਨਾਂ ਤੋਂ ਖਬਰਦਾਰ ਹੋਣ ਦੀ ਲੋੜ ਹੈ। ਜੀ ਰਾਸਾ ਬਿਲਕੁਲ। ਸੋ ਇੱਥੇ ਲੈਣ ਬ੍ਰੇਕ ਫਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬੜੇ ਨਾਲ ਮਿਲਦੇ ਆ ਛੋਟੇ ਜਿਹੇ ਵਕਤ ਤੋਂ ਬਾਅਦ। ਅਣਥੱਕ ਅਤੇ ਸਮਰਪਿਤ ਪੰਥਕ ਸੇਵਾਦਾਰ ਡਾਕਟਰ ਰਣਜੀਤ ਸਿੰਘ ਜੀ ਦੀ ਮਿੱਠੀ ਯਾਦ ਵਿੱਚ ਗੁਰਦੁਆਰਾ ਸਿੰਘ ਸਭਾ ਡਾਲਸ ਟੈਕਸਸ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ।
12 ਜੂਨ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 14 ਜੂਨ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਇਸ ਮੌਕੇ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਡਾਇਰੈਕਟਰ ਡਾਕਟਰ ਅਮਰਜੀਤ ਸਿੰਘ ਸੰਗਤਾਂ ਨਾਲ ਵਿਚਾਰ ਸਾਂਝੇ ਕਰਨਗੇ, ਜਿਸ ਦਾ ਸਿੱਧਾ ਪ੍ਰਸਾਰ ਟੀਵੀ 84 ਰਾਹੀਂ ਕੀਤਾ ਜਾਵੇਗਾ। ਆਓ ਆਪਣੇ ਸ਼ਹੀਦਾਂ ਨੂੰ ਯਾਦ ਕਰੀਏ, ਇਤਿਹਾਸ ਨੂੰ ਸਮਝੀਏ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਸੱਚਾਈ ਪਹੁੰਚਾਉਣ ਦਾ ਸੰਕਲਪ ਕਰੀਏ ਜੀ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਗੋਵਿੰਦਰ ਸਿੰਘ 2692099409 ਜਾਂ ਫਿਰ ਸੁਰਿੰਦਰ ਸਿੰਘ ਗਿੱਲ 1214282232 ਤੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਰਨ ਗਗਨ ਨਵਖੰਡ ਮੈਂ ਜੋਤ ਸਵਰੂਪੀ ਰਹਿਓ ਭਰ, ਭੰਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਗੁਰਬਾਣੀ ਕੁਰਬਾਨੀ ਤੇ ਮਿਹਰਬਾਨੀ ਦੇ ਪੁੰਜ ਭਾਣੇ ਦੀ ਮੂਰਤ ਧੰਨ 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 ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ। ਤਿਨਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਦਾ ਸਿੱਖ ਸੈਂਟਰ ਆਫ ਨਿਊਯਾਰਕ ਇੰਕ, ਗੁਰਦੁਆਰਾ ਸਾਹਿਬ ਫਲੈਸਿੰਗ ਤੇ ਗੁਰਦੁਆਰਾ ਸਾਹਿਬ ਕਲੀਨ ਵਿਲੇਜ ਦੀਆਂ ਸਮੂਹ ਸਿੱਖ ਸੰਗਤਾਂ ਵੱਲੋਂ ਰਲ ਮਿਲ ਕਰਕੇ ਟਰਾਈ ਸਟੇਟ ਦੀਆਂ ਸਮੂਹ ਸਿੱਖ ਸੰਗਤਾਂ, ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਤੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ 13 ਜੂਨ ਦਿਨ ਸ਼ਨੀਚਰਵਾਰ ਨੂੰ ਗੁਰਦੁਆਰਾ ਸਾਹਿਬ ਕਲੀਨ ਵਿਲੇਜ ਵਿਖੇ 11 ਵਜੇ ਨਗਰ ਕੀਰਤਨ ਦੇ ਸਮਾਗਮ ਰੱਖੇ ਗਏ ਹਨ। ਸੋ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਦੇ ਅੰਦਰ ਸਮੇਂ ਅਨੁਸਾਰ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਜੀ। ਸਤਿਕਾਰਯੋਗ ਵੀਰਾਂ ਨੂੰ ਬੇਨਤੀ ਹੈ ਕਿ ਆਪਣੇ ਸਿਰਾਂ ਤੇ ਕੇਸਰੀ ਤੇ ਨੀਲੀਆਂ ਦਸਤਾਰਾਂ ਸਜਾ ਕੇ ਆਉਣ। ਸਤਿਕਾਰਯੋਗ ਭੈਣਾਂ ਨੂੰ ਬੇਨਤੀ ਹੈ ਕਿ ਆਪਣੇ ਸਿਰਾਂ ਤੇ ਕੇਸਰੀ ਤੇ ਨੀਲੇ ਦੁਪੱਟੇ ਲੈ ਕੇ ਆਉਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸਟੋਰੀਜ਼ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜਕੱਲ ਮੀਡੀਆ ਵਿੱਚ ਆਜ਼ਾਦ ਕਸ਼ਮੀਰ ਵਿੱਚ ਹਿੰਸਕ ਘਟਨਾਵਾਂ ਨੂੰ ਲੈ ਕੇ ਬਹੁਤ ਸਾਰੀਆਂ ਖਬਰਾਂ ਚੱਲ ਰਹੀਆਂ ਨੇ। ਬੇਸ਼ੱਕ ਕਸ਼ਮੀਰੀ ਲੋਕਾਂ ਦੀਆਂ ਪਾਕਿਸਤਾਨ ਨਾਲ ਸੰਬੰਧਿਤ ਵਾਜਬ ਮੰਗਾਂ ਵੀ ਹੋਣਗੀਆਂ, ਪਰ ਇਉਂ ਜਾਪਦਾ ਹੈ ਕਿ ਭਾਰਤੀ ਖੁਫੀਆ ਏਜੰਸੀਆਂ ਡੂੰਘੀ ਮਾਰਦੇ ਹਨ ਅਤੇ ਮੀਡੀਆ ਵੱਲੋਂ ਵੀ ਬਲਦੀ ਤੇ ਤੇਲ ਪਾਇਆ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ and ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਸ ਤਰ੍ਹਾਂ ਅਸੀਂ ਸਿੱਖ ਕੌਮ ਦਾ 1849 ਤੋਂ ਬਾਅਦ 98 ਵਰ੍ਹੇ ਅੰਗਰੇਜ਼ਾਂ ਦੀ ਗੁਲਾਮੀ ਔਰ 1947 ਦੇ ਵਿੱਚ ਉਸ ਕਿਸਮ ਦੀ ਲੀਕ ਜਿਹਨੇ ਸਾਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ, 40% ਤੋਂ ਜ਼ਿਆਦਾ ਸਿੱਖ ਅਪਰੂਟ ਹੋ ਕੇ ਆਪਣੀਆਂ ਜ਼ਮੀਨਾਂ ਤੋਂ, ਆਪਣੇ ਉਸ ਵਿਰਸੇ ਨੂੰ ਛੱਡ ਕੇ ਜਿੱਥੇ ਸੈਂਕੜਿਆਂ ਸਾਲਾਂ ਤੋਂ ਸਾਡੇ ਪੁਰਖਿਆਂ ਨੇ ਆਪਣਾ ਨਿਵਾਸ ਬਣਾਇਆ ਸੀ, ਉਹ ਇਸ ਪਾਸੇ ਉੱਜੜ ਪੁੱਜੜ ਕੇ ਆਏ, ਮਾਰੇ ਗਏ। ਔਰ ਜ਼ਾਹਰ ਹੈ ਕਿ ਸਾਡੀ ਲੀਡਰਸ਼ਿਪ ਦਾ ਉਸ ਵੇਲੇ ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ, ਬਲਦੇਵ ਸਿੰਘ, ਉਹਨਾਂ ਦੀ ਇੱਕ ਵੱਡੀ ਗੁਨਾਹਗਾਰਤਾ, ਉਹਨਾਂ ਦੀ ਫੇਲਿਅਰ, ਸਮੇਂ ਦੇ ਹਾਣ ਦਾ ਨਾ ਹੋਣਾ ਜਾਂ ਟ੍ਰੇਟਰ ਹੋਣਾ, ਜੋ ਮਰਜ਼ੀ ਤੁਸੀਂ ਲਫ਼ਜ਼ ਕਹਿ ਸਕਦੇ ਹੋ, ਜਿਸ ਨੇ ਕੌਮ ਨੂੰ ਇੱਕ ਗੁਲਾਮੀ ਚੋਂ ਕੱਢ ਕੇ ਦੂਜੀ 'ਚ ਧੱਕਿਆ। ਫਿਰ ਅਸੀਂ ਆਪਣੀ ਸਾਰੀ ਕਹਾਣੀ ਇਹਨਾਂ 80 ਸਾਲਾਂ 'ਚ ਔਰ ਇਹਨਾਂ ਦਿਨਾਂ 'ਚ ਜਦੋਂ ਅਸੀਂ ਘੱਲੂਘਾਰਾ 84 ਨੂੰ ਯਾਦ ਕਰ ਰਹੇ ਹਾਂ, ਗੁਜ਼ਰ ਰਹੇ ਹਾਂ, ਉਸ ਨੂੰ ਬਿਆਨ ਦੇ। ਜੰਮੂ ਕਸ਼ਮੀਰ ਸਟੇਟ, ਜਿਸ ਨੂੰ ਡੋਗਰਿਆਂ ਨੂੰ, ਡੋਗਰਾ ਗੁਲਾਬ ਸਿੰਘ ਨੂੰ ਅੰਗਰੇਜ਼ਾਂ ਨੇ 1846 ਦੀ ਐਂਗਲੋ ਸਿੱਖ ਵਾਰ ਵੇਲੇ ਗੱਦਾਰੀ ਕਰਨ ਦੇ ਇਵਜ਼ ਦੇ ਵਿੱਚ ਇਨਾਮ ਵਜੋਂ ਦਿੱਤਾ ਔਰ ਲੰਬਾ ਚੌੜਾ ਉਸ ਦਾ ਰਕਬਾ ਜਿਹੜਾ 1 ਲੱਖ ਸਕੁਅਰ ਮਾਈਲ ਤੋਂ ਵੀ ਜ਼ਿਆਦਾ, ਜਿਸ ਦੇ ਵਿੱਚ ਮੌਜੂਦਾ ਇੰਡੀਅਨ ਆਕੂਪਾਈਡ ਜੰਮੂ ਕਸ਼ਮੀਰ, ਜਿਸ ਨੂੰ ਉਹਨਾਂ ਨੇ ਯੂਨੀਅਨ ਟੈਰੀਟਰੀ ਬਣਾ ਦਿੱਤਾ ਹੈ, ਪਾਕਿਸਤਾਨ ਦਾ ਹਿੱਸਾ, ਇੱਕ ਜਿਹਨੂੰ ਆਜ਼ਾਦ ਕਸ਼ਮੀਰ ਕਿਹਾ ਜਾਂਦਾ ਹੈ, ਔਰ ਦੂਸਰੇ ਪਾਸੇ ਗਿਲਗਿਤ ਬਾਲਿਸਤਾਨ ਜਿਹੜਾ ਹਜ਼ਾਰਾਂ ਫੁੱਟ ਸਮੁੰਦਰ ਤਲ ਤੋਂ ਉੱਪਰ, ਉਹ ਸਾਰਾ ਹਿੱਸਾ ਇੰਨੀ ਵੱਡੀ ਜੰਮੂ ਕਸ਼ਮੀਰ ਦੀ ਸਟੇਟ ਸੀ। ਔਰ ਕਿਉਂਕਿ
ਸਿੱਖ ਲੀਡਰਾਂ ਵਾਂਗ ਜਿਹੜੇ ਸਮੇਂ ਦੇ ਹਾਣ ਦੇ ਨਹੀਂ ਸੀ ਜਾਂ ਆਪਣੇ ਆਪ ਨੂੰ ਲੋੜ ਤੋਂ ਜ਼ਿਆਦਾ ਸੈਕੂਲਰ ਪ੍ਰੂਵ ਕਰਨਾ ਚਾਹੁੰਦੇ ਸੀ। ਜੰਮੂ ਕਸ਼ਮੀਰ ਦੇ ਵਿੱਚ ਸ਼ੇਖ ਅਬਦੁੱਲਾ ਜਿਸ ਨੇ ਜਿਹੜਾ ਪ੍ਰਿੰਸੀਪਲ ਸੀ ਸਟੇਟਾਂ ਦਾ, ਕਿਉਂਕਿ ਗੁਲਾਬ ਸਿੰਘ ਦਾ ਡਿਸੈਂਡੈਂਟ ਹਰੀ ਸਿੰਘ ਹੀ ਉਸ ਵੇਲੇ ਜੰਮੂ ਕਸ਼ਮੀਰ ਦਾ ਜਿਹੜਾ ਉਹ ਰਾਜਾ ਸੀ, ਔਰ ਉਸਨੇ ਵੀ ਨਹਿਰੂ ਔਰ ਇਹ ਸਾਰਿਆਂ ਦੇ ਢੇ ਚੜ੍ਹ ਕੇ ਜਿਸ ਕਿਸਮ ਦਾ ਸ਼ੇਖ ਅਬਦੁੱਲਾ ਦਾ ਰਵੱਈਆ ਸੀ ਉਸ ਦਾ ਵੀ ਗਲਤ ਫੈਸਲਾ, ਔਰ ਨਤੀਜੇ ਦੇ ਤੌਰ ਤੇ ਫਿਰ ਪਾਕਿਸਤਾਨ ਵੱਲੋਂ ਕਬਾਇਲੀਆਂ ਦਾ ਆਉਣਾ ਜਿਹਦੇ ਥੱਲੇ ਉਹਨਾਂ ਦਾ ਭਾਵੇਂ ਉਹ ਸ਼੍ਰੀਨਗਰ ਏਅਰਪੋਰਟ ਤੱਕ ਪਹੁੰਚ ਗਏ ਲੇਕਿਨ ਇਵੈਂਚੁਅਲੀ ਪਿੱਛੇ ਧੱਕੇ ਗਏ। ਤੇ ਅੱਜ ਜਿਹੜਾ ਹਿੱਸਾ ਜਿਹਨੂੰ ਆਜ਼ਾਦ ਕਸ਼ਮੀਰ ਕਿਹਾ ਜਾਂਦਾ ਹੈ ਉਹ ਜਿਹੜਾ ਪਾਕਿਸਤਾਨ ਦਾ ਹਿੱਸਾ ਬਣਿਆ, ਗਿਲਗਿਤ ਬਾਲਟਿਸਤਾਨ ਵੀ ਪਾਕਿਸਤਾਨ ਦਾ ਹਿੱਸਾ ਬਣਿਆ। ਔਰ ਅੱਗੋਂ ਫਿਰ ਜਿਹੜਾ ਜਦੋਂ 70s ਦੇ ਵਿੱਚ ਜ਼ੁਲਫਿਕਾਰ ਅਲੀ ਭੁੱਟੋ ਆਇਆ, ਉਸ ਗਿਲਗਿਤ ਬਾਲਟਿਸਤਾਨ ਦਾ ਕੁਛ ਹਿੱਸਾ ਜਿਹੜਾ ਹੈ ਉਹ ਕਿੰਨੇ ਹਜ਼ਾਰ ਸਕੁਅਰ ਮਾਈਲ ਹੈ, 3000 ਹੈ, 5000 ਵੇਰੀ ਕਰਦਾ ਨੰਬਰ, ਉਹ ਚਾਈਨਾ ਨੂੰ ਦਿੱਤਾ ਗਿਆ ਕਿਉਂਕਿ ਜਿਹੜਾ ਬਾਰਡਰ ਲਿੰਕ ਚਾਈਨਾ ਔਰ ਪਾਕਿਸਤਾਨ ਦਾ ਐਸਟੈਬਲਿਸ਼ ਕਰਨਾ ਸੀ। ਸੋ ਇਉਂ ਕਹਿਣਾ ਹੋਏ ਕਿ ਵੀ ਜੰਮੂ ਕਸ਼ਮੀਰ ਦਾ ਇਸ ਕਿਸਮ ਦੇ ਨਾਲ ਉਹਦੀ ਫਰੈਗਮੈਂਟੇਸ਼ਨ ਹੋਈ, ਇੰਡੀਅਨ ਆਕੂਪਾਈਡ ਪਾਕਿਸਤਾਨ ਦੇ ਵਿੱਚ ਦੂਸਰੇ ਪਾਸੇ, ਔਰ ਫਿਰ ਜਿਹੜਾ ਉਸ ਨੂੰ ਈਵਨ ਗਿਲਗਿਤ ਬਾਲਟਿਸਤਾਨ ਨੂੰ ਵੀ ਆਜ਼ਾਦ ਕਸ਼ਮੀਰ ਤੋਂ ਅੱਡ ਕਰਕੇ ਇੱਕ ਜਿਹੜਾ ਉਹਨੂੰ ਸੂਬਾ ਤਾਂ ਨਹੀਂ ਬਣਾਇਆ ਗਿਆ, ਸਪੈਸ਼ਲੀ ਉਹਨਾਂ ਦੀ ਫੈਡਰਲੀ ਐਡਮਿਨਿਸਟਰਡ ਹੈ, ਉਹਨਾਂ ਲੋਕਾਂ ਦੀ ਡਿਮਾਂਡ ਹੈ ਸੂਬਾ ਬਣਾਉਣ ਦੀ, ਲੇਕਿਨ ਉਸ ਨੂੰ ਜਿਹੜਾ ਆਜ਼ਾਦ ਕਸ਼ਮੀਰ ਨਾਲੋਂ ਇੱਕ ਵੱਖਰੀ ਪਛਾਣ ਦਿੱਤੀ ਗਈ। ਔਰ ਜ਼ਾਹਰ ਹੈ ਉਸ ਦੀ ਸਟ੍ਰੈਟੇਜਿਕ ਇੰਪੋਰਟੈਂਸ, ਉਸ ਦੀ ਬਾਰਡਰ ਵਾਈਜ਼ ਔਰ ਉਸੇ ਖਿੱਤੇ ਚੋਂ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਨਿਕਲਦਾ ਜਿਹੜਾ ਚਾਈਨਾ ਦਾ ਜਿਹੜੀ ਉਹਨਾਂ ਦੀ $70 ਬਿਲੀਅਨ ਦੀ ਇਨਵੈਸਟਮੈਂਟ ਹੈ ਉਹ ਸਾਰੇ ਪਾਕਿਸਤਾਨ ਜੋ ਰੋਹੀ ਅੱਗੇ ਉਸ ਕੋਰੀਡੋਰ ਨੂੰ ਤੋਰਦਾ। ਹੁਣ ਜਦੋਂ ਉਸ ਤੱਕ ਅਸੀਂ ਆਜ਼ਾਦ ਕਸ਼ਮੀਰ ਦਾ ਦੇਖਦੇ ਹਾਂ ਇੱਕ ਵੱਡਾ ਹਿੱਸਾ, ਕਿਉਂਕਿ ਜਿਵੇਂ ਇੰਡਸ ਵਾਟਰ ਟਰੀਟੀ ਦੇ ਥੱਲੇ ਇੱਧਰ ਭਾਖੜਾ ਡੈਮ ਬਣਿਆ, ਉੱਧਰ ਜਿਹੜਾ ਉਹ ਉਸ ਨੂੰ ਮੰਗਲਾ ਡੈਮ ਜਿਹੜਾ ਉਹ ਹੋਂਦ ਦੇ ਵਿੱਚ ਆਇਆ ਜਿਹਨੂੰ ਵਰਲਡ ਬੈਂਕ ਨੇ ਫਾਈਨੈਂਸ ਕੀਤਾ। ਬਹੁਤ ਸਾਰੇ ਕਸ਼ਮੀਰੀ ਜਿਹੜਾ ਅੱਜ ਆਜ਼ਾਦ ਕਸ਼ਮੀਰ ਹੈ ਉੱਥੋਂ ਉਜੜੇ, ਔਰ ਉਹਨਾਂ 'ਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਸ਼ਮੀਰੀ ਨੇ, ਅਮਰੀਕਾ 'ਚ ਬਹੁਤ ਜ਼ਿਆਦਾ ਜਿਹੜੇ ਨੇ ਉਹ ਇੰਡੀਅਨ ਆਕੂਪਾਈਡ ਕਸ਼ਮੀਰ ਦੇ ਪਰਿਵਾਰ ਘੱਟ ਨੇ, ਲੇਕਿਨ ਦੂਸਰੇ ਮੀਰਪੁਰ, ਰਾਵਲਾਕੋਟ, ਭਿੰਬਰ, ਕੋਟਲੀ, ਮੁਜ਼ੱਫਰਾਬਾਦ ਜਿਹੜੇ ਇਹ ਸਾਰੇ ਏਰੀਆ ਨੇ, ਔਰ ਖ਼ਾਸ ਤੌਰ ਤੇ ਯੂਕੇ ਦੇ ਵਿੱਚ ਤਾਂ ਬਹੁਤ ਵੱਡੀ ਗਿਣਤੀ ਹੈ, ਖ਼ਾਸ ਤੌਰ ਤੇ ਮੀਰਪੁਰ ਔਰ ਦੂਸਰੇ ਖਿੱਤਿਆਂ ਦੀ। ਔਰ ਇਹਨਾਂ ਸਾਰੇ ਵਰਿਆਂ ਦੇ ਵਿੱਚ ਜੇ ਇੰਡੀਅਨ ਆਕੂਪਾਈਡ ਕਸ਼ਮੀਰ ਦੇ ਵਿੱਚ ਜਿਹੜੇ ਜ਼ੁਲਮ ਇੰਡੀਅਨ ਸਟੇਟ ਕਰਦੀ ਹੈ ਉਹਦੇ ਖਿਲਾਫ ਕੋਈ ਆਵਾਜ਼ ਚੁੱਕਦੇ ਰਹੇ ਨੇ, ਤੇ ਜ਼ਾਹਰ ਹੈ ਕਿ ਬਾਹਰ ਬੈਠੇ ਜਿਹੜੇ ਕਸ਼ਮੀਰੀਆਂ ਦੇ ਵੱਡੇ ਵੱਡੇ ਪ੍ਰੋਟੈਸਟ ਇੰਡੀਅਨ ਐਮਬੈਸੀਆਂ ਕੌਂਸਲੇਟਸ ਦੇ ਬਾਹਰ ਹੁੰਦੇ ਰਹੇ ਨੇ ਹੁਣ ਤੱਕ। ਔਰ ਦੂਸਰਾ ਹੁਣ ਅਚਾਨਕ ਜਦੋਂ ਅਸੀਂ ਇੱਕ ਪਾਸੇ ਦੇਖਦੇ ਹਾਂ ਵੀ ਇੱਕ ਪਾਸੇ ਬਲੋਚਿਸਤਾਨ ਲਿਬਰੇਸ਼ਨ ਆਰਮੀ ਦੇ ਨਾਂ ਥੱਲੇ ਇੰਡੀਅਨ ਏਜੰਸੀਆਂ ਨੇ ਸਿੱਧੇ ਤੌਰ ਦੇ ਉੱਤੇ ਆਪਣਾ ਜਿਹੜਾ ਉਹ ਪ੍ਰਭਾਵ ਬਣਾਇਆ ਹੋਇਆ ਔਰ ਉਹ ਹਿੰਸਾ ਲਗਾਤਾਰਤਾ ਨਾਲ ਕਰਵਾ ਰਹੇ ਨੇ। ਤਹਿਰੀਕੇ ਤਾਲਿਬਾਨ ਪਾਕਿਸਤਾਨ ਦੇ ਨਾਂ ਥੱਲੇ ਜਿਹੜੇ ਤਾਲਿਬਾਨ ਜਿਹੜੇ ਉਹ ਇੰਡੀਅਨ ਪੇਰੋਲ ਤੇ ਨੇ, ਕਿਉਂਕਿ ਅਫਗਾਨਿਸਤਾਨ ਦੇ ਤਾਲਿਬਾਨ ਵੀ ਇੰਡੀਆ ਦੇ ਢੇ ਚੜ੍ਹੇ ਹੋਏ ਨੇ, ਔਰ ਇਹੀ ਕਾਰਨ ਹੈ ਕਿ ਵੀ ਉਹ ਲਗਾਤਾਰਤਾ ਨਾਲ ਪਾਕਿਸਤਾਨ ਦੇ ਵਿੱਚ ਜਿਹੜਾ ਬਾਰਡਰ ਹੈ ਅਫਗਾਨਿਸਤਾਨ ਦੇ ਨਾਲ ਲੱਗਦਾ ਉਸ 'ਤੇ ਕੋਈ ਨਾ ਕੋਈ ਵਾਇਲੈਂਸ ਦੀ ਐਕਟੀਵਿਟੀ ਕਰਦੇ ਨੇ। ਪਾਕਿਸਤਾਨ ਦੀ ਏਅਰ ਫੋਰਸ ਜਾ ਕੇ ਉਹਨਾਂ ਨੂੰ ਫਿਰ ਭੰਨਦੀ ਹੈ। ਜਿਵੇਂ ਹੁਣ ਜਦੋਂ ਅਸੀਂ ਗੱਲ ਕਰ ਰਹੇ ਹਾਂ, ਪਾਕਿਸਤਾਨ ਸੇਜ਼ ਕੈਰੀਡ ਆਊਟ ਏਅਰ ਸਟ੍ਰਾਈਕਸ ਐਟ ਟੈਰਰ ਹਾਈਡਆਊਟਸ ਇਨ ਅਫਗਾਨਿਸਤਾਨ, 26 ਕਿਲਡ, 26 ਜਿਹੜੇ ਨੇ ਉਹ ਮਾਰੇ ਗਏ। ਔਰ ਉਹਨਾਂ ਨੇ ਅੱਗੋਂ ਕੀ ਕੀਤਾ ਹੋਏਗਾ, ਕਿੰਨੀਆਂ ਘਟਨਾਵਾਂ, ਹਾਲਾਂ ਉਹ ਅਫਗਾਨ ਦਾ ਕਹਿਣਾ ਜੀ 23 ਬੱਚੇ ਨੇ ਤੇ ਇੱਧਰ ਮਾਰ ਤੇ ਉੱਧਰ ਮਾਰ। ਲੇਕਿਨ ਕਿਉਂਕਿ ਸਾਡੀ ਇਹ ਬੜਾ ਸੈਂਸਿਟਿਵ ਇਸ਼ੂ ਹੈ, ਅਸੀਂ ਜਦੋਂ ਖੁਦ ਆਪਣੀ ਫਰੀडम ਦੇ ਲਈ ਸਟਰਗਲ ਕਰ ਰਹੇ ਹਾਂ, ਅਸੀਂ ਹਰ ਚੀਜ਼ ਕਿਸੇ ਦੇ ਖਾਤੇ 'ਚ ਪਾਉਣ ਤੋਂ ਪਹਿਲਾਂ ਇਸ ਗੱਲ ਦੇ ਉੱਤੇ ਵਿਚਾਰ ਕਰਦੇ ਹਾਂ ਕਿ ਭਾਈ ਐਸਾ ਕੀ ਹੋਇਆ ਜਾਂ ਕੀ ਹੋ ਰਿਹਾ ਵੀ ਉਹ ਆਜ਼ਾਦ ਕਸ਼ਮੀਰ ਜਿਹੜੇ 'ਚ ਜ਼ਾਹਰ ਹੈ ਕਿ ਵੀ ਜਿਹੜੇ ਮੀਰਪੁਰ ਤੋਂ ਲੈ ਕੇ ਦੂਜੇ ਤੱਕ ਜਿਹੜੇ ਬਾਹਰ ਨੇ ਉਹਨਾਂ ਨੇ ਉਵੇਂ ਹੀ ਆਪਣੇ ਘਰਾਂ ਦੇ ਵਿੱਚ ਬੈਕ ਹੋਮ ਜਿਹੜੇ ਬਾਹਰਲੇ ਵੀ ਨੇ ਔਰ ਉੱਥੇ ਵੱਡੀਆਂ ਵੱਡੀਆਂ ਕੋਠੀਆਂ ਨੇ, ਇਵੇਂ ਹੀ ਜਿਵੇਂ ਜਿਹੜੇ NRP ਨੇ, ਨਾਨ ਰੈਜ਼ੀਡੈਂਟ ਪੰਜਾਬੀ ਨੇ, ਭਾਵੇਂ ਉਹਨਾਂ ਦੇ ਟੱਬਰ ਇੱਥੇ ਆਏ, ਉਹਨਾਂ ਨੇ ਆਪਣੇ ਪਿੰਡਾਂ ਦੇ ਵਿੱਚ ਖੂਬਸੂਰਤ ਘਰ ਕੋਠੀਆਂ ਬਣਾਏ ਹੋਏ ਨੇ। ਉਹ ਹਮੇਸ਼ਾ ਹੀ ਕਦੇ ਸਾਨੂੰ ਇਹ ਸੁਣਨ 'ਚ ਨਹੀਂ ਸੀ ਮਿਲਦਾ ਵੀ ਆਜ਼ਾਦ ਕਸ਼ਮੀਰ ਦੇ ਵਿੱਚ ਕੋਈ ਪਾਕਿਸਤਾਨ ਦੇ ਖਿਲਾਫ ਸਟ੍ਰਾਈਕ ਹੋਈ, ਜਿਵੇਂ ਇੰਡੀਆ ਦੇ ਵਿੱਚ ਤਾਂ ਲਗਾਤਾਰਤਾ ਦੇ ਨਾਲ ਉੱਥੇ ਐਕਟੀਵਿਟੀ ਹੁੰਦੀ ਰਹਿੰਦੀ ਹੈ। ਸੋ ਇਵੇਂ ਸੀ ਕਿ ਵੀ ਇਹ ਇੱਕ ਰੋਲ ਮਾਡਲ ਹੈ ਆਜ਼ਾਦ ਕਸ਼ਮੀਰ ਦਾ। ਹਾਲਾਂ ਉਹਨਾਂ ਦੀ
ਆਪਣਾ ਇਲੈਕਸ਼ਨ ਕਮਿਸ਼ਨ ਹੈ, ਆਪਣੀ ਪਾਰਲੀਮੈਂਟ ਹੈ, ਉਹਨਾਂ ਕੋਲ ਕਿੰਨੀਆਂ ਪਾਵਰਸ ਨੇ ਨਹੀਂ ਨੇ, ਇਹ ਉਹਨਾਂ ਦੀ ਇਨਰ ਡਿਬੇਟ ਦੇ ਵਿੱਚ ਜਿਹੜਾ ਹੁਣ ਬਹੁਤ ਕੁਝ ਬਾਹਰ ਆ ਰਿਹਾ। ਅਸੀਂ ਸਮਝਦੇ ਹਾਂ ਕਿ ਵੀ ਇਸ ਮੌਕੇ ਦੇ ਉੱਤੇ ਜਦੋਂ ਆਲਰੇਡੀ ਬਲੂਚਿਸਤਾਨ ਨੂੰ ਰੈਸਟਲੈਸ ਕੀਤਾ ਹੋਇਆ ਇੰਡੀਅਨ ਏਜੰਸੀਆਂ ਨੇ, ਜਿਹਦੇ 'ਚ ਉਹਨਾਂ ਦਾ ਕਦੇ ਜਾਫਰ ਐਕਸਪ੍ਰੈਸ ਦੇ ਉੱਤੇ ਹਮਲਾ, ਕਦੇ ਕਿਡਨੈਪਿੰਗ, ਕਦੇ ਜਿਹੜਾ ਉਹ ਇੱਕੋ ਵੇਲੇ 8-8 ਵਾਇਲੈਂਸ ਦੀਆਂ ਘਟਨਾਵਾਂ। ਅੱਛਾ। ਉਧਰ ਅਫਗਾਨਿਸਤਾਨ ਦੇ ਵਿੱਚ ਤਹਿਰੀਕੇ ਤਾਲਿਬਾਨ ਪਾਕਿਸਤਾਨ ਦੇ ਰਾਹੀਂ ਜਿਹੜਾ ਔਰ ਅਫਗਾਨ ਰਜੀਮ ਜਿਹੜਾ ਉਹ ਪਾਕਿਸਤਾਨ ਦੇ ਖਿਲਾਫ ਭੁਗਤ ਰਿਹਾ। ਆਲ ਆਫ ਏ ਸਡਨ ਜਿਹੜਾ ਹਾਲਾਂ ਇਸ ਤੋਂ ਕੁਛ ਅਰਸਾ ਪਹਿਲਾਂ ਵੀ ਆਜ਼ਾਦ ਕਸ਼ਮੀਰ ਦੇ ਵਿੱਚ ਜਿਹੜੀ ਉਹਨਾਂ ਦੀ ਅਵਾਮੀ ਮੂਵਮੈਂਟ ਬਣੀ, ਉਹਨਾਂ ਦੀਆਂ ਡਿਮਾਂਡਸ ਨੇ ਹੁਣ ਜਾਂ ਤਾਂ ਪਾਕਿਸਤਾਨ ਦਾ ਜਿਹੜੇ ਡਿਸੀਜਨ ਮੇਕਰ ਨੇ ਉਹਨਾਂ 'ਚ ਲੈਕ ਆਫ ਸੈਂਸਿਟੀਵਿਟੀ ਹੈ ਜਾਂ ਲੈਕ ਆਫ ਇੰਪੋਰਟੈਂਸ ਹੈ, ਉਹ ਸਮਝਦੇ ਨੇ। ਕਿਉਂਕਿ ਇਹ ਨਹੀਂ ਹੈ ਅਸੀਂ ਇਹ ਕਹੀਏ ਕਿ ਜੀ ਆਲ ਆਫ ਏ ਸਡਨ ਇੰਡੀਆ ਨੇ ਆਜ਼ਾਦ ਕਸ਼ਮੀਰ ਦੇ ਵਿੱਚ ਆਪਣੇ ਏਜੰਟ ਵਾੜਤੇ ਨੇ ਔਰ ਉਹ ਪ੍ਰੋਟੈਸਟ ਕਰਵਾ ਰਹੇ ਨੇ। ਨਹੀਂ, ਜਦੋਂ ਕੋਈ ਚੀਜ਼ ਕੋਈ ਅਵਾਮੀ ਲਹਿਰ ਬਣਨ ਵੱਲ ਗੱਲ ਜਾਂਦੀ ਹੈ ਉਹਦੇ ਕੁਝ ਫੈਕਟਰ ਹੁੰਦੇ ਨੇ। ਇਹ ਜ਼ਰੂਰ ਹੁੰਦਾ ਹੈ ਵੀ ਜੇ ਤੁਸੀਂ ਇਨੀਸ਼ੀਅਲ ਸਟੇਜ ਤੇ ਹਕੂਮਤ ਉਹਨਾਂ ਨੂੰ ਪ੍ਰੋਪਰਲੀ ਹੈਂਡਲ ਨਾ ਕਰੇ ਤੇ ਉਹ ਵਲਨਰੇਬਲ ਹੁੰਦੇ ਨੇ ਕਿ ਵੀ ਦੁਸ਼ਮਣ ਤਾਕਤਾਂ ਜਿਹੜੀਆਂ ਉਸ ਦਾ ਫਾਇਦਾ ਚੱਕਣ। ਔਰ ਮੈਨੂੰ ਇਹ ਲੱਗਦਾ ਹੈ ਕਿ ਵੀ ਮੂਲ ਤੌਰ ਦੇ ਉੱਤੇ ਜਿਹੜਾ ਵੀ ਆਜ਼ਾਦ ਕਸ਼ਮੀਰ ਦੇ ਲੋਕਾਂ ਦੇ ਮੁਤਾਲਬੇ ਜਿਹੜੇ ਉਹਨਾਂ ਦੇ ਇਸ਼ੂ ਨੇ ਉਹਨਾਂ ਦੇ ਵਿੱਚ ਜ਼ਰੂਰ ਵੇਟ ਹੈ, ਉਹਨਾਂ ਨੂੰ ਪ੍ਰੋਪਰਲੀ ਹੈਂਡਲ ਕੀਤਾ ਜਾਣਾ ਚਾਹੀਦਾ ਸੀ। ਜਿਹੜਾ ਕਿਤੇ ਨਾ ਕਿਤੇ ਫੇਲਿਅਰ ਲਾਈ ਕਰਦੀ ਉਹ ਸਿਵਲ ਗਵਰਨਮੈਂਟ ਹੋਏ ਜਾਂ ਮਿਲਟਰੀ ਐਸਟੈਬਲਿਸ਼ਮੈਂਟ ਹੋਏ। ਪਰ ਜਿਸ ਅੰਦਾਜ਼ ਦੇ ਵਿੱਚ ਇੰਡੀਆ ਦਾ ਰਿਪਰੈਜ਼ੈਂਟੇਟਿਵ UN ਦੇ ਵਿੱਚ ਬੋਲਦਾ ਉਹ ਅਫਗਾਨਿਸਤਾਨ ਤੇ ਹਮਲੇ ਨੂੰ ਲੈ ਕੇ ਹੋਏ ਜਾਂ ਕਸ਼ਮੀਰੀਆਂ ਦੇ ਇਸ਼ੂ ਤੇ ਜਿਵੇਂ ਉਹਨਾਂ ਦਾ ਮੀਡੀਆ ਚੀਖ ਪੁਕਾਰ ਕਰ ਰਿਹਾ ਹੈ, ਜਿੰਨੀਆਂ ਖਬਰਾਂ ਇਸ ਵੇਲੇ ਆਜ਼ਾਦ ਕਸ਼ਮੀਰ 'ਚ ਗੜਬੜ ਨੂੰ ਲੈ ਕੇ ਇੰਡੀਅਨ ਮੀਡੀਆ ਨੂੰ ਉਹਨਾਂ ਨੂੰ ਆਪਣਾ ਭੁੱਲਿਆ ਹੋਇਆ ਕਿ ਭਾਈ ਤੁਹਾਡੇ 6 ਨਾਗੇ ਮਾਰ ਦਿੱਤੇ ਨੇ ਮਨੀਪੁਰ ਦੇ ਵਿੱਚ, ਸਿਵਲ ਵਾਰ ਵਰਗੀ ਸਿਚੁਏਸ਼ਨ ਹੈ, ਤੁਸੀਂ ਖੁਦ ਜੰਮੂ ਕਸ਼ਮੀਰ ਦੇ ਵਿੱਚ ਕੀ ਕਰਦੇ ਹੋ ਉਹਦੀ ਤੁਸੀਂ ਖਬਰ ਨਹੀਂ ਨਿਕਲਣ ਦਿੰਦੇ। ਪਰ ਕਿਉਂਕਿ ਦੁਸ਼ਮਣ ਤਾਂ ਦੁਸ਼ਮਣ ਹੈ, ਸੋ ਉਹਦੇ 'ਚ ਪਹਿਲਾਂ ਤਾਂ ਜਿਹੜੀ ਵੀਕਐਂਡ ਦੇ ਉੱਤੇ ਔਰ ਇਹ ਜਿਹੜੀਆਂ ਖਬਰਾਂ ਕਿ ਭਾਈ ਜਿਹੜੀਆਂ ਨੇ ਉਹ ਹਿੰਸਾ ਹੋਈ ਹੈ ਪ੍ਰੋਟੈਸਟਰਸ ਔਰ ਪੁਲਿਸ ਦੇ ਵਿਚਾਲੇ, ਔਰ ਇਹ ਮੇਰੇ ਸਾਹਮਣੇ ਖਬਰ AFP ਦੀ ਹੈ ਜਿਹੜੀ 8 ਜੂਨ ਦੀ, ਕਿਉਂਕਿ ਉਹ ਬਿਗਨਿੰਗ ਹੁੰਦੀ ਹੈ ਆਪਸੀ ਟਕਰਾਅ ਦੀ, ਔਰ ਉਹਦੇ 'ਚ ਇਹ ਹੈ ਕਿ ਵੀ 7 ਬੰਦੇ ਜਿਹੜੇ ਨੇ ਉਹ ਮਾਰੇ ਜਾਂਦੇ ਨੇ। ਔਰ ਜੇ ਤੁਸੀਂ AFP ਦਾ ਟਾਈਟਲ ਹੀ ਦੇਖੋ, ਕਲੈਸ਼ਿਸ ਬਿਟਵੀਨ ਪ੍ਰੋਟੈਸਟਰਸ ਐਂਡ ਪੁਲਿਸ ਕਿਲ 7 ਇਨ ਪਾਕਿਸਤਾਨ ਆਕੂਪਾਈਡ ਕਸ਼ਮੀਰ। ਹੁਣ ਪਹਿਲੀ ਗੱਲ ਤਾਂ ਇਹਨਾਂ ਦਾ ਆਜ਼ਾਦ ਕਸ਼ਮੀਰ ਲਫ਼ਜ਼ ਨਾ ਇਸਤੇਮਾਲ ਕਰਨਾ ਵੀ ਦੱਸਦਾ, ਹਾਲਾਂਕਿ AFP ਫ੍ਰੈਂਚ ਪ੍ਰੈਸ ਹੈ ਕਿ ਵੀ ਉਧਰ ਤਾਂ ਇੰਡੀਅਨ ਆਕੂਪਾਈਡ ਕਸ਼ਮੀਰ ਹੈ, ਇੱਧਰ ਤਾਂ ਨਾ ਹੀ ਆਫੀਸ਼ੀਅਲੀ ਆਜ਼ਾਦ ਕਸ਼ਮੀਰ ਹੈ, ਜਾਂ ਉੱਥੇ ਤੁਸੀਂ ਉਹਨੂੰ ਕਿਵੇਂ। ਔਰ ਉਹਦੇ 'ਚ ਇਹ ਹੈ ਜਿਹੜਾ ਉਹਨਾਂ ਦੇ ਕਮਿਸ਼ਨਰ ਨੇ ਸਰਦਾਰ ਵਹੀਦ, ਉਹਨਾਂ ਨੇ ਕਿਹਾ ਕਿ ਰਾਵਲਾਕੋਟ ਦੇ ਵਿੱਚ ਕਲੈਸ਼ ਹੋਏ, 3 ਸਿਵਿਲੀਅਨ ਮਾਰੇ ਗਏ ਔਰ 4 ਜਿਹੜੇ ਨੇ ਉਹ ਉਹਨਾਂ ਦੇ ਪੁਲਿਸ ਲੋਕਲ, ਉਹਨਾਂ ਦਾ ਇਹ ਕਹਿਣਾ ਵੀ ਕਰਾਊਡ ਇੰਨੀ ਕਿ ਹਿੰਸਕ ਸੀ ਕਿ ਉਹਨਾਂ ਨੇ ਮਾਰੇ ਨੇ ਪੁਲਿਸ ਵਾਲੇ, ਔਰ ਉਹਨਾਂ ਨੇ ਆਪਣੇ ਡਿਫੈਂਸ ਦੇ ਵਿੱਚ ਗੋਲੀ ਚਲਾਈ ਔਰ 40 ਜ਼ਖਮੀ ਨੇ। ਹਾਲਾਂਕਿ ਮੈਂ ਜਦੋਂ ਇੰਡੀਅਨ ਮੀਡੀਆ ਦੀਆਂ ਖਬਰਾਂ ਦੇਖਦਾ ਤੇ ਉਹ ਜਿਹੜੀਆਂ ਕਿਲਿੰਗਸ ਨੇ ਉਹ 40 ਤੋਂ ਲੈ ਕੇ 100 ਤੱਕ ਤੇ 100s ਵੂਨਡਡ ਦੱਸ ਰਹੇ ਨੇ। ਫਿਰ ਜਿਹੜੀ ਜਮਾਤ ਇਹਨੂੰ ਸਾਰਿਆਂ ਨੂੰ ਲੀਡ ਕਰ ਰਹੀ ਹੈ ਉਹਨੂੰ ਪਾਕਿਸਤਾਨ ਨੇ ਦਹਿਸ਼ਤਗਰਦ ਜਮਾਤ ਅਵਾਮੀ ਲੀਗ ਜਾਂ ਕੀ ਉਹਨਾਂ ਦਾ ਹੈ ਉਹ ਗਰੁੱਪ ਜਿਹੜਾ, ਲੇਕਿਨ ਉਹਨਾਂ ਨੇ ਦੁਬਾਰਾ ਕਾਲ ਦਿੱਤੀ। ਲੋਕ ਜਿਹੜੇ ਨੇ ਦੂਰ ਦਰਾਡਿਓਂ ਭਾਵੇਂ ਛੋਟੇ ਛੋਟੇ ਬੈਚਿਸ ਦੇ ਵਿੱਚ ਨਿਕਲ ਰਹੇ ਨੇ। ਉਸ ਤੋਂ ਲੱਗਦਾ ਹੈ ਵੀ ਜਿਹੜਾ ਆਜ਼ਾਦ ਕਸ਼ਮੀਰ ਦੇ ਵਿੱਚ ਡਿਸਕੰਟੈਂਟ ਹੈ ਲੋਕਾਂ ਦੇ ਵਿੱਚ, ਉਹਨੂੰ ਇੰਡੀਅਨ ਏਜੰਸੀਜ਼ ਜ਼ਾਹਰ ਹੈ ਵੀ ਉਹ ਆਪਣੇ ਢੰਗ ਨਾਲ ਵੀ ਉਹਨੂੰ ਕਰ ਰਹੀਆਂ, ਲੇਕਿਨ ਕੁਛ ਨਾ ਕੁਛ ਐਸਾ ਜ਼ਰੂਰ ਹੈ ਜਿਹਨੂੰ ਕਿ ਪਾਕਿਸਤਾਨ ਦੀ ਹਕੂਮਤ ਟੈਕਲ ਕਰਨ ਦੇ ਵਿੱਚ ਸਫਲ ਨਹੀਂ ਹੋ ਰਹੀ, ਔਰ ਇਹ ਬੜਾ ਖਤਰਨਾਕ ਪਾਰਟ ਹੈ। ਔਰ ਉਹਦੇ 'ਚ ਮੈਂ ਜਦੋਂ ਇੰਡੀਅਨ ਐਂਗਲ ਦੀ ਗੱਲ ਕਰਦਾ, ਹਾਲਾਂਕਿ ਇਹ ਨਹੀਂ ਹੈ ਵੀ ਕੋਈ ਸਾਡੇ ਉੱਥੇ ਕੋਈ ਗਰਾਊਂਡ ਰਿਪੋਰਟਰ ਬੈਠੇ ਹੋਏ ਨੇ ਸਾਨੂੰ ਦੇ ਰਹੇ ਨੇ। ਹੁਣ ਉਸ ਤੋਂ ਪਹਿਲਾਂ ਤੁਸੀਂ ਦੇਖੋ ਵੀ PTI ਦੀ ਨਿਊਜ਼ ਏਜੰਸੀ ਨੇ ਜਿਹੜੀ ਹੈ 2 ਦਿਨ ਪਹਿਲਾਂ ਜੂਨ 9 ਦੇ ਹਵਾਲੇ ਨਾਲ ਜਿਹੜੀ ਖਬਰ ਲਾਈ, ਆਰਮੀ ਓਪਨਸ ਫਾਇਰ ਐਟ ਪਾਕਿਸਤਾਨੀ ਡਰੋਨ along line of control in Jammu and Kashmir's Punch, ਕਿ ਜੀ ਪਾਕਿਸਤਾਨੀ ਫੌਜ ਦਾ ਜਿਹੜਾ ਪਾਕਿਸਤਾਨੀ 에ਅਰਫੋਰਸ ਦਾ ਇੱਕ ਡਰੋਨ ਜਿਹੜਾ ਹੈ ਉਹ ਲਾਈਨ ਆਫ ਕੰਟਰੋਲ ਨੂੰ ਕ੍ਰਾਸ ਕਰਕੇ ਇੱਧਰ ਆਇਆ
ਔਰ ਉਹਦੇ ਉੱਤੇ ਅਸੀਂ ਗੋਲੀਆਂ ਦਾਗੀਆਂ ਔਰ ਦੂਸਰੀਆਂ ਔਰ ਉਹ ਵਾਪਸ ਮੁੜ ਗਿਆ। ਔਰ ਇਹ ਜਿਹੜਾ ਇਸ ਤੋਂ ਮੈਨੂੰ ਇਹ ਲੱਗਿਆ ਕਿ ਬਈ ਇਹ ਜਿਹੜਾ ਕੁਛ ਨਾ ਕੁਛ ਖੁਦ ਵੀ ਕੋਈ ਸ਼ਰਾਰਤ ਕਰਨ ਦੇ ਮੂਡ 'ਚ ਵੀ ਹੋ ਸਕਦੇ ਨੇ ਇਸ ਨੂੰ ਬਹਾਨਾ ਬਣਾ ਕੇ। ਔਰ ਇੱਧਰ ਜਿਹੜਾ ਇੰਡੀਆ ਦਾ ਰਿਪਰੈਜ਼ੈਂਟੇਟਿਵ ਹੈ UN ਸਿਕਿਉਰਿਟੀ ਕੌਂਸਲ ਦੇ ਵਿੱਚ, ਉਹ ਕਹਿੰਦਾ ਕਿ ਡਰੈਸਿੰਗ ਅਪ ਮੈਸੈਕਰ ਐਜ਼ ਮਿਲਟਰੀ ਆਪਰੇਸ਼ਨ ਡਜ਼ ਨਾਟ ਐਬਜ਼ੋਲਵ ਪਰਪੀਟ੍ਰੇਟਰ ਇੰਡੀਆ ਔਨ ਪਾਕਿਸਤਾਨ ਐਟ UN ਸਿਕਿਉਰਿਟੀ ਕੌਂਸਲ। ਹੁਣ ਇੰਡੀਆ ਦਾ ਰਿਪਰੈਜ਼ੈਂਟੇਟਿਵ ਜਿਹੜਾ ਹੈ ਉਹ ਅਫਗਾਨ ਟੈਰੀਟਰੀਜ਼ ਦੇ ਉੱਤੇ ਹਮਲੇ ਨੂੰ ਵੀ ਕੰਡੈਮ ਕਰਦਾ ਹੈ ਕਿ ਇੰਟਰਨੈਸ਼ਨਲ ਲਾਅ ਦੀ ਔਰ UN ਚਾਰਟਰ ਦੀ ਅਵੱਗਿਆ ਵੇਲਣਾ, ਔਰ ਉਸ ਦੇ ਨਾਲ ਉਹ ਜਿਹੜਾ ਕਸ਼ਮੀਰ ਦਾ ਮੁੱਦੇ ਦੇ ਉੱਤੇ ਵੀ, ਔਰ ਇਹ ਕਹਿੰਦਾ ਜੀ ਜਿਹੜੇ ਪਾਕਿਸਤਾਨ ਦੇ ਨੇ ਉਹ ਫਿਤਨਾਏ ਅਲ ਹਿੰਦੁਸਤਾਨ ਸਾਨੂੰ ਕਹਿੰਦੇ ਨੇ, ਇਹ ਵੀ ਉਹਨਾਂ ਦੀ ਹੇਟਡ ਸ਼ੋ ਕਰਦਾ ਹੈ। ਖੁਦ ਪਾਕਿਸਤਾਨ ਅਫਗਾਨਿਸਤਾਨ 'ਚ ਕੀ ਕਰ ਰਿਹਾ, ਆਜ਼ਾਦ ਕਸ਼ਮੀਰ 'ਚ ਕੀ ਕਰ ਰਿਹਾ, ਉਹ 27th ਕੰਸਟੀਟਿਊਸ਼ਨਲ ਅਮੈਂਡਮੈਂਟ ਦਾ ਹਵਾਲਾ ਵੀ ਦਿੰਦਾ। ਸੋ ਮੈਂ ਜਦੋਂ ਇਸ ਸਾਰੇ ਨੂੰ ਦੇਖਦਾ ਤਾਂ ਮੈਨੂੰ ਇਹ ਇੱਕ ਇਸ ਸਾਰੇ ਦੇ ਉੱਤੇ ਲੱਗਦਾ। ਔਰ ਅੱਜ ਇੰਡੀਆ ਦੀ ਐਕਸਟਰਨਲ ਅਫੇਅਰਸ ਮਿਨਿਸਟਰੀ ਦੀ ਸਟੇਟਮੈਂਟ, ਹੋਲਡ ਪਾਕਿਸਤਾਨ ਅਕਾਊਂਟੇਬਲ ਫॉर crackdown in Pakistan occupied Kashmir, Ministry of External Affairs urges international community। और ਉਹਦੇ 'ਚ ਇਹ लेटेस्ट protest that started under the leadership of Jammu Kashmir Joint Awami Action Committee, ਇਹ ਹੈ ਬੋਡੀ ਜਿਹਨੂੰ ਦਹਿਸ਼ਤਗਰਦ ਐਲਾਨਿਆ ਪਾਕਿਸਤਾਨ ਨੇ। ਜੂਨ 5 ਨੂੰ ਇਸ ਦੀ ਸ਼ੁਰੂਆਤ ਹੁੰਦੀ ਹੈ, ਪਰ ਫਿਰ ਲੋਕਲ ਰੈਜ਼ੀਡੈਂਟਸ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਭਾਈ ਜਿਹੜੀ ਹੈ ਸਾਨੂੰ ਸਬਸਿਡੀ ਦਿਓ ਬਿਜਲੀ ਦੇ ਉੱਤੇ, ਔਰ ਆਟੇ ਔਰ ਰੈਸਟੋਰੇਟ ਕਰੋ ਸਿਵਲ ਲਿਬਰਟੀਜ਼ ਮੁਜ਼ੱਫਰਾਬਾਦ, ਰਾਵਲਾਕੋਟ ਤੇ ਮੀਰਪੁਰ। ਕੋਈ ਬਹੁਤਾ ਏਰੀਆ ਨਹੀਂ ਹੈ, ਮੇਰੇ ਖਿਆਲ 4000 ਸਕੁਅਰ ਮਾਈਲ ਏਰੀਆ ਹੈਗਾ ਜਿਹੜਾ, ਔਰ ਉਹਦੇ 'ਚ ਇਹੀ ਤਿੰਨ ਜਿਹੜੇ ਨੇ ਮੁਜ਼ੱਫਰਾਬਾਦ, ਰਾਵਲਾਕੋਟ, ਮੀਰਪੁਰ ਮੇਨ ਨੇ, ਪਿੰਬਰ ਵੀ ਹੈ, ਕੋਟਲੀ ਵੀ ਹੈ। ਸੋ ਉਹ ਕੋਈ ਸਬਸਿਡੀ ਕੋਈ ਦੂਜਾ। ਸੋ ਮੈਨੂੰ ਇਹ ਲੱਗਦਾ ਵੀ ਕਿਤੇ ਨਾ ਕਿਤੇ ਇਹ ਇਸ਼ੂ ਮਿਸ ਹੈਂਡਲ ਹੋਇਆ ਪਾਕਿਸਤਾਨ ਦੀ ਐਸਟੈਬਲਿਸ਼ਮੈਂਟ ਤੋਂ, ਔਰ ਇੰਡੀਆ ਜਿਹੜਾ ਇਸ ਦਾ ਇੱਕ ਵੱਡਾ ਇਸ਼ੂ ਬਣਾ ਕੇ ਉਹ ਕਹਿ ਰਿਹਾ ਕਿ ਪਾਕਿਸਤਾਨ ਜਿਹੜਾ ਹਿਊਮਨ ਰਾਈਟਸ ਅਬਿਊਜ਼ਸ ਕਰ ਰਿਹਾ ਹੈ। ਪਾਕਿਸਤਾਨ ਆਕੂਪਾਈਡ ਕਸ਼ਮੀਰ 'ਚ ਪੁਲਿਸ ਕ੍ਰੈਕਡਾਊਨ ਜਿਹੜਾ ਰਾਵਲਾਕੋਟ ਪ੍ਰੋਟੈਸਟਰਸ ਦੇ ਹੋਇਆ, ਇਹਦੇ ਨਾਲ ਇਹ ਸ਼ੋਅ ਹੁੰਦਾ ਕਿ ਪਾਕਿਸਤਾਨ ਕਿੰਨੇ ਜ਼ੁਲਮ ਕਰ ਰਿਹਾ ਹੈ। ਸਵੀਅਰ ਪੁਲਿਸ ਬਰੂਟੈਲਿਟੀ ਪਾਕਿਸਤਾਨ ਆਕੂਪਾਈਡ ਕਸ਼ਮੀਰ 'ਚ, ਜਿਹਦੇ 'ਚ ਬਹੁਤ ਸਾਰੇ ਸੈਵਰਲ ਦਾ ਮਤਲਬ ਹੁੰਦਾ 100 ਜਿਵੇਂ ਮਾਰਤੇ ਨੇ, ਇਹ ਪ੍ਰੋਟੈਸਟਰ ਮਰੇ ਨੇ, ਬਹੁਤੇ ਜ਼ਖਮੀ ਨੇ। ਵੀ ਹੋਪ ਦਾ ਇੰਟਰਨੈਸ਼ਨਲ ਕਮਿਊਨਿਟੀ ਵਿਲ ਹੋਲਡ ਪਾਕਿਸਤਾਨ ਅਕਾਊਂਟੇਬਲ ਫਾਰ ਇਟਸ ਮਿਸਡੀਡ ਐਂਡ ਅਬਿਊਜ਼ਸ। ਇਹ ਉਹਨਾਂ ਦੀ ਫੋਰਨ ਮਿਨਿਸਟਰੀ ਦਾ ਸਪੋਕਸਮੈਨ ਕਹਿ ਰਿਹਾ ਇੰਡੀਆ ਦਾ। ਸੋ ਜਦੋਂ ਤੁਸੀਂ ਇਸ ਲੈਵਲ ਤੇ ਦੇਖਦੇ ਹੋ ਵੈਦਰ ਉਹਨਾਂ ਨੇ ਇਨੀਸ਼ੀਏਟ ਕੀਤਾ ਕਿ ਪ੍ਰੈਸਿਪੀਟੇਟ ਕੀਤਾ ਕਿ ਕੀ ਹੋਇਆ, ਔਰ ਹੁਣ ਇਸ ਦੇ ਵਿੱਚ ਇਹ ਵੀ ਖਬਰ ਹੈ ਕਿ ਪਾਕਿਸਤਾਨ ਦੀ ਆਰਮੀ ਦਾ ਹੈਲੀਕਾਪਟਰ ਜਿਹੜਾ ਹੈ ਉਹ ਕ੍ਰੈਸ਼ ਹੋਇਆ ਬੁਰੀ ਤਰ੍ਹਾਂ ਉਸੇ ਹੀ ਪਾਕਿਸਤਾਨ ਦੇ ਉਸ ਕਸ਼ਮੀਰ ਆਜ਼ਾਦ ਕਸ਼ਮੀਰ ਦੇ ਵਿੱਚ। ਔਰ ਹਾਲਾਂਕਿ ਇਹ ਕਿਹਾ ਗਿਆ ਕਿ 2 ਪਾਇਲਟ ਮਾਰੇ, ਹਾਲਾਂਕਿ ਇਹਦੇ 'ਚ ਜ਼ਿਆਦਾ ਵੀ ਫਿਗਰ ਹੋ ਸਕਦੀ ਹੈ। ਆਲ ਪਰਸਨਲ ਔਨ ਬੋਰਡ ਕਿਲਡ। ਹੁਣ ਇਹ ਵੀ ਹੋਏਗਾ, ਹਾਲਾਂਕਿ ਇਹਨੂੰ ਪਾਕਿਸਤਾਨ ਨੇ ਟੈਕਨੀਕਲ ਜਿਹੜੀ ਹੈ ਡਿਫੈਕਟ ਕਰਕੇ ਇਹ ਹਾਦਸਾ ਹੋਇਆ ਕਿ, ਪਰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਵੀ ਈਵਨ ਇਹ ਵੀ ਜਿਵੇਂ ਤਹਿਰੀਕੇ ਤਾਲਿਬਾਨ ਆਰਮ ਟੂ ਦਾ ਟੀਥ ਕੀਤੀ ਹੋਈ ਹੈ ਅਫਗਾਨ ਰਜੀਮ, ਇੰਡੀਅਨ ਏਜੰਸੀਆਂ ਨੇ, ਇਹ ਪਾਕਿਸਤਾਨ ਦੇ ਆਜ਼ਾਦ ਕਸ਼ਮੀਰ 'ਚ ਵੀ, ਕਿਉਂਕਿ ਜਿਹੜੀ ਮੁੱਢਲੇ ਤੌਰ ਦੇ ਉੱਤੇ ਮਾਰੇ ਗਏ ਉਹਦੇ 'ਚ ਸਿਕਿਉਰਿਟੀ ਵਾਲਿਆਂ ਦਾ ਵੀ ਮਾਰੇ ਜਾਣਾ ਜਿਹੜਾ ਹੈ, ਉਹ ਭਾਵੇਂ ਰੇਂਜਰਸ ਨੇ ਜਾਂ ਲੋਕਲ ਨੇ, ਇਹ ਆਪਣੇ ਆਪ 'ਚ ਦੱਸਦਾ ਵੀ ਇੰਡੀਅਨ ਏਜੰਸੀਆਂ ਕਾਫੀ ਹੱਦ ਤੱਕ ਇਨਫਿਲਟਰੇਟ ਕਰਨ 'ਚ ਕਾਮਯਾਬ ਹੋਈਆਂ ਨੇ। ਅਸੀਂ ਇਸ ਮੁੱਦੇ ਦੇ ਉੱਤੇ ਕੋਈ ਸਾਈਡ ਨਹੀਂ ਲੈਣਾ ਚਾਹੁੰਦੇ ਕਿ ਭਾਈ ਆਜ਼ਾਦ ਕਸ਼ਮੀਰ ਦੇ ਲੋਕ ਕੀ ਚਾਹੁੰਦੇ ਨੇ ਔਰ ਪਾਕਿਸਤਾਨ ਉਹ ਕਿੱਥੇ ਜਿਹੜਾ ਉਹ ਲਿਫੇ ਜਾਂ ਕੀ ਆ, ਪਰ ਅਸੀਂ ਇੱਕ ਵੈਲ ਵਿਸ਼ਰ ਹੋਣ ਦੇ ਨਾਤੇ ਇਹ ਜ਼ਰੂਰ ਤਵੱਕੂ ਕਰਦੇ ਹਾਂ ਕਿ ਭਾਈ ਉਹ ਹਾਲਾਤ ਨਾ ਬਣਾਓ ਕਿ ਅਲਟੀਮੇਟਲੀ ਇੰਡੀਅਨ ਏਜੰਸੀਆਂ ਦੇ ਹੱਥਾਂ 'ਚ ਲੋਕ ਖੇਡਣ ਲੱਗ ਜਾਣ ਔਰ ਮੁੜ ਕੇ ਫਿਰ ਜਿਹੜਾ ਇਹ ਬਹਾਨਾ ਬਣਾ ਕੇ, ਕਿਉਂਕਿ ਇਹ ਆਜ਼ਾਦ ਕਸ਼ਮੀਰ ਤਾਂ ਬਿਲਕੁਲ ਇੰਡੀਅਨ ਬਾਰਡਰ ਹੈ, ਕਿਸੇ ਵੇਲੇ ਵੀ ਜਿਹੜਾ ਇਹ ਇਸ ਕਿਸਮ ਦੀ ਹਰਕਤ ਕਰ ਸਕਦੇ ਨੇ। ਤੇ ਜੇ ਲੋਕਲ ਪਾਪੂਲੇਸ਼ਨ ਹੌਸਟਾਈਲ, ਹਾਲਾਂ ਉਹ ਪੈਟਰੀਓਟਿਕ ਪਾਕਿਸਤਾਨੀ ਨੇ, ਮੈਨੂੰ ਨਹੀਂ ਲੱਗਦਾ ਕਿ ਬਈ ਇਹ, ਪਰ ਕਿਤੇ ਨਾ ਕਿਤੇ ਇਹ ਮਿਸ ਹੈਂਡਲਿੰਗ ਹੈ ਔਰ ਇੰਡੀਆ ਜਿਹੜਾ ਉਹ ਬਲਦੀ ਦੇ ਉੱਤੇ ਤੇਲ ਪਾ ਰਿਹਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੌਥਾ ਲੈਣ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਰਨ ਗਗਨ ਨਵਖੰਡ ਮੈਂ ਜੋਤ ਸਵਰੂਪੀ ਰਹਿਓ ਭਰ, ਭੰਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਗੁਰਬਾਣੀ ਕੁਰਬਾਨੀ ਤੇ ਮਿਹਰਬਾਨੀ ਦੇ ਪੁੰਜ ਭਾਣੇ ਦੀ ਬੂਰਤ, ਧੰਨ 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 ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ। ਤਿਨਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਦਾ ਸਿੱਖ ਸੈਂਟਰ ਆਫ ਨਿਊਯਾਰਕ ਇੰਕ, ਗੁਰਦੁਆਰਾ ਸਾਹਿਬ ਫਲੈਸਿੰਗ ਤੇ ਗੁਰਦੁਆਰਾ ਸਾਹਿਬ ਕਲੀਨ ਵਿਲੇਜ ਦੀਆਂ ਸਮੂਹ ਸਿੱਖ ਸੰਗਤਾਂ ਵੱਲੋਂ ਰਲ ਮਿਲ ਕਰਕੇ ਟਰਾਈ ਸਟੇਟ ਦੀਆਂ ਸਮੂਹ ਸਿੱਖ ਸੰਗਤਾਂ, ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਤੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ 13 ਜੂਨ ਦਿਨ ਸ਼ਨੀਚਰਵਾਰ ਨੂੰ ਗੁਰਦੁਆਰਾ ਸਾਹਿਬ ਕਲੀਨ ਵਿਲੇਜ ਵਿਖੇ 11 ਵਜੇ ਨਗਰ ਕੀਰਤਨ ਦੇ ਸਮਾਗਮ ਰੱਖੇ ਗਏ ਹਨ। ਸੋ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਦੇ ਅੰਦਰ ਸਮੇਂ ਅਨੁਸਾਰ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਜੀ। ਸਤਿਕਾਰਯੋਗ ਵੀਰਾਂ ਨੂੰ ਬੇਨਤੀ ਹੈ ਕਿ ਆਪਣੇ ਸਿਰਾਂ ਤੇ ਕੇਸਰੀ ਤੇ ਨੀਲੀਆਂ ਦਸਤਾਰਾਂ ਸਜਾ ਕੇ ਆਉਣ। ਸਤਿਕਾਰਯੋਗ ਭੈਣਾਂ ਨੂੰ ਬੇਨਤੀ ਹੈ ਕਿ ਆਪਣੇ ਸਿਰਾਂ ਤੇ ਕੇਸਰੀ ਤੇ ਨੀਲੇ ਦੁਪੱਟੇ ਲੈ ਕੇ ਆਉਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਥਕ ਅਤੇ ਸਮਰਪਿਤ ਪੰਥਕ ਸੇਵਾਦਾਰ ਡਾਕਟਰ ਰਣਜੀਤ ਸਿੰਘ ਜੀ ਦੀ ਮਿੱਠੀ ਯਾਦ ਵਿੱਚ ਗੁਰਦੁਆਰਾ ਸਿੰਘ ਸਭਾ ਡਾਲਸ ਟੈਕਸਸ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। 12 ਜੂਨ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 14 ਜੂਨ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਇਸ ਮੌਕੇ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਡਾਇਰੈਕਟਰ ਡਾਕਟਰ ਅਮਰਜੀਤ ਸਿੰਘ ਸੰਗਤਾਂ ਨਾਲ ਵਿਚਾਰ ਸਾਂਝੇ ਕਰਨਗੇ, ਜਿਸ ਦਾ ਸਿੱਧਾ ਪ੍ਰਸਾਰਣ ਟੀਵੀ 84 ਰਾਹੀਂ ਕੀਤਾ ਜਾਵੇਗਾ। ਆਓ ਆਪਣੇ ਸ਼ਹੀਦਾਂ ਨੂੰ ਯਾਦ ਕਰੀਏ, ਇਤਿਹਾਸ ਨੂੰ ਸਮਝੀਏ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਸੱਚਾਈ ਪਹੁੰਚਾਉਣ ਦਾ ਸੰਕਲਪ ਕਰੀਏ ਜੀ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਗੋਵਿੰਦਰ ਸਿੰਘ 2692099409 ਜਾਂ ਫਿਰ ਸੁਰਿੰਦਰ ਸਿੰਘ ਗਿੱਲ 121428223332 ਤੇ। ਧੰਨਵਾਦ ਜੀ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੀਜੇਪੀ ਵੱਲੋਂ 2027 ਵਿੱਚ ਪੰਜਾਬ ਦੇ ਚੋਣ ਮੈਦਾਨ ਨੂੰ ਜਿੱਤਣ ਲਈ ਹਰ ਘਟੀਆ ਹਰਬਾ ਵਰਤਿਆ ਜਾ ਰਿਹਾ। ਇਸ ਬਾਰੇ ਆਪਾਂ ਵੇਰਵੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਵੇਲੇ ਹਿੰਦੂ ਤਵੀਆਂ ਦੀ ਤੂਤੀ ਬੋਲ ਰਹੀ ਹੈ। ਉਹਦਾ ਰੀਜ਼ਨ ਕਿ ਬੀਜੇਪੀ ਨਾ ਸਿਰਫ ਸੈਂਟਰ ਦੇ ਵਿੱਚ ਐਬਸੋਲੂਟ ਮੈਜੋਰਿਟੀ ਨਾ ਹੋਣ ਦੇ ਬਾਵਜੂਦ ਜਿਹੜੀ ਹੈ NDA ਦੇ ਥੱਲੇ ਉਸਨੇ ਸਰਕਾਰ ਬਣਾਈ, ਪਰ ਜਿਸ ਅੰਦਾਜ਼ ਦੇ ਵਿੱਚ ਉਸਨੇ ਰੀਜਨਲ ਪਾਰਟੀਆਂ ਦਾ ਖਾਤਮਾ ਕੀਤਾ, ਜਿਹਦੇ ਵਿੱਚ ਬਿਹਾਰ 'ਚ ਨਿਤੀਸ਼ ਕੁਮਾਰ ਦਾ JD ਦਲ ਔਰ ਸ਼ਿਵ ਸੈਨਾ ਮਹਾਰਾਸ਼ਟਰ 'ਚ, ਪੰਜਾਬ 'ਚ ਅਕਾਲੀ ਦਲ ਔਰ ਲੇਟੈਸਟ ਬੰਗਾਲ ਦੇ ਵਿੱਚ ਨਾ ਸਿਰਫ ਮਮਤਾ ਬੈਨਰਜੀ ਦੀ ਪਾਰਟੀ ਤੋਂ 15 ਸਾਲ ਬਾਅਦ ਹਕੂਮਤ ਖੋਈ, ਅੱਜ ਹਾਲ ਇਹ ਹੈ ਕਿ ਉਸ ਦੇ ਈਵਨ ਮੈਂਬਰ ਪਾਰਲੀਮੈਂਟ ਵੀ ਵੱਡਾ ਬਲਾਕ 20-25 ਮਮਤਾ ਬੈਨਰਜੀ ਦੇ ਅੱਡ ਗਰੁੱਪ ਬਣਾ ਕੇ ਉਹ NDO ਨੂੰ ਮੋਦੀ ਦੇ ਨਾਲ ਲੱਗੇ ਹੋਏ ਨੇ। ਔਰ ਵਿਦਨ ਪਾਰਟੀ ਦੇ ਐਂ ਲੱਗਦਾ ਕਿ ਵੀ ਜਿਵੇਂ ਮਮਤਾ ਬੈਨਰਜੀ ਦੀ ਪਾਰਟੀ ਨੂੰ ਬਿਲਕੁਲ ਖੋਖਲਾ ਕਰਕੇ ਉਹਦੇ ਘਰ ਦੇ ਉੱਤੇ ਕੋਈ ED ਦਾ ਰੇਡ ਹੈ, ਕੋਈ ਹੋਰ ਦੇ ਥੱਲੇ ਬਾਕੀ ਵੀ ਜਿਹੜੇ ਲੀਡਰ ਨੇ ਉਹਨਾਂ ਨੂੰ ਫੜ ਕੇ ਜਿਹੜਾ ਹੈ ਉਹ BJP 'ਚ ਜੁਆਇਨ ਕਰਵਾ ਰਹੇ ਨੇ, ਉਹਨਾਂ ਨੂੰ ਪੂਰੀ ਗੁੰਡਾਗਰਦੀ ਦਾ ਸਹਾਰਾ ਲੈ ਕੇ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਜਿਵੇਂ ਬਿਹਾਰ ਦੇ ਵਿੱਚ ਨਿਤੀਸ਼ ਕੁਮਾਰ ਨੂੰ ਨਿਕੰਮਾ ਕਰਕੇ ਬਾਅਦ ਦੇ ਵਿੱਚ ਹੁਣ ਚੀਫ ਮਿਨਿਸਟਰ ਵੀ ਉਹਨਾਂ ਨੇ BJP ਨੇ ਆਪਣਾ ਬਣਾਇਆ, ਔਰ ਮਮਤਾ ਬੈਨਰਜੀ ਜਿਹੜੀ ਹੈ ਉਹ ਬਿਲਕੁਲ ਉਸ ਨੂੰ ਤਾਂ ਉਹ ਦਰਵਾਜ਼ੇ ਦਾ ਦੂਸਰਾ ਸਿਰਾ ਦਿਖਾਉਣਾ ਚਾਹੁੰਦੇ ਨੇ ਤਾਂ ਕਿ ਕਿਤੇ ਵਾਪਸ ਜਿਹੜੀਆਂ ਆਉਣ ਵਾਲੇ ਪੀਰੀਅਡ ਦੇ ਵਿੱਚ ਉਹਦੀ ਰਿਵਾਈਵਲ ਨਾ ਹੋਏ। ਹੁਣ ਪੰਜਾਬ, ਜਿਹਦੇ ਬਾਰੇ ਅਮਿਤ ਸ਼ਾਹ ਨੇ ਕੁਛ ਅਰਸਾ ਪਹਿਲਾਂ ਪੱਤਰਕਾਰ ਦੇ ਜਵਾਬ ਦੇ ਵਿੱਚ ਕਿਹਾ ਸੀ, ਜਦੋਂ ਅਸੀਂ 2-3 ਉਸ 'ਤੇ ਅੱਡ-ਅੱਡ ਕਾਮੈਂਟ ਦੇਖਦੇ ਤਾਂ ਉਸ ਤੋਂ ਸਾਨੂੰ ਅੰਦਾਜ਼ਾ ਹੋ ਜਾਂਦਾ ਵੀ ਜਦੋਂ ਪੰਜਾਬ ਵੱਲ ਦੇਖਦੇ ਨੇ ਤਾਂ ਉਸ ਨੂੰ ਕਿਵੇਂ ਸਿੱਖ ਪ੍ਰਭਾਵ ਤੋਂ ਮੁਕਤ ਕਰਨਾ, ਉਹਨੂੰ ਹਿੰਦੂਤਵਾ ਦੇ ਖਾਤੇ 'ਚ ਪਾਉਣਾ,
ਉਸ ਤੋਂ ਅਸੀਂ ਅਮਿਤ ਸ਼ਾਹ ਦਾ ਉਹ ਜੁਮਲਾ ਜਿਹੜਾ ਮੈਂ ਅੱਗੇ ਵੀ ਦੁਹਰਾਇਆ, ਜਦੋਂ ਉਹਨੂੰ ਪੁੱਛਿਆ ਕਿ ਕੀ 2027 ਦੇ ਵਿੱਚ ਬੀਜੇਪੀ ਪੰਜਾਬ ਦੇ ਵਿੱਚ ਸਰਕਾਰ बनाएगी, तो उसने कहा ਸੀ कि सृष्टि को ब्रह्मा ने बनाया है और इस सृष्टि को बनाने वाला ब्रह्मा भी नहीं जानता कि पंजाब में क्या होने वाला है। सो इस तो एक अंदाज़ा लगता सी कि भी ਉਹਨਾਂ ਨੂੰ ਇਹ ਲੱਗਦਾ ਵੀ ਅਸੀਂ ਇੰਨੇ ਤੌਰ ਤਰੀਕੇ ਵਰਤੇ ਨੇ, ਪੰਜਾਬ ਅਜੇ ਸਾਡੇ ਪੈਰਾਂ ਥੱਲੇ ਆਇਆ ਨਹੀਂ ਹੈ। ਫਿਰ ਜਦੋਂ ਪਾਰਲੀਮੈਂਟ ਦੇ ਵਿੱਚ ਖਲੋ ਕੇ ਉਹਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਹਵਾਲੇ ਨਾਲ ਜ਼ਿਕਰ ਕਰਦਿਆਂ ਕਿਹਾ ਕਿ ਜੋ भिंडरावाले बनने की कोशिश कर रहा था अब डिब्रूगढ़ में बैठा पाठ कर रहा है। सो ਉਹਦਾ ਇਹ ਸ਼ੋਅ ਕਰਨਾ ਵੀ ਸੀ ਕਿ ਵੀ ਇਹ ਜਦੋਂ ਤੱਕ ਪਿੰਡਾਂ ਵਾਲਿਆਂ ਦੀ ਸੋਚ ਨੂੰ ਅਸੀਂ ਮਾਰ ਨਹੀਂ ਲੈਂਦੇ ਪੰਜਾਬ ਚੋਂ, ਜਿਹੜੀ ਜ਼ਾਹਰ ਹੈ ਖਾਲਿਸਤਾਨ ਦੀ ਸੋਚ ਹੈ ਜੂਨ 84 ਤੋਂ ਬਾਅਦ, ਔਰ ਇਹ ਵੀ ਦੱਸਣਾ ਸੀ ਵੀ ਤੁਹਾਡਾ ਭਾਵੇਂ 2 ਲੱਖ ਵੋਟਾਂ ਨਾਲ ਜਿੱਤਿਆ MP ਵੀ ਹੈ, ਅਸੀਂ ਉਹਨੂੰ ਉਹ ਮੁਲਕ ਦੇ ਦੂਸਰੇ ਸਿਰੇ 'ਚ ਬਿਠਾ ਕੇ ਪਾਠ ਕਰ ਰਿਹਾ ਦਾ ਮਤਲਬ ਸੀ ਇਹ ਉਹੀ ਹੈ ਜਿਵੇਂ ਜੂਨ 84 ਦੇ ਘੱਲੂਘਾਰੇ ਵੇਲੇ ਕਹਿੰਦੇ ਸੀ ਕਿ ਜੀ ਯਾਦ ਕਰੇਗਾ ਖਾਲਸਾ, ਇਹ ਪੜ੍ਹਦੇ ਤਾਂ ਹੁੰਦੇ ਸੀ ਰਾਜ ਕਰੇਗਾ ਖਾਲਸਾ। ਹੁਣ ਇਸ ਸਾਰੇ ਤੋਂ ਬਾਅਦ ਫਿਰ ਅਸੀਂ ਦੇਖਦੇ ਹਾਂ ਵੀ ਉਹਨਾਂ ਦੀ ਸਟ੍ਰੈਟਜੀ ਦਾ ਜੇ ਕੁੱਲ ਮਿਲਾ ਕੇ ਦੇਖਣਾ ਹੋਏ ਕਿ ਕਿਵੇਂ ਉਹਨਾਂ ਨੇ ਇਹ ਦੇਖਿਆ ਕਿ ਭਾਈ ਜੇ ਪੰਜਾਬ ਦੇ ਵਿੱਚ ਤੁਸੀਂ ਸਰਕਾਰ ਬਣਾਉਣੀ ਹੈ ਜਾਂ ਪੇਂਡੂ ਸਿੱਖਾਂ ਨੂੰ ਭ੍ਰਮਿਤ ਕਰਨਾ ਹੈ ਤਾਂ ਫਿਰ ਤੁਹਾਨੂੰ ਸਿੱਖ ਚਿਹਰਾ ਹੀ ਬੀਜੇਪੀ ਦੇ ਜਿਹੜਾ ਉਹ ਪ੍ਰੈਜ਼ੀਡੈਂਟ ਦੇ ਤੌਰ ਤੇ ਲਿਆਉਣਾ ਹੋਏਗਾ। ਹੁਣ ਅਸ਼ਵਨੀ ਕੁਮਾਰ, ਤਰੁਣ ਚੁੱਗ, ਈਵਨ ਸੁਨੀਲ ਜਾਖੜ ਜਿਹੜਾ ਕਾਂਗਰਸ ਪਾਰਟੀ ਦੀ ਪ੍ਰੈਜ਼ੀਡੈਂਸੀ ਛੱਡ ਕੇ ਬੀਜੇਪੀ ਦਾ ਪ੍ਰੈਜ਼ੀਡੈਂਟ ਬਣਿਆ, ਇਹਨਾਂ ਸਾਰਿਆਂ ਨੂੰ ਪਾਸੇ ਕਰਕੇ ਕੇਵਲ ਢਿੱਲੋਂ ਨਾਂ ਦਾ ਬੰਦਾ ਜਿਹਦੇ ਕੋਲ ਪੈਸਾ ਹੈ, ਜਿਹਦੇ ਨਾਂ ਨਾਲ ਢਿੱਲੋਂ ਲੱਗਾ ਹੋਇਆ ਹੈ, ਜ਼ਾਹਰ ਹੈ ਕਿ ਵੀ ਇਹ ਸ਼ੋਅ ਕਰਨ ਦੇ ਲਈ ਕਿ ਜਿਹੜਾ ਜ਼ਿਮੀਂਦਾਰ ਬੈਕਗਰਾਊਂਡ ਵਾਲੇ ਨੇ ਉਹਨਾਂ ਨੇ ਕਿਉਂਕਿ ਅੱਜ ਦੇ ਪ੍ਰੋਗਰਾਮ 'ਚ ਵੀ ਅੱਜ ਦੀ ਆਵਾਜ਼ 'ਚ ਵੀ ਮੈਂ ਕਿਹਾ ਸੀ ਕਿ ਇਹ ਜਿਹਨੂੰ ਸੋਸ਼ਲ ਇੰਜੀਨੀਅਰਿੰਗ ਕਹਿੰਦੇ ਨੇ ਅਸਲ ਦੇ ਵਿੱਚ ਇਹ ਜ਼ਾਤ ਪਾਤੀ ਕਾਰਡ ਹੈ ਇਹਨਾਂ ਦਾ। ਹੁਣ ਹਰਿਆਣਾ ਬਣਿਆ ਜਾਂ ਬਣਾਇਆ ਜਾਟਾਂ ਨੇ, ਅੱਜ ਜਾਟ ਕਿੱਥੇ ਨੇ? ਮਨੋਹਰ ਲਾਲ ਖੱਟੜ ਨੇ 2 ਟਰਮਸ ਪੂਰੀਆਂ ਕੀਤੀਆਂ। ਹੁਣ ਨਸੀਬ ਸੈਣੀ ਨਾਂ ਦਾ ਬੰਦਾ ਜਿਹੜਾ ਕਦੇ ਪੱਗ ਬੰਨ੍ਹ ਲੈਂਦਾ ਹੈ, ਕਦੇ ਪੰਜਾਬੀ ਬਣ ਜਾਂਦਾ ਹੈ, ਕਦੇ ਸੈਣੀ ਬਣ ਜਾਂਦਾ ਹੈ, ਕਦੇ ਬੈਕਵਰਡ ਕਲਾਸ ਬਣ ਜਾਂਦਾ ਹੈ ਉਹਦੀ, ਕਿਉਂਕਿ ਉਹਨਾਂ ਨੇ ਦੇਖਿਆ ਵੀ 30-32% ਜਾਟ ਪਾਪੂਲੇਸ਼ਨ ਹੈ, ਇਹਨੂੰ ਪਾਸੇ ਕਰੋ, ਇਹਨਾਂ 'ਚੋਂ ਲੱਭ ਲਓ 1-2 ਜਿਹੜੇ ਗਰੀਡੀ ਕਿਸਮ ਦੇ ਨੇ, ਬਾਕੀ ਜਿਹੜੇ ਤੁਸੀਂ ਸਾਰੇ ਵਰਗ ਨੇ ਉਹਨਾਂ ਨੂੰ ਇਕੱਠੇ ਕਰੋ, ਉਹਨਾਂ ਦੇ ਉੱਤੇ ਫੋਕਸ ਕਰੋ। ਇਹਨੂੰ ਉਹਨਾਂ ਨੇ ਜਿਹੜਾ ਜ਼ਾਤ ਪਾਤੀ ਕਾਰਡ ਖੇਡਦੇ ਨੇ ਉਹਨੂੰ ਸੋਸ਼ਲ ਇੰਜੀਨੀਅਰਿੰਗ ਕਹਿੰਦੇ ਨੇ ਔਰ ਉਹਦੇ 'ਚੋਂ ਕਾਮਯਾਬ ਹੋਏ। ਹੁਣ ਪੰਜਾਬ 'ਚ ਦੇਖਦੇ ਨੇ ਕਿ ਵੀ ਜੇ ਜਿਹੜਾ ਜ਼ਿਮੀਂਦਾਰ ਬਲਾਕ ਹੈ, ਜ਼ਿਮੀਂਦਾਰ ਮੈਂ ਉਹਨੂੰ ਕਹਾਂਗਾ ਜਿਹਦੇ ਕੋਲ 1 ਕਿੱਲਾ ਜ਼ਮੀਨ ਵੀ ਹੈ, ਇਹ ਉਹ ਹੈ ਜਿਹੜੇ ਅਕਾਲੀ ਦਲ ਦੀ ਵੀ ਹੱਡੀ ਨੇ, ਬੈਕਬੋਨ ਰਹੇ ਜਿਹੜੇ ਸਿੱਖੀ ਦੇ ਮਾਮਲੇ 'ਚ, ਲਹਿਰਾਂ ਚਲਾਉਣ ਦੇ ਮਾਮਲੇ 'ਚ ਜਿਹੜੀ ਮੂਵਮੈਂਟ ਕਿਸਾਨ ਮੋਰਚਾ ਲੱਗੀ, ਜ਼ਾਹਰ ਹੈ ਉਹਦੇ 'ਚ ਜ਼ਮੀਨਾਂ ਨਾਲ ਸੰਬੰਧਿਤ ਹੀ 3 ਕਾਨੂੰਨ ਸੀ ਉਹ ਨੇ। ਉਹਨਾਂ ਦੀ ਗਿਣਤੀ ਕੋਈ 30% ਤੋਂ ਜ਼ਿਆਦਾ ਨਹੀਂ ਹੋਏਗੀ, ਉਹ ਜਾਟਾਂ ਵਾਲੀ ਗੱਲ ਹੀ ਹੈ, ਲੇਕਿਨ ਕਿਉਂਕਿ ਉਹ ਡਰਾਈਵਿੰਗ ਫੋਰਸ ਨੇ, ਹਰ ਪੱਖ ਤੋਂ ਅੱਗੇ ਹੁੰਦੇ ਨੇ, ਪੋਲੀਟੀਕਲੀ ਵੀ ਦੂਜੇ ਵੀ, ਇਹਨਾਂ ਨੂੰ ਇਹ ਲੱਗਦਾ ਵੀ ਇਹਨਾਂ ਨੂੰ ਅਸੀਂ ਜਿਹੜਾ ਹੈ ਉਹ ਬੀਜੇਪੀ ਦੇ ਕਾਡਰ ਦੇ ਵਿੱਚ ਇਹਦੇ 'ਚੋਂ ਇੱਕ ਤਬਕੇ ਨੂੰ ਲੈ ਆਈਏ, ਜਿਵੇਂ ਕੇਵਲ ਢਿੱਲੋਂ ਜਾਂ ਉਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਜਾਂ ਉਸ ਤੋਂ ਪਹਿਲਾਂ ਹਰਜੀਤ ਗਰੇਵਾਲ ਔਰ ਉਹ ਸਾਰੇ ਉਹਨਾਂ ਨੇ ਲਿਆਂਦੇ। ਉਹਨਾਂ ਨੇ ਕਿਹਾ ਵੀ ਬਾਕੀਆਂ ਦੇ ਵਿੱਚ ਐਸੀ ਡਿਵੀਜ਼ਨ ਪੈਦਾ ਕਰੋ ਜਿਹੜੇ 25-30% 'ਚ ਇੱਕ ਤਬਕਾ ਹੈ। ਹੁਣ ਇਸ ਵੇਲੇ ਕਿੰਨੀਆਂ ਧਿਰਾਂ ਨੇ ਉਹਦੇ 'ਚ, ਤੁਸੀਂ ਅਕਾਲੀ ਦਲ ਬਾਦਲ ਦੇਖਦੇ ਹੋ, ਵਾਰਿਸ ਪੰਜਾਬ ਦੇ ਦੇਖਦੇ ਹੋ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇਖਦੇ ਹੋ, ਇੱਕ ਉਹ ਪੁਨਰਜੀਵਤ ਕੇ ਪੁਨਰਮਰਨ ਅਕਾਲੀ ਦਲ ਯਾਨੀ ਹਰਪ੍ਰੀਤ ਸਿੰਘ ਸਾਬਕਾ ਜਥੇਦਾਰ ਲੈ ਕੇ ਤੁਰਿਆ ਹੋਇਆ, ਇਹ ਸਾਰੇ ਨੇ ਉਸੇ ਹੀ 25-30% ਦਾ ਹੀ ਉਹਦੇ 'ਚੋਂ ਹੀ ਆਪਣਾ ਚੰਕ ਕੱਢਣਾ ਔਰ ਬਾਕੀ ਇਹਨਾਂ ਨੂੰ ਲੱਗਦਾ ਹੈ ਕਿ ਵੀ ਦਲਿਤ ਵੋਟਰ 33-34% ਹੈ ਪੰਜਾਬ 'ਚ। ਮੋਦੀ ਆਲ ਦਾ ਵੇ ਆਉਂਦਾ ਆ ਕੇ ਆਦਮਪੁਰ ਏਅਰਪੋਰਟ ਦਾ ਨਾਂ ਸਤਿਗੁਰੂ ਰਵਿਦਾਸ ਜੀ ਔਰ ਰਾਪੁਰ ਬੱਲਾਂ ਪਹੁੰਚ ਜਾਂਦਾ, ਕਿਉਂਕਿ ਦੁਆਬੇ ਦੇ ਵਿੱਚ ਤਾਂ ਇਹ ਪਾਪੂਲੇਸ਼ਨ 46% ਦੇ ਨੇੜੇ ਹੋਏਗੀ। ਹੁਣ ਹਰਿਆਣੇ ਦਾ ਚੀਫ ਮਿਨਿਸਟਰ ਜਿਹਨੂੰ ਆਲਮੋਸਟ ਐਜ਼ ਏ ਫੇਸ ਇਹ ਯੂਜ਼ ਕਰ ਰਹੇ ਨੇ ਬੈਕਵਰਡ ਕਲਾਸਿਸ ਨੂੰ ਔਰ ਦੂਜਿਆਂ ਨੂੰ, ਉਹ ਉੱਥੇ ਪਹੁੰਚ ਜਾਂਦਾ ਬਿਆਸ, ਗੁਰਿੰਦਰ ਢਿੱਲੋਂ, ਰਾਧਾ ਸੁਆਮੀ, ਉਹਨਾਂ ਦੀਆਂ ਉਧਰੋਂ ਸੌਦਾ ਸਾਹਿਬ ਨੂੰ ਪੈਰੋਲ ਦੇ ਕੇ ਛੱਡ ਦਿੱਤਾ ਜਾਂਦਾ ਹੈ, ਉਹਨੂੰ ਜਾ ਕੇ ਕੰਗਣਾ ਰਣੌਤ ਵੀ ਬੈਠੀ ਆ ਉਹਦੇ ਕੋਲ, ਜਿਹੜਾ ਰਾਘਵ ਚੱਢਾ ਆਮ ਆਦਮੀ ਪਾਰਟੀ 'ਚੋਂ ਨਿਕਲ ਕੇ ਗਿਆ, ਉਹ ਜਾ ਕੇ ਆਪਣੀ ਘਰ ਵਾਲੀ ਨੂੰ ਲੈ ਕੇ ਉਹਦੇ ਤੋਂ ਆਸ਼ੀਰਵਾਦ ਲੈਣ ਗਿਆ ਵੀ ਬੱਚਾ ਜੰਮੇ। ਹੁਣ ਜਦੋਂ ਤੁਸੀਂ ਇਸ ਸਾਰੇ ਨੂੰ ਦੇਖਦੇ ਹੋ ਤਾਂ ਤੁਹਾਨੂੰ ਇਹ ਸਮਝ ਆ ਜਾਂਦਾ ਹੈ ਕਿ ਬਈ ਇਹ ਕਿੰਨੀ
ਡਰਟੀ ਗੇਮ ਹੈ, ਸੋਸ਼ਲ ਇੰਜੀਨੀਅਰਿੰਗ ਨਹੀਂ ਹੈ। ਬਿਲਕੁਲ ਇਹ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਜਿੱਥੇ ਇੱਕ ਬਿਨਾਂ ਇਸ ਊਚ ਨੀਚ, ਠੀਕ ਹੈ ਸਮਾਜਿਕ ਤੌਰ ਦੇ ਉੱਤੇ ਵਿਤਕਰੇ ਨੇ, ਲੇਕਿਨ ਪੰਜਾਬ ਇੱਕ ਉਹ ਆਈਡੀਅਲ ਸਟੇਟ, ਤੁਸੀਂ ਕੰਪੈਰੀਜ਼ਨ ਕਰੋ ਬਿਹਾਰ ਤੋਂ ਲੈ ਕੇ ਬੰਗਾਲ ਔਰ ਤਮਿਲਨਾਡੂ ਤੱਕ ਵੀ ਕਿਸ ਫਾਰਮ ਦੇ ਵਿੱਚ ਜ਼ਾਤ ਪਾਤੀ ਸਿਸਟਮ ਹੈ। ਸੋ ਉਸ ਲਿਹਾਜ਼ ਦੇ ਨਾਲ ਹਾਲਾਂਕਿ ਅਸੀਂ ਇਹ ਨਹੀਂ ਕਹਿੰਦੇ ਵੀ ਬਿਲਕੁਲ ਗੁਰੂ ਆਸ਼ੇ ਅਨੁਸਾਰ ਹੈ, ਉਸ ਕਿਸਮ ਦੀ ਮਾਨਸਿਕਤਾ ਨਹੀਂ ਹੋਣੀ ਚਾਹੀਦੀ, ਲੇਕਿਨ ਜਿਸ ਲੈਵਲ ਦੇ ਉੱਤੇ ਬੀਜੇਪੀ ਜਾ ਕੇ ਔਰ ਉਹਨਾਂ ਦਾ ਜਿਹੜਾ ਪ੍ਰੈਜ਼ੀਡੈਂਟ ਹੈ ਨਿਤਨ ਨਬੀਨ, ਇਹ ਆ ਰਿਹਾ ਹੈ 19-20 ਜੂਨ ਨੂੰ ਕਿ ਜੀ 21 ਜੂਨ ਨੂੰ ਜਿਹੜਾ ਇੰਟਰਨੈਸ਼ਨਲ ਯੋਗਾ ਡੇ ਹੈ, ਉਹ ਜਿਹੜਾ ਇਹ ਨਿਤਨ ਨੈਬਨ ਹੈ ਇਹ ਪੰਜਾਬ ਦੇ ਵਿੱਚ ਮਨਾਏਗਾ। ਸੋ ਕੁੱਲ ਮਿਲਾ ਕੇ ਇਸ ਵੇਲੇ ਉਹਨਾਂ ਨੇ ਪੰਜਾਬ 'ਚ ਨਾ ਪੈਸਾ ਵੀ ਜਿਹੜਾ ਉਹ ਸੁੱਟਿਆ। ਆਮ ਆਦਮੀ ਪਾਰਟੀ ਆਲਰੇਡੀ RSS ਦੀ B ਟੀਮ ਹੈ, ਸੋ ਜ਼ਾਹਰ ਹੈ ਵੀ ਉਹਨਾਂ ਤੋਂ ਜੇ ਹਜ਼ਾਰ ਰੁਪਇਆ ਹੁਣ ਔਰਤਾਂ ਨੂੰ ਵੀ ਦਿੱਤਾ, ਦੂਜਾ ਵੀ ਅਲਟੀਮੇਟਲੀ ਇਹਨਾਂ ਤੋਂ ਉਹਨਾਂ ਨੇ ਜਿਹੜੇ ਦੂਜਾ ਸੈਕਸ਼ਨ ਔਰ ਇੱਕ ਤਬਕਾ ਹਮੇਸ਼ਾ ਅਪਰਚੂਨਿਸਟ ਹੁੰਦਾ ਹੈ, ਪੰਜਾਬ 'ਚ ਵੀ ਹੈ, ਸਾਡੇ 'ਚ ਵੀ ਹੈ, ਜਿਹਨੂੰ ਲੱਗਦਾ ਵੀ ਚੜ੍ਹਦਾ ਸੂਰਜ ਕਿਹੜਾ ਹੈ ਉਹਦੇ 'ਚ ਜਾ ਵੜਨਗੇ। ਸੋ ਇੱਕ ਗੱਲ ਜਿਹੜੀ ਬੀਜੇਪੀ ਨੂੰ ਜਿਹੜਾ ਅਕਾਲੀਆਂ ਦੇ ਨਾਲ ਅਲਾਇੰਸ ਹੁੰਦਾ ਸੀ, ਮੈਕਸਿਮਮ 23 ਸੀਟਾਂ ਪੰਜਾਬ ਦੀਆਂ ਐਸੀਆਂ ਨੇ, 18 ਜਾਂ 19 ਨੇ, ਪਰ ਬੀਜੇਪੀ ਲਈ 23 ਛੱਡਦੇ ਸੀ ਜਿਹਦੇ 'ਚ ਹਿੰਦੂ ਮੈਜੋਰਿਟੀ ਹੈ, ਬਾਕੀ ਸਿੱਖ ਮੈਜੋਰਿਟੀ ਸੀਟਾਂ ਨੇ। ਪਰ ਐਤਕੀ ਉਹਨਾਂ ਨੇ 117 ਤੋਂ ਵੀ ਲੜਨਾ ਹੈ ਸਾਰੀਆਂ ਚੋਣਾਂ। ਔਰ ਦੂਜਾ, ਔਰ ਇਸ ਦੇ ਬਾਵਜੂਦ ਕਿ ਹੁਣ ਤੱਕ ਉਹਨਾਂ ਨੇ ਬਾਦਲ ਨੂੰ, ਸੁਖਬੀਰ ਬਾਦਲ ਜਾਂ ਦੂਜਿਆਂ ਨੂੰ ਘਾਹ ਨਹੀਂ ਸੀ ਪਾਇਆ ਹੋਇਆ, ਜਾਂ ਬਿਕਰਮ ਮਜੀਠੀਆ ਦੇ ਅਗੇਂਸਟ ਜਾਂ ਦੂਜੇ ਤੀਜੇ ਜੋ ਚੱਲ ਰਿਹਾ ਸੀ, ਹੁਣ ਆਲ ਆਫ ਏ ਸਡਨ ਮੋਦੀ ਨੇ ਜਿਹੜਾ ਹੈ ਜੀ ਉਹਨੇ ਉਹ ਦਿਨ ਪੂਰੇ ਕਰ ਲਏ ਨੇ। ਨਹਿਰੂ ਨਾਲੋਂ ਵੀ ਜ਼ਿਆਦਾ ਲੰਬਾ ਵਕਤ ਉਹ ਪ੍ਰਾਈਮ ਮਿਨਿਸਟਰ ਹੈ ਔਰ ਵਧਾਈਆਂ ਦੇ ਰਹੇ ਨੇ ਜੀ, ਟਰੰਪ ਨੇ ਵੀ ਦਿੱਤੀ, ਫਲਾਣੇ ਨੇ ਵੀ ਦਿੱਤੀ। ਔਰ ਉਹਦੇ 'ਚ NDA ਨੇ ਰੈਜ਼ੋਲੂਸ਼ਨ ਕੀਤਾ ਕਿ 7 ਲੀਡਿੰਗ ਲਾਈਟਸ ਕੋਲੀਸ਼ਨ ਦੀਆਂ ਜਿਨ੍ਹਾਂ ਨੇ ਅੱਜ ਬੀਜੇਪੀ ਨੂੰ ਇਸ ਲੈਵਲ ਤੱਕ ਪਹੁੰਚਾਇਆ, ਉਹਦੇ 'ਚ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਵੀ, ਅਟਲ ਬਿਹਾਰੀ ਵਾਜਪਾਈ, ਬਾਦਲ, ਬਾਲਾ ਸਾਹਿਬ, ਔਰ ਉਹਦੇ 'ਤੇ ਮੀਡੀਆ ਨੇ ਇੱਕਦਮ ਕਿਹਾ ਔਰ ਉਹਨਾਂ ਦਾ ਬੀਜੇਪੀ ਦੀ ਟੀਮ ਵੀ ਇਹ ਕਹਿ ਰਹੀ ਹੈ ਕਿ ਭਾਈ ਕੋਈ ਜ਼ਰੂਰੀ, ਪੰਜਾਬ ਨਿਊਜ਼, BJP SAD ਪੈਕਟ ਨਾਟ ਕਲੋਜ਼ ਚੈਪਟਰ। ਸੋ ਬੀਜੇਪੀ ਨੂੰ ਇਹ ਲੱਗਦਾ ਕਿ ਵੀ ਜੇ ਇਸ ਸਭ ਦੇ ਬਾਵਜੂਦ ਵੀ ਨੇੜੇ ਤੱਕ ਪਹੁੰਚਦੇ ਆ, ਅਜੇ 8-9 ਮਹੀਨੇ ਨੇ, ਉਹਨਾਂ ਨੂੰ ਲੱਗਾ ਕਿ ਆਪਣੇ ਬਲਬੂਤੇ ਸ਼ਾਇਦ ਉਹ ਜਿਹੜਾ ਕੋਈ ਬਹੁਤ ਕੁਝ ਨਾ ਕਰ ਸਕਣ, ਤਾਂ ਬਾਦਲ ਕਿਹਾ ਨਾਲ ਉਹ ਤਾਂ ਉਹਨਾਂ ਦੇ ਜਾਣੇ ਪਛਾਣੇ ਯਾਰ ਔਰ ਦੋਸਤ ਨੇ। ਔਰ ਇਹ ਸਾਰੇ ਦੇ ਚੱਲਦੇ ਆ ਜਿਸ ਅੰਦਾਜ਼ ਦੇ ਵਿੱਚ ਮਹਾਰਾਸ਼ਟਰ ਦਾ, ਜਿੱਥੇ ਬੀਜੇਪੀ ਦੀ ਗਵਰਨਮੈਂਟ ਹੈ, ਉਹਨਾਂ ਦਾ ਇੱਕ ਵਜ਼ੀਰ ਜਿਹੜਾ ਉਹ ਚੌਂਕ ਮਹਿਤੇ ਘੱਲੂਘਾਰੇ ਦੇ ਸਮਾਗਮ ਦੇ ਮੌਕੇ ਆਉਂਦਾ ਹੈ, ਉਸ ਦਾ ਸਵਾਗਤ ਨਾਲ ਧਾਮੀ ਖੜਾ ਹੈ, ਨਾਲ ਦੂਸਰੇ ਨੇ। ਤੁਸੀਂ ਕੁਝ ਵੀ ਇਸ ਵੇਲੇ ਰੂਲ ਆਊਟ ਨਹੀਂ ਕਰ ਸਕਦੇ। ਉਹਨਾਂ ਨੇ ਤੁਹਾਡੀਆਂ ਅੰਦਰੂਨੀ ਸਫਾਂ ਦੇ ਵਿੱਚ ਘੁਸਪੈਠ ਕੀਤੀ ਹੋਈ ਹੈ, ਵਿਕਾਊ ਲੋਕ ਤਿਆਰ ਬੈਠੇ ਨੇ ਕਿਤੇ ਵੀ ਆਉਣ ਜਾਣ ਨੂੰ। ਲੇਕਿਨ ਅਸੀਂ ਫਿਰ ਵੀ ਇਹ ਹੋਪ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜਾ ਇਹ ਆਪਣਾ ਜਿਹੜਾ ਹਿੰਦੂਤਵਾ ਦਾ ਰੱਥ ਹਰ ਵਾਰ ਪੰਜਾਬ ਦੇ ਲੋਕਾਂ ਨੇ ਰੋਕਿਆ, ਇਹ ਵੱਖਰੀ ਕਹਾਣੀ ਹੈ ਕਿ ਉਹਨੂੰ ਰੋਕਦੇ ਆਮ ਆਦਮੀ ਪਾਰਟੀ RSS ਦੀ B ਟੀਮ ਨੂੰ ਲਿਆਏ। ਹੁਣ ਉਸ ਕਿਸਮ ਦੀ ਖੇਡ ਜਿਹੜੀ ਆ ਉਹ ਕਾਕਰੋਚ ਜਨਤਾ ਪਾਰਟੀ ਰਾਹੀਂ ਕਰਵਾਉਣ ਦੀ ਵੀ ਲਾਈਨ ਹੋਏਗੀ, ਇੱਕ ਤਬਕਾ ਉੱਧਰ ਨੂੰ ਵੀ ਚੜ੍ਹਿਆ ਹੋਇਆ। ਔਰ ਇਸ ਸਭ ਦੇ ਬਾਵਜੂਦ ਅਸੀਂ ਹੋਪ ਕਰਦੇ ਹਾਂ, ਇੱਕ ਪਾਰਟ ਮੈਂ ਕਨਕਲੂਜਨ ਦੇ ਵਿੱਚ ਜ਼ਰੂਰ ਕਹਾਂ ਕਿ ਭਾਈ ਇਹਨਾਂ ਨੇ ਪੰਜਾਬ 'ਚ ਇਹ ਖੇਡਾਂ ਤਾਂ ਖੇਡਣੀਆਂ ਹੀ ਨੇ, ਪਰ ਇਹਦੇ ਨਾਲ ਜਿਹੜੇ ਡਾਇਸਪੋਰਾ ਸਿੱਖ ਨੇ ਉਹਨਾਂ ਦੀਆਂ ਵੋਟਾਂ ਕੱਟਣੀਆਂ ਨੇ। ਔਰ ਅਸੀਂ ਜਿਹੜੇ ਲੋਕ ਆ ਜਾ ਸਕਦੇ ਨੇ ਪੰਜਾਬ 'ਚ, ਆਉਂਦੇ ਜਾਂਦੇ ਨੇ ਕਾਮਨਰ ਲੋਕ, ਉਹ ਯਕੀਨੀ ਬਣਾਓ ਕਿ ਜਦੋਂ ਹੁਣ ਇਹਨਾਂ ਨੇ SIR ਪ੍ਰੋਸੈਸ ਪੰਜਾਬ 'ਚ ਕਰਨੀ ਹੈ, ਜਾ ਕੇ ਆਪਣੀਆਂ ਵੋਟਾਂ ਜਿਹੜੀਆਂ ਨੇ ਉਹਨੂੰ ਬਣਾਓ ਵੋਟਾਂ ਨੂੰ। ਔਰ ਕਿਉਂਕਿ ਗੱਲ ਕੱਲੀ ਇਹ ਨਹੀਂ ਹੈਗੇ ਜੋ ਕਹਿਣ ਜੀ ਚਲੋ ਨਹੀਂ ਅਸੀਂ ਪਾਰਟਿਸਿਪੇਟ ਕਰਦੇ, ਕੱਲ੍ਹ ਨੂੰ ਤੁਸੀਂ ਆਪਣੀ, ਜੇ ਤੁਹਾਡੇ ਕੋਲ ਵੋਟਿੰਗ ਕਾਰਡ ਨਹੀਂ ਹੋਏਗਾ, ਤੁਸੀਂ ਆਪਣੀ ਜ਼ਮੀਨ ਜਾਇਦਾਦ ਆਪਣੇ ਬੱਚੇ ਬੱਚੀਆਂ ਦੇ ਨਾਮ ਵੀ ਟਰਾਂਸਫਰ ਨਹੀਂ ਕਰ ਸਕਦੇ। ਇਸ ਕਿਸਮ ਦਾ ਪਾਰਟ। ਔਰ ਫਿਰ ਇਹ ਜਿਹੜੇ ਭਈਏ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਦੀਆਂ ਵੋਟਾਂ ਬਣਾਉਣਗੇ। ਸੋ ਇਹ ਖੇਡ ਉਹਨਾਂ ਨੇ ਗੁੰਡਾਗਰਦੀ ਟੂ ਦਾ ਐਕਸਟ੍ਰੀਮ ਕਰਨੀ ਹੈ, ਬਾਈ ਹੁੱਕ ਔਰ ਬਾਈ ਕਰੁਕ, ਪੰਜਾਬ ਦੇ ਵਿੱਚ ਪਾਵਰ ਹਥਿਆਣ ਦੇ ਲਈ। ਲੇਕਿਨ ਜੇ ਪੰਜਾਬੀ ਜਾਂ ਸਿੱਖ ਕੌਮ, ਖਾਸ ਤੌਰ 'ਤੇ ਸਾਡਾ ਪਿੰਡੂ ਭਾਈਚਾਰਾ ਜਿਹੜਾ ਹੈ, ਉਹ ਇਹ ਸਾਰੀ ਖੇਡ ਨੂੰ ਸਮਝੇ। ਇਹ ਸਾਰੇ ਜਿਹੜੇ ਚਿਹਰੇ ਲਿਆਉਂਦੇ ਨੇ ਇਹਨਾਂ ਨੇ, ਕੋਈ HS ਫੂਲਕਾ ਲੈ ਆਉਂਦਾ ਹੈ, ਕੋਈ ਕੇਵਲ ਢਿੱਲੋਂ ਲੈ ਆਉਂਦਾ, ਕੋਈ ਅਮਰਿੰਦਰ ਲੈ ਆਉਂਦਾ, ਇਹਨਾਂ ਸਾਰਿਆਂ ਦੇ ਮੂੰਹ ਦੇ ਉੱਤੇ ਕਾਲਖ ਮਲੀ ਜਾਏਗੀ। ਔਰ ਇਹਨਾਂ ਨੂੰ ਕੋਈ ਜਿਹੜਾ ਉਹ ਬੇਰਾਂ ਦੇ ਵੱਟੇ ਵੀ ਨਾ ਪੁੱਛੇ, ਤੇ ਫਿਰ ਜਿਹੜਾ ਅਸੀਂ
ਔਰ ਇਹ ਜਦੋਂ ਅਸੀਂ ਘੱਲੂਘਾਰਾ 84 ਦੀ ਸੈਲੀਬ੍ਰੇਸ਼ਨ ਕਮੈਮੋਰੇਸ਼ਨ ਦੀ ਗੱਲ ਕਰਦੇ ਹਾਂ ਤੇ ਜਵਾਬ ਤਾਂ ਖਾਲਿਸਤਾਨ ਦੀ ਕਾਇਮੀ ਹੈ। ਤੇ ਜੇ ਇਸ RSS ਦੀ B ਟੀਮ ਤੋਂ ਵਾਪਸ ਜਿਹੜਾ ਉਹ ਸਿੱਧਾ ਹਿੰਦੂ ਤਵੀਆਂ ਦੇ ਖਾਤੇ 'ਚ ਜਾਣਾ ਹੈ, ਫਿਰ ਸਾਡੀ ਗੁਲਾਮੀ ਬਹੁਤ ਲੰਬੇ ਵਕਤ ਤੱਕ ਜਿਹੜੀ ਹੈ ਉਹ ਜਾਰੀ ਰਹੇਗੀ। ਪਰ ਮੈਨੂੰ ਹੋਪ ਹੈ, ਆਸ ਹੈ ਕਿ ਪੰਜਾਬ ਇਹਨਾਂ ਦਾ ਮੂੰਹ ਭੰਨੇਗਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਜਿਹੜੇ ਆਪਣੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸੋ ਸਾਡੇ ਕੋਲ ਪਹਿਲੇ ਵਿਊਅਰ ਨੇ ਸੋਨਮਾਲ ਜੀ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ ਪੰਜਾਬ ਜੀ ਫਤਿਹ ਬੁਲਾਉਂਦੇ ਨੇ। ਔਰ ਫਿਰ ਇਸੇ ਤਰ੍ਹਾਂ ਟੋਨੀ ਢੀਂਡਸਾ ਜੀ ਵੀ ਸਾਨੂੰ ਫਤਿਹ ਬੁਲਾਉਂਦੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਮੁਹੰਮਦ ਜਾਕੂਬ ਜੀ ਜਿਹੜੇ ਕਹਿੰਦੇ ਬੜੀ ਗੱਲ ਹੈ, वेलकम बैक डॉक्टर साहब और मिस नीलम, क्या आप बता सकते हैं, बताना पसंद करेंगे कि आज़ाद कश्मीर में क्या हो रहा है और क्यों हो रहा है? वो ਅਸੀਂ ਗੱਲ ਕਰ ਰਹੇ ਹਾਂ। ਹਾਂਜੀ, ਤੁਸੀਂ ਦੇਖ ਹੀ ਲਿਆ ਹੋਵੇਗਾ, ਅਸੀਂ ਫੁੱਲ ਸੈਗਮੈਂਟ ਇਹਦੇ ਤੇ ਕੀਤਾ ਹੈ। ਬਿਲਕੁਲ। ਫਿਰ ਇਸ ਤਰ੍ਹਾਂ ਖੁਸ਼ ਕੇ ਜਿਹੜੇ ਫਤਿਹ ਬੁਲਾਉਂਦੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਕਹਿੰਦੇ ਆਲਵੇਜ਼ ਗ੍ਰੇਟ ਪ੍ਰੋਗਰਾਮ, ਰਿਮਾਰਕੇਬਲ ਐਨਾਲਿਸਿਸ, ਰੀਅਲੀ ਸੱਚ ਪ੍ਰੋਗਰਾਮ, ਏ ਜੀਨੀਅਸ ਟੀਮ ਆਫ TV84। ਥੈਂਕ ਯੂ ਸੋ ਮਚ। ਬਹੁਤ ਸ਼ੁਕਰੀਆ ਭਾਈ ਸਾਹਿਬ। ਸਤਿੰਦਰ ਸਿੰਘ ਜੀ ਵੀ ਜਿਹੜੇ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਕਸ਼ਮੀਰ ਲੈਂਡ ਜਿਹੜੇ ਨੇ, ਡਾਕਟਰ ਸਾਹਿਬ ਕੈਨ ਯੂ ਸਪੀਕ ਔਨ ਇਨੋਸੈਂਟ ਕਿਲਿੰਗ ਇਨ ਕਸ਼ਮੀਰ ਫਰੋਮ ਪਾਕਿਸਤਾਨ ਆਰਮੀ, ਓਵਰ 300 ਇਜ਼ ਬੀਇੰਗ ਕਿਲਡ ਐਂਡ 700 ਇੰਜਰਡ। ਦੇਖੋ ਇਹ ਫਿਗਰ ਤਾਂ ਥੋੜੀ ਬਹੁਤ, ਕਿਉਂਕਿ ਉੱਥੇ ਇੰਟਰਨੈਟ ਤੇ ਵੀ ਪਾਬੰਦੀ ਹੈ, ਵੀ ਡੋਂਟ ਨੋ ਵਟ ਇਜ਼ ਹੈਪਨਿੰਗ, ਲੇਕਿਨ ਅਸੀਂ ਆਪਣੀ ਇਸ ਦੇ ਉੱਤੇ ਟੇਕ ਦਿੱਤੀ ਹੈ। ਤੁਸੀਂ ਇਸ ਸੈਗਮੈਂਟ ਨੂੰ ਸੁਣ ਸਕਦੇ ਹੋ। ਬਸਰਾ ਜੀ ਵੀ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਫਿਰ ਇਸੇ ਤਰ੍ਹਾਂ ਅਮਰਜੀਤ ਸੈਣੀ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਅਜੇ ਪਾਲ ਜਿਹੜੇ ਨੇ ਉਹ ਵੀ ਖਾਲਸਾ ਜ਼ਿੰਦਾਬਾਦ, ਪ੍ਰਾਊਡ ਆਫ ਯੂ ਸਰ ਕਹਿੰਦੇ ਨੇ। ਔਰ ਫਿਰ ਇਸ ਤਰ੍ਹਾਂ ਸਰਬਜੀਤ ਸਿੰਘ ਜੀ ਧੰਨਵਾਦ, TV84 ਮੀਡੀਆ ਸਲਾਹਕਾਰ ਬੋਰਡ ਜਿਹੜੇ ਕਹਿੰਦੇ ਨੇ। ਔਰ ਇੰਦਰਪ੍ਰੀਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਕਲਵਿੰਦਰ ਜਿਹੜੇ ਉਹ ਵੀ ਸਾਨੂੰ ਫਤਿਹ ਬੁਲਾਉਂਦੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਖਾਲਸਾ ਦੇਸ਼ ਪੰਜਾਬ ਜੀ ਵੀ ਫਤਿਹ। ਔਰ ਬ੍ਰਹਮਲੀਨ ਭਿੰਦਰ ਬ੍ਰਹਮਬੀਰ ਜਿਹੜੇ ਨੇ, ਕੁਲਾਰ ਜਿਹੜੇ ਨੇ ਉਹ ਵੀ ਫਤਿਹ। ਔਰ ਅਬਦੁਲ ਰਹੀਮ ਜ਼ਾਹਿਦ ਜਿਹੜੇ ਨੇ ਉਹ ਕਹਿੰਦੇ ਸੱਚੋ ਸੱਚ ਪ੍ਰੋਗਰਾਮ ਇਜ਼ ਵੈਰੀ ਗੁੱਡ ਪ੍ਰੋਗਰਾਮ, I'm watching this program last 5 years, God bless both of you, thank you so much। ਭਾਈ ਜਾਨ। ਔਰ ਇਸੇ ਤਰ੍ਹਾਂ ਮਾਲਟੀ ਜਿਹੜੇ ਨੇ ਉਹ ਵੀ ਰਿਗਾਰਡਸ ਫਰੋਮ ਪੈਲਸਤੀਨ ਕਹਿੰਦੇ ਨੇ। ਔਰ ਬਸਰਾ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਨਾਸਰ ਚੌਧਰੀ ਜੀ ਖਾਲਸਾ ਜ਼ਿੰਦਾਬਾਦ। ਗਬਰੂ ਜੀ ਕਹਿੰਦੇ I would like to reconsider the forming of another land of country where we have Khalsa Raj for further struggle in Punjab. India is very strong due to its population and even countries like USA, UK. All these countries won't let their big trade market go away. ਦੇਖੋ ਸੋਵੀਅਤ ਯੂਨੀਅਨ ਤੋਂ ਤਾਂ ਸਟਰੋਂਗ ਨਹੀਂ ਹੈ। 15 ਟੁਕੜੇ ਉਹਨਾਂ ਦੇ ਹੋਏ ਆ। ਉਹਨਾਂ ਨੇ ਹੁਣ 12-13 ਬਿਲੀਅਨ ਡਾਲਰ ਦਾ ਕਿੰਨੇ ਟਨ ਸੋਨਾ ਵੇਚਿਆ। ਇਕੋਨਮੀ ਉਹਨਾਂ ਦੀ ਬੜਾ ਬੁਰਾ ਹਾਲ ਹੈ, 2-2.5% ਤੋਂ ਜ਼ਿਆਦਾ ਇਨਕਰੀਜ਼ ਨਹੀਂ ਹੈ। ਡਿਸਕੰਟੈਂਟ ਹੈ। ਉਹ ਠੀਕ ਹੈ ਕਿ PR 'ਚੋਂ ਬਹੁਤ ਅੱਗੇ ਨੇ। ਔਰ ਇਸ ਦੇ ਲਈ ਲੱਗਦਾ ਹੈ ਇਹ ਸਾਡਾ ਹੋਮਲੈਂਡ ਹੈ, ਸਾਡੀ ਸਿਵਲਾਈਜੇਸ਼ਨ, ਸਾਡੇ ਗੁਰੂਆਂ ਦੀ ਚਰਨ ਛੋਹ। ਖਾਲਿਸਤਾਨ ਦਰਿਆਏ ਜਮਨਾ ਤੋਂ ਵਾਹਗਾ ਤੱਕ ਹੀ ਬਣੇਗਾ। ਬਾਹਰ ਜਾਂ ਕੋਈ ਹੋਰ ਕਿ ਜੀ ਇੱਧਰ ਆਈਲੈਂਡ ਲੈ ਲਓ, ਉੱਧਰ ਆਈਲੈਂਡ ਲੈ ਲਓ, ਇਵੇਂ ਮੁਲਕ ਨਹੀਂ ਬਣਦੇ ਹੈ। ਇਹੀ ਟੁੱਟੇਗਾ ਔਰ ਤੁਸੀਂ ਦੇਖੋਗੇ ਸਾਡੀਆਂ ਅੱਖਾਂ ਦੇ ਸਾਹਮਣੇ ਟੁੱਟੇਗਾ ਔਰ ਬਹੁਤ ਜਲਦ ਟੁੱਟਣ ਵੱਲ ਵੱਧ ਰਿਹਾ ਹੈ। ਔਰ ਫਿਰ ਰਾਣਾ ਜੀ ਜਿਹੜੇ ਲਵ ਫਰੋਮ ਪਾਕਿਸਤਾਨ ਤੋਂ ਨੇ। ਔਰ ਫਿਰ ਨਾਸਰ ਚੌਧਰੀ ਜੀ ਗਬਰੂ ਜੀ ਨੂੰ ਕਹਿੰਦੇ ਨੇ ਕਿ ਨੋ ਬ੍ਰਦਰ, if a vote for Khalistan independence is held in the UN today, USA, UK and Russia will not oppose it. Maybe they will be absent, only France might oppose it. ਹਾਂ, ਉਹਨਾਂ ਦੇ ਰਾਫੇਲ ਵਿਕ ਰਹੇ ਨੇ, ਪਰ ਇਹ ਜਦੋਂ ਟੁੱਟਦਾ ਹੈ ਸੋਵੀਅਤ ਯੂਨੀਅਨ ਨੂੰ ਟੁੱਟਣ ਤੋਂ ਕੌਣ ਰੋਕ ਸਕਿਆ ਸੀ। ਸੋ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।